ਵਾਹਿਗੁਰੂ जी का खालसा वाहिगुरू जी की फतेह अस्सलाम वालेकुम आदाब बर्ज मैं ਤੁਹਾਡੀ ਹੋਸਟ ਨੀਲਮ ਕੌਰ ਤੇ ਬੈਠੀ ਫੋਰ ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੇ ਆ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਨਜੀਤ ਸਿੰਘ ਜੀ ਸਟੂਡੀਓ 'ਚ ਮੇਰੇ ਨਾਲ ਸ਼ਾਮਲ ਨੇ ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਜਜ਼ੀਆ ਜਾਣਦੇ ਆ ਜੀ ਡਾਕਟਰ ਸਾਹਿਬ ਵਾਹਿਗੁਰੂ ਜੀ का खालसा वाहिगुरू जी की फतेह। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ का खालसा वाहिगुरू जी की फतेह ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम जी डॉक्टर साहब जी आया प्रोग्राम सचो सच विच बहुत धन्यवाद जी डॉक्टर साहब आज 27 अप्रैल 2023 15 ਵਿਸਾਖ ਨਾਨਕਸ਼ਾਹੀ ਸੰਮਤ 555 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸੀ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ ਆਰਸੀਐਨ ਕੇਬਲ ਬੈਲਫਾਬਿਕ ਕੈਨੇਡਾ roku jadoo box shawa facebook tv 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ tv 84 ਨੂੰ ਦੇਖ ਸਕਦੇ ਹੋ ਵਿਊਅਰਸ ਜੇ ਤੁਸੀਂ tv 84 ਨਾਲ ਪ੍ਰੋਗਰਾਮ ਸੱਚੋ ਸੱਚ ਨਾਲ facebook ਰਾਹੀਂ ਜੁੜੇ ਤਾਂ ਉਸ ਨੂੰ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ ਇਹ ਵੀ ਦੱਸ ਦਿਓ ਕਿ ਤੁਸੀਂ tv 84 ਦੀ ਐਪ ਨੂੰ Android ਐਂਡ App Store ਤੇ ਡਾਊਨਲੋਡ ਕਰਕੇ ਜੋ tv 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ ਸੋ ਵਿਊਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਇਸ ਵੀਕ ਦਾ ਐਂਡ ਵਾਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ ਔਰ ਆਸ ਤੇ ਦੁਆ ਵੀ ਕਰਦੇ ਹਾਂ ਕਿ ਜਿਹੜਾ ਤੁਹਾਡਾ ਵੀਕਐਂਡ ਹੈ ਉਹ ਬਹੁਤ ਹੀ ਵਧੀਆ ਗੁਜ਼ਰੇ ਸੋ ਵਿਊਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਅੱਜ ਦੀ ਸਪਾਂਸਰਸ਼ਿਪ ਦੇ ਹਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਅਪਸਟੇਟ ਨਿਊਯਾਰਕ ਤੋਂ ਵੀਰ ਕਿਰਪਾਲ ਸਿੰਘ ਜਰਾ ਵੱਲੋਂ ਸੋ ਉਹਨਾਂ ਨੇ ਬੇਨਤੀ ਕੀਤੀ ਹੈ ਕਿ ਸਾਨੂੰ ਕੌਮੀ ਪੱਖ ਤੋਂ ਆਪਣਾ ਨੈਰੇਟਿਵ ਹੋਰ ਮਜ਼ਬੂਤ ਕਰਨ ਦੀ ਲੋੜ ਹੈ ਅਸੀਂ ਸੋਸ਼ਲ ਮੀਡੀਆ ਨੂੰ ਆਪਣਾ ਰਾਖਾ ਸਮਝ ਰਹੇ ਹਾਂ ਕਿ ਹੁਣ ਅਸੀਂ ਦੁਨੀਆ ਸਾਹਮਣੇ ਆਪਣਾ ਪੱਖ ਰੱਖ ਸਕਦੇ ਹਾਂ ਅਤੇ ਹਕੂਮਤ ਨੂੰ ਨੰਗਾ ਕਰ ਸਕਦੇ ਹਾਂ ਸਟੇਟ ਨੇ ਆਪਣੀ ਤਾਕਤ ਅਤੇ ਦੁਨੀਆ ਕਿਵੇਂ ਚੱਲਦੀ ਹੈ ਇਹ ਦਿਖਾ ਦਿੱਤਾ ਹੈ ਸਾਡੇ ਕੋਲ ਹੋਰ ਕੋਈ ਰਾਹ ਨਹੀਂ ਨਜ਼ਰ ਆਉਂਦਾ ਸੋ ਸੱਚੇ ਹੋਣ ਤੇ ਵੀ ਅਸੀਂ ਵੱਖਵਾਦੀ ਅੱਤਵਾਦੀ ਬਣ ਰਹੇ ਹਾਂ ਤੇ ਜ਼ੋਰ ਹਕੂਮਤ ਦਾ ਚੱਲ ਰਿਹਾ ਸੋ ਸਾਨੂੰ ਹੋਰ ਮਜ਼ਬੂਤੀ ਨਾਲ ਵਧੇਰੇ ਸਾਧਨ ਅਤੇ ਵਸੀਲੇ ਜੋੜਨ ਦੀ ਸਖਤ ਲੋੜ ਹੈ ਸੋ ਇਹਦੀ ਸਪਾਂਸਰਸ਼ਿਪ ਲਈ ਅਸੀਂ ਵੀਰ ਕਿਰਪਾਲ ਸਿੰਘ ਜੀ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ ਸਪਾਂਸਰਸ਼ਿਪ ਲਈ ਤੁਸੀਂ ਕਾਲ ਕਰ ਸਕਦੇ ਸਾਡੇ ਫੋਨ ਨੰਬਰ ਤੇ 5166619184 ਸੇਮ ਨੰਬਰ ਤੇ WhatsApp ਕਰ ਸਕਦੇ ਤੁਸੀਂ ਈਮੇਲ ਵੀ ਕਰ ਸਕਦੇ info@tv84.tv ਤੇ ਸੋ ਵਿਊਅਰਸ ਪਹਿਲੇ ਸੈਗਮੈਂਟ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਖਾਲਿਸਤਾਨ ਐਲਾਨਨਾਮੇ ਦੇ ਹਵਾਲੇ ਨਾਲ ਕਿ 29 ਅਪ੍ਰੈਲ 1986 ਨੂੰ ਜਿਹੜਾ ਉਹ ਦਿਨ ਹੈਗਾ ਜਿਸ ਦਿਨ ਸਰਬੱਤ ਖਾਲਸਾ ਵੱਲੋਂ ਥਾਪੀ 5 ਮੈਂਬਰੀ ਪੰਥਕ ਕਮੇਟੀ ਨੇ ਖਾਲਿਸਤਾਨ ਦਾ ਐਲਾਨਨਾਮਾ ਜਾਰੀ ਕਰਕੇ ਸਿੱਖਾਂ ਦਾ ਰਾਜ ਸੀ ਜਿਹੜਾ ਨਿਸ਼ਾਨਾ ਉਹ ਮਿੱਥਿਆ ਸੀ ਸੋ ਇਸ ਖਾਲਿਸਤਾਨ ਦੇ ਐਲਾਨਨਾਮੇ ਵਿੱਚ ਭਵਿੱਖ ਦੇ ਖਾਲਿਸਤਾਨ ਦੇ ਸਿਆਸੀ ਸਮਾਜਿਕ ਆਰਥਿਕ ਅਤੇ ਵਿਦਿਅਕ ਢਾਂਚੇ ਬਾਰੇ ਬੀਜ ਰੂਪ ਵਿੱਚ ਤੱਤ ਮੌਜੂਦ ਹਨ ਇਸ ਬਾਰੇ ਆਪਾਂ ਕੱਲ ਵੀ ਗੱਲਬਾਤ ਕੀਤੀ ਸੀ ਹੁਣ ਇਸ ਗੱਲਬਾਤ ਨੂੰ ਹੋਰ ਜਾਰੀ ਕਰਦੇ ਹਾਂ ਸੋ ਅੱਗੇ ਤੋਰਦੇ ਹਾਂ ਸੋ ਡਾਕਟਰ ਸਾਹਿਬ ਕੋਲ ਉਹਨਾਂ ਦੇ ਵਿਚਾਰ ਸੁਣਦੇ ਹਾਂ ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ ਦੇਖੋ ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਵੀਰ ਕਿਰਪਾਲ ਸਿੰਘ ਜਿਹੜੇ ਅਪਸਟੇਟ ਨਿਊਯਾਰਕ 'ਚ ਰਹਿੰਦੇ ਨੇ ਜੀ ਔਰ ਅਕਸਰ ਬੜੀ ਜੈਨਰਸਲੀ ਟੀਵੀ 84 ਨੂੰ ਡੋਨੇਟ ਕਰਦੇ ਨੇ ਸਪਾਂਸਰ ਕਰਦੇ ਨੇ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ ਜੀ ਉਹਨਾਂ ਨੇ ਬਿਲਕੁਲ ਠੀਕ ਫਰਮਾਇਆ ਕਿ ਜਦੋਂ ਅੱਜ ਸਾਡੀ ਉਸ ਸਟੇਟ ਦੇ ਨਾਲ ਟੱਕਰ ਹੈ ਜਿਹੜੀ ਮਕਾਰ ਵੀ ਹੈ ਜਿਹਦੇ ਕੋਲ ਸਾਧਨ ਵੀ ਨੇ ਔਰ ਜਿਸ ਨੇ ਇਕੱਲਾ ਇਹੀ ਨਹੀਂ ਕਿ ਮੇਨ ਸਟ੍ਰੀਮ ਮੀਡੀਆ ਤੇ ਕਾਬੂ ਕੀਤਾ ਹੋਇਆ ਸੋਸ਼ਲ ਮੀਡੀਆ ਜਿਹਨੂੰ ਅਸੀਂ ਕਦੇ ਸਮਝਦੇ ਸੀ ਕਿ ਸਾਡੇ ਕੋਲ ਇੱਕ ਓਪਰਚੁਨਿਟੀ ਆ ਗਈ ਹੈ ਜਾਂ ਹੁਣ ਇੱਕ ਵਹੀਕਲ ਹੈ ਜਿਹਦੇ ਰਾਹੀਂ ਅਸੀਂ ਆਪਣੀ ਗੱਲ ਕਹਿ ਸਕਦੇ ਹਾਂ ਔਰ ਅਸੀਂ ਇਸ ਪਿਛਲੇ ਪੀਰੀਅਡ 'ਚ ਦੇਖਿਆ ਕਿ ਨਾ ਸਿਰਫ ਸੋਸ਼ਲ ਮੀਡੀਆ ਤੇ ਉਹਨਾਂ ਨੇ ਸਾਡੇ ਤੋਂ 200 ਗੁਣਾ ਜ਼ਿਆਦਾ ਪੇਡ ਲੋਕ ਬਿਠਾਏ ਹੋਏ ਨੇ ਜਿਹੜਾ ਆਪਣਾ ਨੈਰੇਟਿਵ ਸਿਰਜਦੇ ਨੇ ਪਰ ਉਹਨਾਂ ਨੇ ਜਿੱਥੋਂ ਸੋਸ਼ਲ ਮੀਡੀਆ ਦਾ ਓਰੀਜਨ ਹੁੰਦਾ ਉਹ ਭਾਵੇਂ ਟਵਿੱਟਰ ਹੈ ਫੇਸਬੁੱਕ ਹੈ YouTube ਹੈ ਉਹਨਾਂ ਦੇ ਮਾਲਕਾਂ ਨੂੰ ਕਾਬੂ ਕੀਤਾ ਹੋਇਆ ਹੈ ਔਰ ਇੰਡੀਆ ਦੀ ਵੱਡੀ ਮੰਡੀ ਦਾ ਜਿਹੜਾ ਰੋਬ ਦਿਖਾ ਕੇ ਉਹ ਜਿਹਨੂੰ ਮਰਜ਼ੀ ਬਲੌਕ ਕਰਾ ਦਿੰਦੇ ਨੇ ਜਿਹਨੂੰ ਮਰਜ਼ੀ ਜਿਹੜਾ ਉਸ ਚੋਂ ਕਢਾ ਦਿੰਦੇ ਨੇ ਜਿਹਨੂੰ ਮਰਜ਼ੀ ਬਲੈਕ ਲਿਸਟ ਕਰ ਦਿੰਦੇ ਨੇ ਜਾਂ ਅਕਾਊਂਟ ਸਸਪੈਂਡ ਕਰ ਦਿੰਦੇ ਨੇ ਸੋ ਇਹ ਬਿਲਕੁਲ ਇਹ ਮਿਥ ਵੀ ਟੁੱਟ ਗਿਆ ਕਿ ਵੀ ਅਸੀਂ ਸੋਸ਼ਲ ਮੀਡੀਆ ਦੇ ਉੱਤੇ ਰਿਲਾਈ ਕਰ ਸਕਦੇ ਹੁਣ ਬੇਸ਼ੱਕ ਅਟੈਂਪਟ ਹੋਰ ਪਾਸੇ ਹੁੰਦੇ ਨੇ ਜਿਵੇਂ ਸਤਲੁਜ ਟੀਵੀ ਇੱਕ ਨਵੀਂ ਬਿਗਨਿੰਗ ਹੈ ਔਰ ਮੈਨੂੰ ਇਸ ਗੱਲ ਦਾ ਸ਼ਰਫ ਹਾਸਲ ਹੋਇਆ ਕਿ ਉਹਨਾਂ ਦੀ ਅੱਛੀ ਬਹੁਤ ਜਿਹੜੀ ਸ਼ਾਰਪ ਐਂਕਰ ਬੀਬੀ
ਜਿੰਜਰ ਜੈਨੀਫਰਸ, ਉਹਨਾਂ ਦੇ ਨਾਲ ਇੰਟਰਵਿਊ ਹੈ, ਅੱਜ ਹੀ ਉਹਨਾਂ ਨੇ ਅਪਲੋਡ ਕੀਤਾ ਹੈ। 8-9 ਮਿੰਟ ਦਾ ਇੰਟਰਵਿਊ ਹੈ, ਜਿਹੜੇ ਸਾਡੇ ਵੀਰ ਭੈਣਾਂ ਦਿਲਚਸਪੀ ਰੱਖਦੇ ਹੋਣ ਉਹ ਉਸ ਨੂੰ ਦੇਖ ਸਕਦੇ ਨੇ। ਸੋ ਇਹ ਇੰਗਲਿਸ਼ ਮੀਡੀਆ ਹੈ ਔਰ ਇਹ ਯਤਨ ਹੈ ਉਹਨਾਂ ਦਾ ਕਿ ਜਿਹੜੀ ਗੱਲ ਗੈਰ ਸਿੱਖਾਂ ਤੱਕ ਪਹੁੰਚਾਉਣ ਦੇ ਲਈ ਸਾਡੇ ਕੋਲ ਹੁਣ ਤੱਕ ਕੋਈ ਵਹੀਕਲ ਨਹੀਂ ਸੀ, ਸੋ ਸਤਲੁਜ ਟੀਵੀ ਰਾਹੀਂ ਉਹ ਇਸ ਨੈਰੇਟਿਵ ਨੂੰ ਅੱਗੇ ਤੋਰਨ ਦੀ ਕੋਸ਼ਿਸ਼ ਕਰਨਗੇ। ਸੋ ਅਸੀਂ ਰਿਕਮੈਂਡ ਵੀ ਕਰਦੇ ਹਾਂ ਕਿ ਇਸ ਵੇਲੇ ਜਿੱਥੇ ਵੀ ਜਿਹੜਾ ਵੀ ਕੋਈ ਅਟੈਂਪਟ ਕਰਦਾ ਹੈ, ਕੋਈ ਯਤਨਸ਼ੀਲ ਹੈ, ਉਸ ਨੂੰ ਜਿਹੜਾ ਪੂਰਾ ਸਹਿਯੋਗ ਦਿੱਤਾ ਜਾਏ। ਦੂਸਰਾ ਪੱਖ ਜਿਹੜਾ ਵੀਰ ਕਿਰਪਾਲ ਸਿੰਘ ਹੋਰਾਂ ਦੇ ਮੈਸੇਜ ਚੋਂ ਬੜਾ ਕਲੀਅਰਲੀ ਨਿਕਲਦਾ ਹੈ ਕਿ ਵੀ ਅਸੀਂ ਅਲਟੀਮੇਟਲੀ ਜਦੋਂ ਕੋਈ ਲੜਾਈ ਜਿੱਤੀ ਜਾਂਦੀ ਹੈ ਉਸ ਦਾ ਆਧਾਰ ਤਾਂ ਨੈਰੇਟਿਵ ਹੈ ਔਰ ਉਹ ਤੁਹਾਡੇ ਸਾਧਨ ਔਰ ਵਸੀਲਿਆਂ ਰਾਹੀਂ ਸੰਭਵ ਹੁੰਦਾ ਹੈ। ਸਿਰਫ ਗੱਲਾਂ ਦਾ ਕੜਾਹ ਤਾਂ ਨਹੀਂ ਬਣੇਗਾ। ਉਹ ਕੜਾਹ ਬਣਾਉਣ ਲਈ ਤਾਂ ਤੁਹਾਨੂੰ ਆਟਾ ਵੀ, ਘਿਓ ਵੀ ਔਰ ਖੰਡ ਵੀ ਉਹ ਇਕੁਅਲ ਕੁਆਂਟੀਟੀ 'ਚ ਚਾਹੀਦੀ ਹੈ, ਤੇ ਜੇ ਉਹ ਨਹੀਂ ਹੈ, ਬਾਕੀ ਜੇ ਇੱਕ ਪਾਸਾ ਅਸੀਂ ਜ਼ਬਾਨੀ ਕਲਾਮੀ, ਸੋਸ਼ਲ ਮੀਡੀਆ ਨੇ ਇੱਕ ਰਾਦਰ ਡਿਸਸਰਵਿਸ ਰਾਦਰ ਕੀਤੀ ਕਿ ਜਿਨ੍ਹਾਂ ਨੂੰ ਥੋੜਾ ਬਹੁਤ ਪੜ੍ਹਨ ਦਾ ਸ਼ੌਕ ਵੀ ਸੀ, ਕੋਈ ਐਨਾਲਾਈਜ਼ ਕਰਦੇ ਸੀ, ਉਹ ਵੀ ਬਿਲਕੁਲ ਸ਼ਾਰਟ ਅਟੈਂਸ਼ਨ ਵਾਲੇ ਪੀਰੀਅਡ 'ਚ ਚਲੇ ਗਏ। ਉਹ ਹਰ ਸੋਸ਼ਲ ਮੀਡੀਆ ਦੀ ਖਬਰ ਅੱਧੇ ਘੰਟੇ ਬਾਅਦ ਤਾਂ ਉਸ ਦਾ ਕੋਈ ਵਜੂਦ ਨਹੀਂ ਹੁੰਦਾ, ਜਾਂ ਉਸ ਦੇ ਵਿੱਚ ਤੁਸੀਂ ਐਨਗ੍ਰੋਸ ਹੁੰਦੇ ਹੋ, ਜਿਹਦੇ 'ਚ ਕਿ ਜਾਲੀ ਈਮੇਲਸ ਰਾਹੀਂ ਜਿਹੜੇ ਨੇ ਜਾਂ ਆਈਡੀਜ਼ ਰਾਹੀਂ ਲੋਕ ਖਾਮਖਾਹ ਦੇ ਇਸ਼ੂ ਨੂੰ ਖੜਾ ਕਰਦੇ ਨੇ। ਹੁਣ ਸਾਨੂੰ ਵੀ, ਹਾਲਾਂਕਿ ਅਸੀਂ ਬਲੌਕ ਕਰਨ 'ਚ ਯਕੀਨ ਨਹੀਂ ਰੱਖਦੇ, ਪਰ ਮੈਂ ਹੁਣ ਦੇਖ ਰਿਹਾ ਲੇਟਲੀ ਖਾਸ ਤੌਰ 'ਤੇ 18 ਮਾਰਚ ਤੋਂ ਬਾਅਦ ਜਦੋਂ TV 84 ਦਾ ਨੈਰੇਟਿਵ ਭਾਈ ਅੰਮ੍ਰਿਤਪਾਲ ਸਿੰਘ ਹੋਰਾਂ ਦੇ ਮੁੱਦੇ ਤੇ ਨੌਜਵਾਨੀ ਵੱਲੋਂ ਬਹੁਤ ਪਸੰਦ ਕੀਤਾ ਗਿਆ ਤੇ ਬਹੁਤ ਸਾਰੀ ਹੇਟ ਮੇਲ ਵੀ ਕੋਈ ਆਲਮੋਸਟ 10 ਗੁਣਾ ਜ਼ਿਆਦਾ ਵੱਧ ਗਈ ਔਰ ਇਸ ਕਿਸਮ ਦੇ ਨੈਗੇਟਿਵ ਕਮੈਂਟ ਜਿਨ੍ਹਾਂ ਨੂੰ ਜੇ ਤੁਸੀਂ ਕਿਸੇ ਦੀ ਡਿਊਟੀ ਵੀ ਲਾਉਂਦੇ ਹੋ ਉਹਨੂੰ ਬਲੌਕ ਕਰਨਾ ਹੈ, ਉਹ ਵੀ ਵੇਸਟ ਆਫ ਟਾਈਮ ਹੈ। ਸੋ ਉਹ ਵੀ ਤੁਹਾਡੇ ਰਿਸੋਰਸਿਸ ਨੂੰ ਜਾਂ ਤੁਹਾਡੇ ਸੋਰਸਿਸ ਨੂੰ ਜਿਹੜਾ ਉਹ ਕੰਜ਼ਿਊਮ ਕਰਨ ਦੀ ਲਾਈਨ ਹੈ, ਜਿਵੇਂ ਕਿ ਟੌਪਿਕ ਛੱਡ ਦਿੱਤੇ ਜਾਂਦੇ ਨੇ। ਹੁਣ ਤੁਹਾਨੂੰ ਇਹਨਾਂ ਦਿਨਾਂ 'ਚ ਕੋਈ ਮਰਿਆਦਾ ਦਾ ਇਸ਼ੂ ਨਜ਼ਰ ਨਹੀਂ ਆਉਂਦਾ, ਲੇਕਿਨ ਜੇ ਅਸੀਂ ਕੁਝ ਮਹੀਨੇ ਪਹਿਲਾਂ ਜਾਂ ਦੂਜਾ ਦੇਖੀਏ ਤਾਂ ਕਿਵੇਂ ਫੇਕ ਕਿਸਮ ਦੇ ਸਾਧਾ ਰਾਹੀਂ ਮਰਿਆਦਾ ਦੇ ਇਸ਼ੂ ਤੇ ਕਿਵੇਂ ਜਿਹੜਾ ਉਹ ਘੜੀਸਿਆ ਗਿਆ। ਫਿਰ ਅਸੀਂ ਦੇਖਦੇ ਹਾਂ ਕਿ ਹੌਲੀ ਹੌਲੀ ਜਦੋਂ ਕੋਈ ਇੱਕ ਅੱਧੀ ਘਟਨਾ ਹੁੰਦੀ ਹੈ, ਹੁਣ ਉਹਨਾਂ ਨੇ ਜਿੱਥੇ ਭਾਈ ਅੰਮ੍ਰਿਤਪਾਲ ਸਿੰਘ ਹੋਰਾਂ ਦੇ ਇਸ਼ੂ ਤੇ ਮਹੀਨਾ ਡੇਢ ਮਹੀਨਾ ਐਨ ਸਿੱਖਾਂ ਦੀ ਬਿਲਕੁਲ ਮਿੱਟੀ ਪਲੀਤ ਕਰਨ ਦੀ ਕੋਸ਼ਿਸ਼ ਕੀਤੀ, ਦੁਨੀਆ ਭਰ 'ਚ ਇੰਨੀ ਨੈਗੇਟਿਵਿਟੀ ਦੇ ਨਾਲ ਉਹਨਾਂ ਨੇ ਪ੍ਰਚਾਰ ਕੀਤਾ ਔਰ ਅਚਾਨਕ ਹੁਣ ਜੇ ਉਸ ਨੂੰ ਬ੍ਰੇਕ ਲੱਗਦੀ ਹੈ ਤੇ ਅਸੀਂ ਦੇਖਦੇ ਹਾਂ ਕਿ ਮੋਰਿੰਡੇ ਦੇ ਵਿੱਚ ਜਿਹੜੀ ਹੈ ਇਤਿਹਾਸਕ ਗੁਰਦੁਆਰਾ ਕੋਤਵਾਲੀ ਸਾਹਿਬ 'ਚ ਘਟਨਾ ਹੁੰਦੀ ਹੈ, ਉਹਨੂੰ ਲੈ ਕੇ ਔਰ ਹੁਣ ਉਹਨਾਂ ਨੂੰ ਅਜੇ ਉਹਦੀ ਡਿਟੇਲ ਤਾਂ ਨਹੀਂ ਹੈ, ਫਰੀਦਕੋਟ ਦੇ ਵਿੱਚ 2 ਪੈਸਟਰ ਈਸਾਈ ਪਾਦਰੀ ਉਹਨਾਂ ਨੂੰ ਚਾਰਜ ਕਰਕੇ ਅੰਦਰ ਦਿੱਤਾ ਗਿਆ ਕਿ ਜੀ ਉਹਨਾਂ ਨੇ ਗੁਟਕਾ ਸਾਹਿਬ ਔਰ ਦੂਸਰੇ ਦੀ ਬੇਅਦਬੀ ਕੀਤੀ। ਸੋ ਮੈਨੂੰ ਇਹ ਲੱਗਦਾ ਹੈ ਵੀ ਇਹ ਪੰਜਾਬ ਦੇ ਵਿੱਚ ਇਸ ਨੂੰ ਸਿੱਖਾਂ ਨੂੰ ਇੰਨੇ ਪਾਸੇ ਉਲਝਾ ਦੇਣਾ ਚਾਹੁੰਦੇ ਨੇ ਵੀ ਇੱਕ ਪਾਸੇ ਨੈਗੇਟਿਵਿਟੀ ਕਰਕੇ ਸਾਡਾ ਜਿਹੜਾ ਉਹ ਪੂਰੇ ਫੇਥ ਦੇ ਉੱਤੇ ਸਵਾਲੀਆ ਨਿਸ਼ਾਨ ਲਾਉਣ ਦੀ ਕੋਸ਼ਿਸ਼ ਹੈ, ਤੇ ਦੂਸਰੇ ਪਾਸੇ ਜੇ ਉਸੇ ਹੀ ਮੀਡੀਆ ਦਾ ਨੈਰੇਟਿਵ ਉਹੀ ਪ੍ਰਕਾਸ਼ ਸਿੰਘ ਬਾਦਲ ਜਿਹਨੇ ਆਰਟੀਕਲ 25B ਜਿਹੜਾ ਸਿੱਖਾਂ ਬੌਧੀਆਂ ਜੈਨੀਆਂ ਨੂੰ ਹਿੰਦੂ ਬਣਾਉਂਦਾ ਹੈ ਉਹਦੀ ਵਜ੍ਹਾ ਕਰਕੇ ਭਾਰਤੀ ਸੰਵਿਧਾਨ ਨੂੰ ਸਾੜਿਆ ਹੋਇਆ ਹੈ, ਉਹੀ ਪ੍ਰਕਾਸ਼ ਸਿੰਘ ਬਾਦਲ ਜਿਹੜਾ 1993 ਦੇ ਵਿੱਚ ਜਦੋਂ ਯੂਨਾਈਟਿਡ ਨੇਸ਼ਨਸ ਦਾ ਸੈਕਟਰੀ ਜਨਰਲ ਮਿਸਟਰ ਬੂਟਰੋਸ ਗਾਲੀ ਦਿੱਲੀ ਆਉਂਦਾ ਤੇ ਉਹ ਬਾਕੀਆਂ ਦੇ ਨਾਲ, ਟੌੜੇ ਦੇ ਨਾਲ, ਬਰਨਾਲੇ ਦੇ ਨਾਲ ਬੰਗਲਾ ਸਾਹਿਬ ਤੋਂ ਨਿਕਲ ਕੇ ਮੈਮੋਰੈਂਡਮ ਦੇਣ ਜਾਂਦਾ, ਜਿਸ ਮੈਮੋਰੈਂਡਮ ਦੀਆਂ ਮੁੱਢਲੀਆਂ ਲਾਈਨਾਂ 'ਚ ਲਿਖਿਆ ਵੀ ਸਾਡੇ ਤੇ ਬਹੁਤ ਜ਼ੁਲਮ ਹੋਇਆ ਹੋ ਰਿਹਾ ਔਰ ਸਾਨੂੰ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਦਿੱਤਾ ਜਾਏ। ਮਤਲਬ ਜਿਹੜੀ ਗੱਲ ਖਾਲਿਸਤਾਨ ਰੈਫਰੈਂਡਮ ਦੇ ਹਵਾਲੇ ਨਾਲ ਅੱਜ ਕੀਤੀ ਜਾ ਰਹੀ ਹੈ, ਇਹ ਬਾਦਲ ਨੇ 1993 ਦੇ ਵਿੱਚ ਮੰਗ ਕੀਤੀ ਸੀ, UN ਸੈਕਟਰੀ ਜਨਰਲ ਨੂੰ ਗ੍ਰਿਫਤਾਰੀ ਹੋਈ ਸੀ। ਹੁਣ ਉਹੀ ਮੀਡੀਆ ਜਿਹਦੇ ਕੋਲ ਇਹ ਮੌਜੂਦ ਹੈ ਕਿ ਬਈ ਇਹਨੇ ਸੰਵਿਧਾਨ ਵੀ ਸਾੜਿਆ ਹੋਇਆ ਹੈ, ਇਹਨੇ UN ਸੈਕਟਰੀ ਜਨਰਲ ਤੋਂ ਜਿਹੜਾ ਉਹ ਸਵੈ ਨਿਰਣੇ ਦਾ ਹੱਕ ਵੀ ਮੰਗਿਆ ਹੋਇਆ, ਲੇਕਿਨ ਤੁਸੀਂ ਦੇਖੋਗੇ ਕਿ ਉਹਨੂੰ ਇੰਨਾ ਬਣਾ ਕੇ ਪੰਜਾਬ ਦਾ ਗਾਂਧੀ ਬਣਾ ਕੇ ਪੇਸ਼ ਕਰਤਾ, ਬਹੁਤ ਹੰਬਲ, ਬੜਾ ਨੋਰਮਲ। ਜੇ ਕਰਪਸ਼ਨ ਦੀ ਗੱਲ ਵੀ ਕਰੀਏ, ਛੰਗਾਨੀ ਕਮਿਸ਼ਨ ਗਿਆਨੀ ਜ਼ੈਲ ਸਿੰਘ ਦੇ ਵੇਲੇ 1970 'ਚ ਉਹਦੀ ਰਿਪੋਰਟ 'ਚੋਂ ਕਰਪਟ ਸਾਬਤ ਹੋਇਆ ਸੀ, ਕਿੰਨੇ ਗੁਣਾ ਜ਼ਿਆਦਾ ਜਿਹੜੀ ਹੈ ਇਹਦੀ ਪ੍ਰਾਪਰਟੀ ਬਣਦੀ ਹੈ, ਕਿਸ ਲੈਵਲ ਦੇ ਚਾਰਜ ਆ। ਪਿਛਲੀਆਂ ਅਸੈਂਬਲੀ ਚੋਣਾਂ ਵੇਲੇ ਭਗਵੰਤ ਮਾਨ, ਨਵਜੋਤ ਸਿੱਧੂ ਜਿਹੜਾ ਇਹਨਾਂ ਦਾ ਹੀ ਸਪੋਰਟ ਦੇ ਨਾਲ ਬਣਿਆ MP ਸੀ, ਇਹਨਾਂ ਸਾਰਿਆਂ ਦੇ ਬਿਆਨ ਤੁਸੀਂ ਕੱਢ ਲਓ। ਪਰ ਅੱਜ ਤੁਸੀਂ ਦੇਖੋਗੇ ਕਿਉਂਕਿ
ਉਹਨਾਂ ਨੂੰ ਸੂਟ ਕਰਦਾ ਹੈ। ਇੱਕ ਪਾਸਾ ਉਹਨਾਂ ਨੇ ਦੱਸ ਕੇ ਕਿ ਭਾਈ ਇਹ ਐਕਸਟ੍ਰੀਮ ਹੈ, ਭਾਈ ਅੰਮ੍ਰਿਤਪਾਲ ਸਿੰਘ ਹੋਰਾਂ ਨੂੰ ਔਰ ਉਹਨਾਂ ਸਾਰੇ 8-9 ਜਾਂ 9 ਜਾਂ 10 ਨੇ ਹੁਣ ਕੋਲ NSA ਲਾ ਕੇ 2900 ਕਿਲੋਮੀਟਰ ਦੂਰ ਭੇਜਣਾ। ਲੇਕਿਨ ਇਧਰ ਜੋ ਇਸ ਵੇਲੇ ਹਰ ਪਾਸੇ ਉਹਦੀ, ਔਰ ਅਸੀਂ ਪਹਿਲੇ ਦਿਨ ਹੀ ਮੈਂ ਕਿਹਾ ਸੀ, ਮੈਂ ਕਿਹਾ ਜੀ ਇਹ ਜਦੋਂ ਇਹ ਫੈਸਲਾ ਹੁੰਦਾ ਹੈ ਕਿ ਕੌਣ ਨਿਸ਼ਾਨ ਸਾਹਿਬ ਵਾਲਾ ਹੈ ਤੇ ਕੌਣ ਤਿਰੰਗੇ ਵਾਲਾ ਹੈ, ਮੈਂ ਕਿਹਾ ਇਹਨੂੰ ਤਿਰੰਗੇ 'ਚ ਲਪੇਟ ਕੇ ਲੈ ਜਾਣਗੇ। ਔਰ ਅੱਜ ਜਦੋਂ ਮੈਂ ਖਬਰ ਵੀ ਦੇਖੀ ਕਿ ਬਈ ਉਹਦੀ ਡੈੱਡ ਬੋਡੀ ਤੇ ਤਿਰੰਗਾ ਪਾਇਆ ਗਿਆ, ਮੋਦੀ ਤੋਂ ਲੈ ਕੇ ਥੱਲੇ ਤੱਕ ਸਭ ਜਿਹੜੇ ਨੇ ਉਹ ਦੌੜ ਰਹੇ ਨੇ ਦੂਜੇ ਤੇ ਨੈਰੇਟਿਵ ਐ ਸਿਰਜ ਦਿੱਤਾ ਹੈ ਜਿਵੇਂ ਸਭ ਤੋਂ ਵੱਡਾ ਦੇਸ਼ ਭਗਤ, ਅਮਨਾ ਦਾ ਰਾਖਾ, ਪੰਜਾਬੀਆਂ ਦਾ ਜਿਹੜਾ ਉਹ ਪਤਾ ਨਹੀਂ ਕੀ, ਉਹਨੂੰ ਕਿਸੇ ਨੇ ਅਬਰਾਹਿਮ ਲਿੰਕਨ ਦੇ ਨਾਲ ਤਸ਼ਬੀਹ ਦਿੱਤੀ ਹੈ, ਕਿਸੇ ਨੇ ਕਿਸੇ ਹੋਰ ਦੇ ਨਾਲ ਦਿੱਤੀ ਹੈ। ਹੁਣ ਇਹ ਹੈ ਨੈਰੇਟਿਵ, ਕਿਉਂਕਿ ਉਹ ਤੁਹਾਨੂੰ ਦੇ ਰਹੇ ਨੇ ਕਿ ਜੇ ਇਦਾਂ ਦੇ ਬਣ ਜਾਓ, ਬਿਲਕੁਲ ਆਪਣੀ ਕੌਮੀ ਪਛਾਣ ਵੇਚੋ, RSS ਦੀ ਲਾਈਨ ਟੋ ਕਰੋ ਤੇ ਤੁਹਾਡੇ ਲਈ ਤਾਂ ਵਾਜੇ ਵੱਜਣਗੇ। ਜਿਸ ਕਿਸਮ ਦਾ ਸ਼ਾਹਾਨਾ ਉਹਨੂੰ ਜਿਹੜੀ ਹੈ ਵਿਦਾਇਗੀ ਦਿੱਤੀ ਗਈ। ਔਰ ਜੇ ਉਸ ਪੀਰੀਅਡ 'ਚ ਹੁਣ ਤੁਸੀਂ ਇਹ ਦੇਖੋਗੇ ਆਪਣੇ ਸਿੱਖ ਮੀਡੀਆ 'ਚ ਵੀ, ਜੇ ਕਿਸੇ ਨੇ ਬਾਦਲ ਦੀ 60 ਵਰਿਆਂ ਦੀ ਕਾਰਗੁਜ਼ਾਰੀ ਤੇ ਸਵਾਲ ਚੁੱਕਣ ਦੀ ਕੋਸ਼ਿਸ਼ ਕੀਤੀ ਤੇ ਉਹ ਉਹਨਾਂ ਨੂੰ ਸਨਬ ਕਰ ਦਿੱਤਾ ਜਾਂਦਾ ਹੈ ਕਿ ਭਾਈ ਤੁਸੀਂ ਇਹ ਵੇਲਾ ਥੋੜੀ ਹੈ ਕਿਸੇ ਬਾਰੇ ਨਾ ਪੱਕੀ ਗੱਲ ਕਰਨ ਦਾ, ਬਾਦਲ ਬਾਦਲ ਬਾਦਲ। ਸੋ ਇਹ ਮੈਸੇਜ ਦੋਨੋਂ ਪਾਸੇ ਅਕ੍ਰੋਸ ਜਿਹੜਾ ਹੈ ਇਹ ਹੈ ਕਿ ਜਿਨ੍ਹਾਂ ਦੇ ਕੋਲ ਵਸੀਲੇ ਨੇ, ਸਾਧਨ ਨੇ, ਉਹ ਜਿਹਨੂੰ ਮਰਜ਼ੀ ਜੋ ਮਰਜ਼ੀ ਬਣਾ ਦੇਣ, ਜਿਹਨੂੰ ਮਰਜ਼ੀ ਸ਼ੈਤਾਨ ਨੂੰ ਰੱਬ ਬਣਾ ਦੇਣ, ਰੱਬ ਨੂੰ ਸ਼ੈਤਾਨ ਬਣਾ ਦੇਣ। ਅੱਜ ਅਟੈਂਪਟ ਤਾਂ ਇਹੀ ਚੱਲ ਰਿਹਾ। ਸੋ ਅਸੀਂ ਵੀਰ ਕਿਰਪਾਲ ਸਿੰਘ ਹੋਰਾਂ ਦੇ ਸ਼ੁਕਰਗੁਜ਼ਾਰ ਹੈ ਕਿ ਉਹ ਇਸ TV 84 ਦੀ ਅਹਿਮੀਅਤ ਨੂੰ ਸਮਝਦੇ ਨੇ ਔਰ ਇਸ ਦੇ ਲਈ ਉਹ ਜਿਹੜਾ ਵੱਡਾ ਦਿਲ ਰੱਖਦੇ ਨੇ, ਜੈਨਰਸਲੀ ਡੋਨੇਟ ਕਰਦੇ ਨੇ। ਅਸੀਂ ਇਹ ਦੱਸ ਵੀ ਦਈਏ, ਹਾਲਾਂਕਿ ਕੱਲ ਨਿਊਯਾਰਕ ਸਿੱਖ ਡੇ ਪੈਰੇਡ ਹੈ ਜਿਹਨੂੰ ਕਿਹਾ ਹੀ ਖਾਲਿਸਤਾਨੀ ਪੈਰੇਡ ਜਾਂਦਾ ਹੈ। ਜੂਨ 84 ਦੇ ਹਮਲੇ ਤੋਂ ਬਾਅਦ ਨਿਊਯਾਰਕ ਦੇ ਸਿੰਘਾਂ ਨੇ ਜਿਵੇਂ 15 ਅਗਸਤ ਵਾਲੀ ਪੈਰੇਡ ਨੂੰ, ਇੰਡੀਅਨ ਪੈਰੇਡ ਨੂੰ ਇੱਥੇ ਜਿਹੜਾ ਉਹ ਉਲਟਾਇਆ ਉਹਨਾਂ ਦੇ ਫਲੋਟਸ ਨੂੰ ਦੂਸਰਿਆਂ ਨੂੰ। ਔਰ ਉਸ ਤੋਂ ਬਾਅਦ ਉਹਨਾਂ ਨੇ ਫੈਸਲਾ ਕੀਤਾ ਕਿ ਅਸੀਂ, ਸਾਡਾ ਕੋਈ ਇੰਡੀਆ ਨਾਲ ਸੰਬੰਧ ਨਹੀਂ ਹੈ, ਅਸੀਂ ਆਪਣੀ ਪੈਰੇਡ ਕੱਢਾਂਗੇ। ਔਰ ਹਾਲਾਂਕਿ ਕੱਲ ਵੈਦਰ ਵਾਈਜ਼ ਤਾਂ ਕੋਈ ਬਹੁਤੀ ਪੋਜ਼ਿਟਿਵਿਟੀ ਨਹੀਂ ਆ ਰਹੀ, ਹਾਲਾਂਕਿ ਕੱਲ ਸਵੇਰ ਤੱਕ ਦੇਖੋ ਵੈਦਰ ਐਕਸਪਰਟ ਵੀ ਕਈ ਵਾਰ ਗਲਤ ਸਾਬਤ ਹੁੰਦੇ ਨੇ। ਔਰ ਲੇਕਿਨ ਜੋ ਵੀ ਹੋਏਗਾ ਪੈਰੇਡ ਤਾਂ ਹੈ। ਸੋ ਅਸੀਂ ਸਾਡੀ ਕੋਸ਼ਿਸ਼ ਹੋਏਗੀ ਪੈਰੇਡ ਨੂੰ ਲਾਈਵ ਕਵਰ ਕਰਨ ਦੀ ਵੀ, ਜਿਸ ਕਿਸਮ ਦੇ ਬਾਕੀ ਵੈਦਰ ਤੇ ਡਿਪੈਂਡ ਕਰਦਾ ਹੈ। ਔਰ ਅਸੀਂ ਜਿਹੜੇ ਵੀ ਵੀਰ ਭੈਣਾਂ ਪਹੁੰਚ ਸਕਦੇ ਨੇ ਆਉਣਗੇ, ਆਪਣੇ ਆਪ ਚ ਸਾਡੇ ਆਉਂਦੇ ਨੇ। ਔਰ ਪਰਸੋਂ ਜਿਵੇਂ ਕਿ ਅਸੀਂ ਲਗਾਤਾਰਤਾ ਨਾਲ ਸਾਡੇ ਐਡ ਵੀ ਚੱਲ ਰਹੀ ਹੈ, ਖਾਲਿਸਤਾਨ ਡੈਕਲੇਰੇਸ਼ਨ ਡੇ 37ਵੀਂ ਵਰ੍ਹੇਗੰਢ ਜਿਹੜੀ ਆ ਉਹ ਕੱਲ ਹੈ। 29 ਅਪ੍ਰੈਲ 1986 ਨੂੰ ਖਾਲਿਸਤਾਨ ਦਾ ਐਲਾਨਨਾਮਾ ਹੋਇਆ ਸੀ। ਔਰ ਇਸ 37 ਵਰ੍ਹਿਆਂ ਦੀ ਯਾਦ ਔਰ ਨਿਸ਼ਾਨ ਸਾਹਿਬ ਨੂੰ ਸੈਲਿਊਟ, ਖਾਲਿਸਤਾਨ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਔਰ ਅੱਗੋਂ ਲਈ ਰਿਜ਼ੋਲਵ ਕਿ ਅਸੀਂ ਇਹ ਹਾਸਲ ਕਰਨੇ। ਬਿਲਕੁਲ ਇਸ ਸੰਬੰਧੀ ਇੱਕ ਸਮਾਗਮ ਮੁੱਖ ਤੌਰ ਤੇ ਪੰਥਕ ਕਨਵੈਨਸ਼ਨ ਟਾਈਪ ਫਲਸ਼ਿੰਗ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਰੱਖਿਆ ਪਰਸੋਂ, ਉਹਨੂੰ ਵੀ ਅਸੀਂ ਲਾਈਵ ਕਵਰ ਕਰਨ ਦੀ ਕੋਸ਼ਿਸ਼ ਕਰਾਂਗੇ। ਸੋ ਉਹਦੇ 'ਚ ਵੀ ਪਾਰਟਿਸਿਪੇਸ਼ਨ ਦੀ ਅਸੀਂ ਅਪੀਲ ਕਰਦੇ ਹਾਂ। ਹੁਣ ਮੈਂ ਜ਼ਿਆਦਾ ਵਕਤ ਨਹੀਂ ਲਵਾਂਗਾ ਕਿਉਂਕਿ ਕੱਲ ਅਸੀਂ ਭੂਮਿਕਾ ਬੰਨੀ ਸੀ ਕਿ ਜਿਹੜਾ ਐਲਾਨਨਾਮਾ ਹੁੰਦਾ ਹੈ, ਜਿਹੜੀ ਡੈਕਲੇਰੇਸ਼ਨ ਹੈ, ਉਹਦੀ ਕੀ ਅਹਿਮੀਅਤ ਹੁੰਦੀ ਹੈ। ਔਰ ਉਸ ਦੀ ਤਸ਼ਬੀਹ ਅਸੀਂ 4 ਜੁਲਾਈ 1776 ਦੀ ਅਮਰੀਕਾ ਦੀ ਡੈਕਲੇਰੇਸ਼ਨ ਆਫ ਇੰਡੀਪੈਂਡੈਂਸ ਦੇ ਨਾਲ ਦਿੱਤੀ ਸੀ। ਔਰ ਅਸੀਂ, ਕਿਉਂਕਿ ਬਹੁਤ ਵਾਰ ਪੁੱਛਿਆ ਜਾਂਦਾ ਹੈ ਕਿ ਜੀ ਖਾਲਿਸਤਾਨ ਦਾ ਰਾਜਸੀ ਢਾਂਚਾ ਕੀ ਹੋਏਗਾ, ਸੋਸ਼ਲ ਕੀ ਹੋਏਗਾ, ਕਨਸਟੀਟਿਊਸ਼ਨ ਕੀ ਹੋਏਗਾ। ਔਰ ਜਿਵੇਂ ਅਸੀਂ ਕੱਲ ਕਿਹਾ ਸੀ ਕਿ ਕਨਸਟੀਟਿਊਸ਼ਨ ਤਾਂ ਜਦੋਂ ਮੁਲਕ ਆਜ਼ਾਦ ਹੋ ਜਾਂਦੇ ਨੇ ਉਹਨਾਂ ਦੀ ਕਨਸਟੀਟਿਊਐਂਟ ਅਸੈਂਬਲੀ, ਉਹਨਾਂ ਦੇ ਸ਼ਹਿਰੀ ਆਪਸ ਡਿਸਕਸ ਡਿਬੇਟ ਕਰਕੇ ਬਣਾਉਂਦੇ ਨੇ। ਲੇਕਿਨ ਜਿਹੜੀ ਡੈਕਲੇਰੇਸ਼ਨ ਹੁੰਦੀ ਹੈ ਉਸ ਦੇ ਵਿੱਚ ਜਿਹੜੀ ਤੁਹਾਡੀ ਇੰਟੈਂਟ ਹੁੰਦੀ ਹੈ ਵੀ ਤੁਸੀਂ ਕਿਸ ਲਾਈਨ ਦੇ ਉੱਤੇ ਮੁਲਕ ਨੂੰ ਲਿਜਾਓਗੇ, ਤੁਹਾਡੇ ਮੁਲਕ ਦੀਆਂ ਬੁਨਿਆਦਾਂ ਕੀ ਹੋਣਗੀਆਂ। ਸੋ ਉਹਦੇ 'ਚ ਅਸੀਂ ਜਿਹੜਾ ਖਾਲਿਸਤਾਨ ਦਾ ਐਲਾਨਨਾਮਾ 29 ਅਪ੍ਰੈਲ 1986 ਦਾ, ਉਸ ਦੇ ਕੁਝ ਹਿੱਸੇ ਨੂੰ ਸਾਂਝਾ ਕੀਤਾ ਸੀ। ਔਰ ਉਸ ਤੋਂ ਅੱਗੇ ਜਿੱਥੇ ਕੱਲ ਅਸੀਂ ਛੱਡਿਆ ਸੀ, ਔਰ ਜਿਨ੍ਹਾਂ ਨੇ ਵੀ ਪਿਛਲਾ ਸ਼ੋਅ ਨਹੀਂ ਦੇਖਿਆ ਉਹ ਪਹਿਲੇ ਨੂੰ ਦੇਖਣਗੇ, ਫਿਰ ਹੀ ਅੱਜ ਦੇ ਇਸ ਪਾਰਟ ਨਾਲ ਕਨੈਕਟ ਕਰ ਸਕਣਗੇ। ਇੱਥੋਂ ਸ਼ੁਰੂਆਤ ਹੈ ਕੱਲ ਤੋਂ ਅੱਗੇ। ਖਾਲਿਸਤਾਨ ਦਾ ਨਾਅਰਾ ਜੋ ਕਈ ਸਾਲਾਂ ਤੋਂ ਸਿੱਖ ਸੰਗਤਾਂ ਅਤੇ ਸਿੱਖ ਨੌਜਵਾਨਾਂ ਦੇ ਹਿਰਦਿਆਂ ਨੂੰ ਟੁੰਬਦਾ ਚਲਾ ਆ ਰਿਹਾ ਹੈ
ਅਤੇ ਜਿਸ ਦੀ ਨੀਂਹ ਰੱਖਣ ਦਾ ਜ਼ਿਕਰ ਸ਼੍ਰੀਮਾਨ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਾਂ ਵਾਲਿਆਂ ਨੇ 3 ਜੂਨ 1984 ਨੂੰ ਸ਼੍ਰੀ ਦਰਬਾਰ ਸਾਹਿਬ ਅਤੇ ਸ਼੍ਰੀ ਅਕਾਲ ਤਖਤ ਸਾਹਿਬ ਉੱਪਰ ਭਾਰਤ ਦੀ ਹਿੰਦੂ ਸਰਕਾਰ ਵੱਲੋਂ ਫੌਜੀ ਹਮਲੇ ਦੇ ਆਰੰਭ ਸਮੇਂ ਕੀਤਾ ਸੀ। ਸਿੱਖ ਸੰਗਤਾਂ ਨੇ ਇਸ ਵਿਚਾਰ ਦੀ ਬੜੇ ਹਰਸ਼ ਅਤੇ ਉਲਾਸ ਨਾਲ 13 ਅਪ੍ਰੈਲ 1986 ਨੂੰ ਸੱਦੇ ਗਏ ਸਰਬੱਤ ਖਾਲਸਾ ਸਮੇਂ ਪ੍ਰੋੜਤਾ ਕੀਤੀ ਸੀ। ਸਿੱਖ ਸੰਗਤਾਂ ਆਪਣੀ ਰੋਜ਼ ਦੀ ਅਰਦਾਸ ਸਮੇਂ ਰਾਜ ਕਰੇਗਾ ਖਾਲਸਾ ਦਾ ਸੰਕਲਪ ਦੁਹਰਾਉਂਦੀਆਂ ਹਨ, ਪਰ ਅੱਜ ਗੁਰੂ ਦੀ ਅਪਾਰ ਕਿਰਪਾ ਦੁਆਰਾ ਉਹ ਖਾਲਿਸਤਾਨ ਦਾ ਸੰਕਲਪ ਮੂਰਤੀਮਾਨ ਕੀਤਾ ਜਾ ਰਿਹਾ ਹੈ। ਦਮਦਮੀ ਟਕਸਾਲ ਵੱਲੋਂ ਸੱਦੇ ਗਏ ਸਰਬੱਤ ਖਾਲਸਾ ਸਮੇਂ ਸਥਾਪਿਤ ਕੀਤੀ ਗਈ 5 ਮੈਂਬਰੀ ਪੰਥਕ ਕਮੇਟੀ ਅੱਜ ਖਾਲਿਸਤਾਨ ਦਾ ਐਲਾਨ ਕਰਦੀ ਹੈ। ਅੱਛਾ, ਸੋ ਇਸ ਪੈਰਾਗ੍ਰਾਫ ਦੇ ਵਿੱਚ ਦੋ ਮੁੱਖ ਤੌਰ ਤੇ ਉਭਰਦਾ ਹੈ ਕਿ ਭਾਈ ਜਦੋਂ ਅਸੀਂ ਰਾਜ ਕਰੇਗਾ ਖਾਲਸਾ ਪੜ੍ਹਦੇ ਹਾਂ ਤੇ ਜ਼ਾਹਰ ਹੈ ਕਿ ਇਹ ਸਾਡਾ ਨਿਸ਼ਾਨਾ ਪੋਲੀਟੀਕਲ ਸੋਵਰਨਿਟੀ ਦਾ ਹੈ। ਬਿਲਕੁਲ ਅਜੋਕੇ ਕੰਟੈਕਸਟ ਦੇ ਵਿੱਚ ਜਦੋਂ ਧਰਮ ਯੁੱਧ ਮੋਰਚਾ ਸ਼ੁਰੂ ਕੀਤਾ ਗਿਆ, ਜਿਸ ਦੀ ਮੁੱਖ ਮੰਗ ਅਨੰਦਪੁਰ ਸਾਹਿਬ ਦਾ ਮਤਾ ਸੀ, ਜਿਹੜਾ ਭਾਰਤ ਦੇ ਵਿੱਚ ਇੱਕ ਟਰੂ ਫੈਡਰਲ ਢਾਂਚੇ ਦੀ ਗੱਲ ਕਰਦਾ ਸੀ ਕਿ 3 ਮਹਿਕਮੇ ਸੈਂਟਰ ਗਵਰਨਮੈਂਟ ਆਪਣੇ ਕੋਲ ਰੱਖੇ, ਡਿਫੈਂਸ, ਫੋਰਨ ਅਫੇਅਰਸ, ਕਰੰਸੀ, ਹੋਮ, ਬਾਕੀ ਸਟੇਟਾਂ ਨੂੰ ਆਟੋਨਮੀ ਦਿੱਤੀ ਜਾਏ, ਖੁਦ ਮੁਖਤਾਰੀ ਦਿੱਤੀ ਜਾਏ। ਲੇਕਿਨ ਉਸ ਦਾ ਜਵਾਬ ਜਿਹੜਾ ਹੈ ਉਹ ਟੈਂਕਾਂ ਤੋਪਾਂ ਦੇ ਹਮਲੇ ਨਾਲ ਦਿੱਤਾ। ਸੋ ਇਹਦੇ ਚ ਸੰਤ ਪਿੰਡਾਂ ਵਾਲਿਆਂ ਨੂੰ ਕੋਟ ਕੀਤਾ ਗਿਆ ਹੈ ਕਿ ਭਾਈ ਉਹਨਾਂ ਨੇ ਇਹ ਕਿਹਾ ਸੀ ਕਿ ਜੇ ਹਮਲਾ ਹੋਇਆ ਫੌਜੀ ਤੇ ਖਾਲਿਸਤਾਨ ਦੀ ਨੀਂਹ ਰੱਖੀ ਜਾਏਗੀ। ਦੂਸਰਾ ਨੁਕਤਾ ਉਹਦੇ ਚ ਉਹਨਾਂ ਨੇ ਕਿਹਾ ਵੀ ਫਿਰ ਇਸੇ ਹੀ ਨੁਕਤੇ ਨੂੰ 13 ਅਪ੍ਰੈਲ 1986 ਨੂੰ ਜਿਹੜਾ ਸਰਬੱਤ ਖਾਲਸਾ ਹੋਇਆ ਉਸ ਦੇ ਵਿੱਚ ਵੀ ਇਹਦੇ ਤੇ ਮੋਹਰ ਲਾਈ ਗਈ, ਔਰ ਅੱਜ ਜਿਹੜੀ 5 ਮੈਂਬਰੀ ਪੰਥਕ ਕਮੇਟੀ ਹੈ ਇਸ ਦਾ ਪ੍ਰੋਪਰ ਐਲਾਨ ਕਰਦੀ ਹੈ। ਖਾਲਸਾ ਪੰਥ ਅਤੇ ਸਭ ਸਿੱਖ ਸੰਗਤਾਂ, ਸਿੰਘਾਂ ਸਿੰਘਣੀਆਂ ਅਤੇ ਮਾਈ ਭਾਈ ਨੂੰ ਖਾਲਸਾ ਜੀ ਦਾ ਇਹ ਆਦੇਸ਼ ਸੁਣਾਇਆ ਜਾਂਦਾ ਹੈ ਤਾਂ ਜੋ ਅਸੀਂ ਸਾਰੇ ਆਪੋ ਆਪਣੀ ਥਾਂ ਤੇ ਆਪੋ ਆਪਣੀ ਸਥਿਤੀ ਮੁਤਾਬਕ ਇਸ ਸ਼ੁਭ ਕਾਰਜ ਦੀ ਪੂਰਤੀ ਲਈ ਆਪਣਾ ਤਨ ਮਨ ਧਨ ਅਰਪਈ ਬਣ ਕੇ ਗੁਰਸਾਖੀ ਪ੍ਰਵਾਨ ਚੜ੍ਹ ਸਕੀਏ। ਹੁਣ ਜਦੋਂ ਐਲਾਨ ਕੀਤਾ ਗਿਆ ਫਿਰ ਅਪੀਲ ਜਿਹੜੀ ਹੈ ਉਹ ਸਿੰਘਾਂ ਸਿੰਘਣੀਆਂ ਨੂੰ, ਸਮੂਹ ਖਾਲਸਾ ਪੰਥ ਨੂੰ ਸੀ ਕਿ ਤੁਸੀਂ ਆਪੋ ਆਪਣੀ ਸਥਿਤੀ ਮੁਤਾਬਕ ਕਿ ਤੁਸੀਂ ਜਿਸ ਸਿਚੁਏਸ਼ਨ ਚੋਂ ਕਿਵੇਂ ਤੁਸੀਂ ਕੌਮੀ ਕਾਰ ਖਾਲਿਸਤਾਨ ਦੀ ਬਣਤਰ ਚ ਮਦਦ ਕਰ ਸਕਦੇ ਹੋ, ਇਸ ਲਈ ਆਪਣਾ ਤਨ ਮਨ ਧਨ ਅਰਪਣ ਕਰਨ ਦਾ ਜਿਹੜਾ ਸੰਕਲਪ ਕਰੋ ਔਰ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਤਾਂ ਕਿ ਤੁਸੀਂ ਗੁਰੂ ਦਰ ਤੇ ਪ੍ਰਵਾਨ ਚੜ੍ਹ ਸਕੋ। ਮਰਨ ਮਨੁਸ਼ਾ ਸੂਰਿਆਂ ਹੱਕ ਹੈ, ਜੇ ਹੋਏ ਮਰਨ ਪਰਵਾਨੋ ਦੇ ਕਥਨ ਅਨੁਸਾਰ ਹਰ ਕੁਰਬਾਨੀ ਅਤੇ ਘਾਲਣਾ ਲਈ ਤਿਆਰ ਰਹਿਣ ਦਾ ਇਹ ਬਿਗਲ ਅੱਜ 5 ਮੈਂਬਰੀ ਪੰਥਕ ਕਮੇਟੀ ਸੰਗਤਾਂ ਨੂੰ ਦਿੰਦੀ ਹੈ। ਹੁਣ ਇਹ ਗੁਰਬਾਣੀ ਦੀ ਤੁਕ ਹੈ ਕਿ ਭਾਈ ਹਮੇਸ਼ਾ ਸੱਚ ਦੇ ਰਸਤੇ ਤੇ ਕੁਰਬਾਨ ਹੋਣ ਦੀ ਮਨਸ਼ਾ ਰੱਖਣਾ, ਡਿਜ਼ਾਇਰ ਰੱਖਣਾ, ਇਹ ਹਰ ਇੱਕ ਦਾ ਹੱਕ ਹੈ। ਸਾਡਾ ਮਰਨ ਮਨਸ਼ਾ ਸੂਰਿਆਂ ਹੱਕ ਹੈ, ਜਿਹੜੇ ਸੂਰਬੀਰ ਨੇ, ਬਹਾਦਰ ਨੇ, ਰੱਬ ਦੇ ਰਸਤੇ ਤੇ ਹੱਕ ਸੱਚ ਇਨਸਾਫ ਦੇ ਰਸਤੇ ਤੇ ਤੁਰੇ ਹੋਏ ਨੇ, ਉਹਨਾਂ ਦੀ ਡਿਜ਼ਾਇਰ ਹੱਕ ਹੈ। ਪਰ ਅਲਟੀਮੇਟਲੀ ਇਹ ਰੱਬ ਦੇ ਹੱਥ ਹੈ ਕਿ ਕਿਹੜੀ ਸ਼ਹਾਦਤ ਨੂੰ ਰੱਬ ਨੇ ਪ੍ਰਵਾਨ ਕਰਨਾ। ਸੋ ਮਰਨ ਮਨਸ਼ਾ ਸੂਰਿਆਂ ਹੱਕ ਹੈ, ਜੇ ਹੋਏ ਮਰਨ ਪਰਵਾਨੋ ਦੇ ਕਥਨ ਅਨੁਸਾਰ ਅਸੀਂ ਉਹਨਾਂ ਨੇ ਪੰਥ ਨੂੰ ਕਾਲ ਦਿੱਤੀ ਹੈ ਔਰ ਕਿ ਭਾਈ 5 ਮੈਂਬਰੀ ਪੰਥਕ ਕਮੇਟੀ ਨੇ ਬਿਗਲ ਵਜਾ ਦਿੱਤਾ ਹੈ ਤੇ ਹੁਣ ਕੁਰਬਾਨੀ ਦੇ ਲਈ ਤਿਆਰ ਰਹੋ। ਖਾਲਸਾ ਪੰਥ ਦੀ ਮਨਸ਼ਾ ਪ੍ਰੇਮ ਅਤੇ ਪਿਆਰ ਨਾਲ ਗੁਰੂ ਦੀ ਮਿਹਰ ਨਾਲ ਕਾਰਜ ਸਿੱਧੀ ਕਰਨਾ ਹੈ। ਸਾਡਾ ਨਾ ਕੋ ਬੈਰੀ ਨਹੀਂ ਬਗਾਨਾ, ਸਗਲ ਸੰਗ ਹਮਕੋ ਬਨ ਆਈ ਦਾ ਪ੍ਰੋਗਰਾਮ ਹੈ। ਅਸੀਂ ਕੋਈ ਉਥਲ ਪੁਥਲ ਅਤੇ ਅਜਾਈ ਲਹੂ ਡੋਲਣ ਦੇ ਹੱਕ ਵਿੱਚ ਨਹੀਂ ਅਤੇ ਦੂਸਰਿਆਂ ਪਾਸੋਂ ਵੀ ਇਹੀ ਆਸ ਕਰਦੇ ਹਾਂ। ਭਾਰਤ ਦੀ ਹਿੰਦੂ ਬਹੁ ਗਿਣਤੀ ਅਤੇ ਸਰਕਾਰ ਦੇ ਸਾਹਮਣੇ ਸਾਰੇ ਮਸਲੇ ਗੱਲਬਾਤ ਰਾਹੀਂ ਨਜਿੱਠਣ ਲਈ ਆਪਣਾ ਸੰਕਲਪ ਜ਼ਾਹਰ ਕਰਦੇ ਹਾਂ। ਅਸੀਂ ਆਸ ਕਰਦੇ ਹਾਂ ਕਿ ਭਾਰਤ ਸਰਕਾਰ ਬ੍ਰਾਹਮਣਵਾਦ ਦੀ ਕੁਟਲ ਨੀਤੀ ਤੋਂ ਪ੍ਰਭਾਵਿਤ ਨਾ ਹੁੰਦਿਆਂ ਅਸਲੀ ਨੂੰ ਅਸਲੀ ਰੂਪ ਵਿੱਚ ਗ੍ਰਹਿਣ ਕਰੇਗੀ ਅਤੇ ਖਾਲਿਸਤਾਨ ਦੀ ਹੋਂਦ ਨੂੰ ਰਾਜਸੀ ਮਾਨਤਾ ਦੇਵੇਗੀ। ਇਹੋ ਹੀ ਭਾਰਤ ਦਾ ਅਸਲੀ ਸੱਤਿਆਗ੍ਰਹਿ ਹੋਵੇਗਾ। ਹੁਣ ਜਦੋਂ ਡੈਕਲੇਰੇਸ਼ਨ ਕਰ ਦਿੱਤੀ, ਕੌਮ ਨੂੰ ਕਾਲ ਦਿੱਤੀ ਕਿ ਭਾਈ ਤਿਆਰ ਬਰ ਤਿਆਰ, ਤਨ ਮਨ ਧਨ ਨਾਲ ਰਹੋ, ਹੁਣ ਉਹ ਸੰਬੋਧਿਤ ਹੋਏ ਭਾਰਤ ਦੀ ਸਰਕਾਰ ਵੱਲ ਕਿ ਭਾਈ ਜਿਹੜਾ ਪੰਥ ਹੈ ਅਸੀਂ ਬੇਮਤਲਬ ਨਾ ਟਕਰਾ ਚਾਹੁੰਦੇ ਹਾਂ ਤੇ ਅਜਾਈ ਲਹੂ ਡੋਲਣ ਦੇ ਹੱਕ 'ਚ ਨਹੀਂ। ਮਤਲਬ ਅਸੀਂ ਨਹੀਂ ਚਾਹੁੰਦੇ ਕਿ ਬਿਨਾਂ ਵਜ੍ਹਾ ਕਿਸੇ ਦਾ ਵੀ ਖੂਨ ਡੋਲੇ। ਬਿਲਕੁਲ
ਔਰ ਹਰ ਮਸਲੇ ਨੂੰ ਅਸੀਂ ਪਿਆਰ ਨਾਲ ਤੇ ਪਿਆਰ ਨਾਲ ਹੀ ਹੱਲ ਕਰਨਾ ਚਾਹੁੰਦੇ, ਕਿਉਂਕਿ ਸਾਡਾ ਤਾਂ ਸਿਧਾਂਤ ਹੀ ਇਹ ਹੈ, ਨਾ ਕੋ ਵੈਰੀ ਨਹੀਂ ਬੇਗਾਨਾ ਸਗਲ ਸੰਗ ਹਮਕੋ ਬਨਾਈ। ਔਰ ਅਸੀਂ ਜਿਹੜਾ ਹੁਣ ਭਾਰਤ ਸਰਕਾਰ ਦੇ ਸਾਹਮਣੇ ਇਹ ਆਪਣੀ ਡਿਜ਼ਾਇਰ ਐਕਸਪ੍ਰੈਸ ਕਰਦੇ ਹਾਂ ਕਿ ਭਾਈ ਅਸੀਂ ਗੱਲਬਾਤ ਰਾਹੀਂ ਜਿਹੜਾ ਇਹਨਾਂ ਮਸਲਿਆਂ ਨੂੰ ਹੱਲ ਕਰਨਾ ਚਾਹੁੰਦੇ ਕਿ, ਔਰ ਅਸੀਂ ਇਹ ਆਸ ਕਰਦੇ ਹਾਂ ਕਿ ਭਾਰਤ ਸਰਕਾਰ ਬ੍ਰਾਹਮਣਵਾਦ ਦੀ ਕੁਟਲ ਨੀਤੀ ਤੋਂ ਪ੍ਰਭਾਵਿਤ ਨਹੀਂ ਹੋਏਗੀ ਸਾਡੇ ਨਾਲ ਡੀਲ ਕਰਦੇ ਹਾਂ, ਔਰ ਉਹ ਸੱਚਾਈ ਦੇ ਉੱਤੇ ਖਲੋ ਕੇ ਖਾਲਿਸਤਾਨ ਨੂੰ ਮਾਨਤਾ ਦੇਗੀ, ਖਾਲਿਸਤਾਨ ਦੀ ਹੋਂਦ ਨੂੰ ਮਾਨਤਾ ਦੇਵੇਗੀ। ਤੇ ਜੇ ਭਾਰਤ ਨੇ ਆਪਣੇ ਆਪ ਨੂੰ ਸੱਤਿਆਗ੍ਰਹਿ ਮੰਨਣ ਵਾਲਾ ਗਾਂਧੀ ਦੀ ਲੈਗੇਸੀ ਦਾ ਪੁਜਾਰੀ ਬਣਾਇਆ ਹੋਇਆ, ਤੇ ਭਾਰਤ ਦਾ ਅਸਲੀ ਸੱਤਿਆਗ੍ਰਹਿ ਹੀ ਹੋਏਗਾ ਕਿ ਉਹ ਸਿੱਖਾਂ ਨੂੰ ਜਿਹੜਾ ਖਾਲਿਸਤਾਨ ਨੂੰ ਸਿਆਸੀ ਤੌਰ ਦੇ ਉੱਤੇ ਰੈਕਗਨਾਈਜ਼ ਕਰੇ। ਬਿਲਕੁਲ। ਹੁਣ ਰਾਜਸੀ ਮਾਨਤਾ, ਇੱਕ ਪਾਸੇ ਉਹਨਾਂ ਨੇ ਇੰਡੀਅਨ ਸਟੇਟ ਨੂੰ ਕਿਹਾ, ਫਿਰ ਪੰਥਕ ਕਮੇਟੀ ਨੇ ਐਡਰੈਸ ਦੂਸਰੀਆਂ ਹਕੂਮਤਾਂ ਨੂੰ ਕੀਤਾ। ਖਾਲਸਾ ਪੰਥ ਦੁਨੀਆ ਦੀਆਂ ਸਭ ਸਰਕਾਰਾਂ ਪਾਸੋਂ, ਖਾਸ ਕਰਕੇ ਅਮਰੀਕਾ, ਇੰਗਲੈਂਡ, ਪਾਕਿਸਤਾਨ, ਚੀਨ, ਕੈਨੇਡਾ, ਵੈਸਟ ਜਰਮਨੀ ਅਤੇ ਵਾਰਸਾ ਸੰਧੀ ਦੇਸ਼ਾਂ ਜਿਨ੍ਹਾਂ ਵਿੱਚ ਇਟਲੀ, ਫਰਾਂਸ, ਜਾਪਾਨ, ਸ੍ਰੀਲੰਕਾ, ਨੇਪਾਲ, ਬਰਮਾ, ਭੂਟਾਨ, ਬੰਗਲਾਦੇਸ਼, ਈਰਾਨ, ਇਰਾਕ, ਸਾਊਦੀ ਅਰੇਬੀਆ, ਇਜ਼ਰਾਈਲ, ਇਕਵਾਡੋਰ ਆਦਿ ਸਭ ਸਰਕਾਰਾਂ ਪਾਸੋਂ ਰਾਜਸੀ ਮਾਨਤਾ ਦੀ ਮੰਗ ਕਰਦਾ ਹੈ। ਯੂਐਨਓ ਤੇ ਉਸਦੇ ਸਾਰੇ ਮੈਂਬਰ ਦੇਸ਼ਾਂ ਤੋਂ ਵੀ ਅਸੀਂ ਰਾਜਸੀ ਮਾਨਤਾ ਦੀ ਮੰਗ ਕਰਦੇ। ਇਹ ਬੜਾ ਇੰਪੋਰਟੈਂਟ ਹੈ। ਔਰ ਉਹਦੇ ਜਿੱਥੇ ਉਹਨਾਂ ਨੇ ਯੂਰਪੀਅਨ ਯੂਨੀਅਨ ਵਾਲੇ ਮੁਲਕਾਂ ਨੂੰ ਐਡਰੈਸ ਕੀਤਾ, ਵਾਰਸਾ ਸੰਧੀ ਵਾਲਿਆਂ ਨੂੰ ਐਡਰੈਸ ਕੀਤਾ। ਹੁਣ ਇਹ ਦੋਨੋਂ ਪਾਸੇ ਨੇ, ਇੱਕ ਪਾਸੇ ਨੈਟੋ ਸੀ, ਇੱਕ ਪਾਸੇ ਵਾਰਸਾ ਮੁਲਕ ਸੀ, ਸੋ ਦੋਨਾਂ ਨੂੰ ਉਹਨਾਂ ਨੇ ਕਿਹਾ, ਨਾਲ ਦੀ ਨਾਲ ਯੂਐਨ ਦੇ ਮੈਂਬਰ ਦੇਸ਼ਾਂ ਨੂੰ। ਪਰ ਇਹਦੇ ਚ ਇੱਕ ਜਿਹੜੀ ਬੜਾ ਇੰਟਰਸਟਿੰਗ ਮੁਲਕ ਹੈ ਇਕਵਾਡੋਰ, ਬਹੁਤ ਘੱਟ ਲੋਕਾਂ ਨੂੰ ਪਤਾ ਹੈ ਕਿ ਇੱਕ ਸਟੇਜ ਤੇ ਇਕਵਾਡੋਰ ਨੇ ਲਗਭਗ ਮਾਨਤਾ ਦੇ ਦਿੱਤੀ ਸੀ ਖਾਲਿਸਤਾਨ ਨੂੰ। ਖਾਲਿਸਤਾਨ ਦੀ ਐਮਬੈਸੀ ਵੀ ਉਹਨਾਂ ਨੇ ਖੋਲ ਦਿੱਤੀ ਸੀ, ਔਰ ਉਹਨਾਂ ਨੂੰ ਇਹ ਪਤਾ ਸੀ ਕਿ ਵੀ ਸਿੱਖ ਬਹੁਤ ਮਿਹਨਤੀ ਕਿਸਾਨ ਨੇ, ਜ਼ਮੀਨਾਂ ਆਬਾਦ ਕਰਨਗੇ। ਪਰ ਜਿਉਂ ਹੀ ਇਹ ਸਾਰਾ ਹੋਇਆ, ਇੰਡੀਅਨ ਗਵਰਨਮੈਂਟ ਨੇ ਉੱਥੇ ਆਪਣਾ ਜ਼ੋਰ ਲਾ ਕੇ ਜਿਹੜਾ ਇਕਵਾਡੋਰ ਦਾ ਪ੍ਰੈਜ਼ੀਡੈਂਟ ਸਿੱਖਾਂ ਨਾਲ ਸਿੰਪੈਥਾਈਜ਼ ਕਰਦਾ ਸੀ ਉਹਦਾ ਤਖਤਾ ਪਲਟ ਦਿੱਤਾ ਸੀ, ਔਰ ਉੱਥੋਂ ਜਿਹੜਾ ਫਿਰ ਉਹ ਸਾਰਾ ਗੱਲ ਨਵੇਂ ਜਿਹੜੇ ਆਏ ਉਹ ਪ੍ਰੋ ਇੰਡੀਆ ਹੀ ਸੀ। ਸੋ ਇਹ ਇਸ ਮਾਮਲੇ ਦੇ ਵਿੱਚ ਇੱਕ ਬੜੀ ਯੂਨੀਕ ਗੱਲ ਹੈ ਕਿ ਕਿਉਂਕਿ ਉਸ ਵੇਲੇ ਇਕਵਾਡੋਰ ਦੇ ਨਾਲ ਕਿਸੇ ਲੈਵਲ ਦੇ ਉੱਤੇ ਗੱਲਬਾਤ ਚੱਲ ਰਹੀ ਸੀ, ਔਰ ਬੜੇ ਬਰੀਫ ਅਰਸੇ ਦੇ ਲਈ ਇਕਵਾਡੋਰ ਨੇ ਈਵਨ ਖਾਲਿਸਤਾਨ ਦੇ ਪਾਸਪੋਰਟਾਂ ਨੂੰ ਵੀ ਰੈਕਗਨਾਈਜ਼ ਕੀਤਾ ਸੀ। ਬਿਲਕੁਲ। ਅਸੀਂ ਆਸ ਕਰਦੇ ਹਾਂ ਕਿ ਖਾਲਿਸਤਾਨ ਦੀ ਨਵੀਂ ਬਣਨ ਵਾਲੀ ਸਰਕਾਰ ਛੇਤੀ ਤੋਂ ਛੇਤੀ ਹੋਂਦ ਵਿੱਚ ਆ ਜਾਏਗੀ, ਪਰ ਇਹ ਰਾਜਸੀ ਮਾਨਤਾ ਦੀ ਮੰਗ ਪੰਥ ਆਪਣੀ ਇਸ ਸਰਕਾਰ ਵੱਲੋਂ ਹੀ ਮੰਗ ਰਿਹਾ ਹੈ, ਤਾਂ ਜੋ ਮਾਨਤਾ ਦੀ ਦੇਰੀ ਕਾਰਨ ਪੈਦਾ ਹੋਣ ਵਾਲੇ ਮਸਲੇ ਖੜੇ ਹੋਣ ਤੋਂ ਪਹਿਲਾਂ ਹੀ ਰੋਕੇ ਜਾ ਸਕਣ। ਭਾਰਤ ਸਰਕਾਰ ਤੋਂ ਮਾਨਤਾ ਦੀ ਮੰਗ ਅਸੀਂ ਪਹਿਲਾਂ ਹੀ ਕਰ ਚੁੱਕੇ ਹਾਂ, ਤਾਂ ਕਿ ਚੰਗੇ ਗੁਆਂਢੀਆਂ ਵਾਲਾ ਵਾਤਾਵਰਨ ਮੌਜੂਦਾ ਪੰਜਾਬ ਤੇ ਸਾਰੇ ਭਾਰਤ ਵਿੱਚ ਅਮਨ ਚੈਨ, ਭਾਈ ਭਰਪਨ ਅਤੇ ਸਹਿਨਸ਼ੀਲਤਾ ਨੂੰ ਉਭਾਰੇ ਅਤੇ ਅਜੋਕੇ ਸਮੇਂ ਦੀ ਕੁੜੱਤਣ ਸਮਾਪਤ ਕੀਤੀ ਜਾ ਸਕੇ। ਹੁਣ ਇੱਥੇ ਦੋ ਨੁਕਤੇ ਸੀ, ਕਿਉਂਕਿ 5 ਮੈਂਬਰੀ ਪੰਥਕ ਕਮੇਟੀ ਧਾਰਮਿਕ ਔਰ ਰਾਜਸੀ ਅਗਵਾਈ ਦੇ ਲਈ ਜਿਹੜੀ ਹੈ ਉਹ ਸਰਬੱਤ ਖਾਲਸਾ ਨੇ ਥਾਪੀ ਸੀ, ਪਰ ਜਦੋਂ ਮਾਨਤਾ ਮੰਗੀ ਜਾਂਦੀ ਹੈ ਜਾਂ ਮਾਨਤਾ ਮਿਲਦੀ ਹੈ ਜਾਂ ਕੋਈ ਹਕੂਮਤ ਰਨ ਹੁੰਦੀ ਹੈ ਤਾਂ ਗਵਰਨਮੈਂਟ ਟੂ ਗਵਰਨਮੈਂਟ ਲੈਵਲ ਹੁੰਦੀ ਹੈ। ਸੋ 5 ਮੈਂਬਰਾਂ ਨੇ ਇਹ ਤਾਂ ਕਲੇਮ ਨਹੀਂ ਕੀਤਾ ਵੀ ਅਸੀਂ ਖਾਲਿਸਤਾਨ ਦੀ ਹਕੂਮਤ ਹੈ। ਸੋ ਉਹਨਾਂ ਨੇ ਇਹ ਰਿਜ਼ੋਲਵ ਕੀਤਾ ਸੀ, ਜਿਹੜਾ ਪੂਰਾ ਨਹੀਂ ਹੋ ਸਕਿਆ, ਕਿ ਬਹੁਤ ਜਲਦੀ ਜਿਹੜਾ ਸਾਡੀ ਗਵਰਨਮੈਂਟ, ਹਾਲਾਂ ਉਸ ਤੋਂ ਬਾਅਦ ਜਲਾਵਤਨ ਸਰਕਾਰਾਂ 3-4 ਬਣੀਆਂ, ਹਰ ਇੱਕ ਨੇ ਆਪੋ ਆਪਣਾ ਜਿਹੜਾ ਡਮਰੂ ਵਜਾਇਆ, ਉਹ ਇੱਕ ਵੱਖਰਾ ਵਿਸ਼ਾ ਹੈ। ਲੇਕਿਨ ਇਹ ਇਸ ਦੀ ਇੰਟੈਂਟ ਇਹ ਸੀ ਕਿ ਵੀ ਅਸੀਂ ਜਿਹੜੀ ਹੈ ਇਸ ਲਈ ਮਾਨਤਾ ਦੀ ਮੰਗ ਕਰ ਰਹੇ ਹਾਂ ਤਾਂ ਕਿ ਮਾਨਤਾ ਮਿਲਣ ਤੋਂ ਬਾਅਦ ਜਿਹੜੀ ਸਾਡੇ ਵੱਲੋਂ ਜਿਹੜੀ ਸਰਕਾਰ ਹੋਂਦ ਚ ਆਏਗੀ ਉਹਨਾਂ ਦੇ ਨਾਲ ਗੱਲਬਾਤ ਹੋਏ। ਔਰ ਭਾਰਤ ਨੂੰ ਵੀ ਇਹ ਕਿਹਾ ਕਿ ਭਾਈ ਤੁਸੀਂ ਸਾਡੇ ਗੁਆਂਢੀ ਰਹਿਣਾ, ਅਲਟੀਮੇਟਲੀ ਜਮਨਾ ਪਾਰ ਦਰਿਆ ਦਾ ਕੰਢਾ ਹੀ ਹੁੰਦਾ ਨਾ, ਇਧਰੋਂ ਅਸੀਂ ਵਾਘਾ ਤੋਂ ਜਮਨਾ ਤੱਕ ਜਾਣਾ, ਜਮਨਾ ਦੇ ਦੂਜੇ ਪਾਸੇ ਗੰਗਾ ਜਮਨਾ ਵਾਲੇ ਇਹਨਾਂ ਨੇ ਹੋਣਾ, ਵੀ ਗੁਆਂਢੀ ਤਾਂ ਅਸੀਂ ਰਹਿਣਾ ਹੀ। ਸੋ ਬਜਾਏ ਕਿ ਕੁੜਿੱਤਣ ਪੈਦਾ ਹੋਏ ਜਾਂ ਹੋਰ ਨਾਜਾਇਜ਼ ਬਲੱਡ ਸ਼ੈਡ ਹੋਏ, ਜਿਵੇਂ ਉੱਪਰ ਕਿਹਾ ਗਿਆ ਸੀ, ਤੁਸੀਂ ਸਾਨੂੰ ਜਿਹੜਾ ਉਹ ਮਾਨਤਾ ਦਿਓ ਤਾਂ ਕਿ ਅਮਨ ਚੈਨ ਔਰ ਭਰਪਣ ਤੇ ਸਹਿਨਸ਼ੀਲਤਾ ਇਸ ਦਾ ਉਭਾਰ ਹੋਏ। ਭਾਰਤ ਸਰਕਾਰ ਨੂੰ ਚਾਹੀਦਾ ਹੈ ਕਿ ਖਾਲਿਸਤਾਨ ਦੀ ਹੋਂਦ ਵਿੱਚ ਆ ਜਾਣ ਨਾਲ ਸਾਰੀਆਂ ਰਾਜਸੀ
फौजी ਅਤੇ ਸਿਆਸੀ ਕਾਰਵਾਈਆਂ ਕਰੇ, ਜਿਸ ਤਰ੍ਹਾਂ ਫੌਜੀ ਕਬਜ਼ਾ ਖਤਮ ਕਰਨਾ ਅਤੇ ਸਾਰੇ ਜ਼ਾਹਰਾਨਾ ਫੌਜੀ ਅਤੇ ਨੀਮ ਫੌਜੀ ਦਸਤਿਆਂ ਨੂੰ ਕੱਢਣਾ, ਸਰਕਾਰੀ ਅਤੇ ਪ੍ਰਬੰਧਕੀ ਢਾਂਚੇ ਨੂੰ ਖਾਲਿਸਤਾਨੀ ਆਦੇਸ਼ ਮੰਨਣ ਦੀ ਹਦਾਇਤ ਕੀਤੀ ਜਾਣੀ ਚਾਹੀਦੀ। ਹੁਣ ਇਹ ਵੀ ਭਾਰਤ ਸਰਕਾਰ ਨੂੰ ਐਡਰੈਸ ਹੈ ਕਿ ਉਹ ਕਿਉਂਕਿ ਖਾਲਿਸਤਾਨ ਦੀ ਅਸੀਂ ਹੁਣ ਡੈਕਲੇਰੇਸ਼ਨ ਕਰ ਦਿੱਤੀ ਹੈ ਔਰ ਇਸ ਲਈ ਭਾਰਤ ਇੱਥੇ ਆਪਣੀਆਂ ਫੌਜਾਂ ਔਰ ਨੀਮ ਫੌਜੀ ਦਸਤੇ ਸੈਂਟਰਲ ਫੋਰਸਿਸ CRPF ਔਰ BSF ਔਰ ਦੂਸਰੇ ਨੂੰ ਬਾਹਰ ਕੱਢੋ ਔਰ ਉਹਨਾਂ ਨੂੰ ਜਿਹੜਾ ਇਹ ਆਦੇਸ਼ ਦਿੱਤਾ ਜਾਏ ਕਿ ਜਿਹੜੀ ਖਾਲਿਸਤਾਨ ਦੀ ਹੁਣ ਹਕੂਮਤ ਬਣੇਗੀ ਉਸ ਦੇ ਆਰਡਰਸ ਨੂੰ ਉਹ ਓਬੇ ਕਰਨ। ਖਾਲਿਸਤਾਨ ਮੌਜੂਦਾ ਤਰਜੇ ਹਕੂਮਤ ਓਬਲੀਕ ਪ੍ਰਬੰਧਕੀ ਬਾਨਣੂ ਵਿੱਚ ਫਿਲਹਾਲ ਕੋਈ ਵੱਡੀ ਤਬਦੀਲੀ ਨਹੀਂ ਕਰਨਾ ਚਾਹੁੰਦਾ ਤਾਂ ਜੋ ਰੋਜ਼ ਦੇ ਕੰਮਾਂ ਕਾਰਾਂ ਵਿੱਚ ਵਿਘਨ ਨਾ ਪਵੇ। ਸਿਰਫ ਪੰਜਾਬ ਸਰਕਾਰ ਓਬਲੀਕ ਭਾਰਤ ਸਰਕਾਰ ਦੀਆਂ ਮੋਹਰਾਂ ਖਾਲਿਸਤਾਨ ਦੀਆਂ ਮੋਹਰਾਂ ਵਿੱਚ ਬਦਲ ਜਾਣਗੀਆਂ। ਹੁਣ ਉਹਨਾਂ ਨੇ ਕਿਹਾ ਜੀ ਅਸੀਂ ਅਜੇ ਫੌਰਨ ਜਿਹੜਾ ਤਰਜ਼ੇ ਹਕੂਮਤ ਜੋ ਚੱਲ ਰਿਹਾ ਉਹਨੂੰ ਐਸਾ ਹੀ ਰੱਖਣਾ ਚਾਹੁੰਦੇ ਸਿਰਫ ਪਹਿਲੀ ਸਟੈਪ ਦੇ ਤੌਰ ਤੇ ਜਿਹੜੀ ਇੰਡੀਅਨ ਗਵਰਨਮੈਂਟ ਦੀ ਸਟੈਂਪ ਹੈ ਉਸ ਦੀ ਥਾਂ ਤੇ ਖਾਲਿਸਤਾਨ ਦੀ ਮੋਹਰ ਲੱਗੇਗੀ ਜੋ ਵੀ ਸਰਕਾਰੀ ਆਰਡਰ ਹੋਣਗੇ ਤਾਂ ਕਿ ਕੋਈ ਵੀ ਵੱਡੀ ਉਥਲ ਪੁਥਲ ਨਾ ਹੋਏ। ਸਿੱਖ ਸੰਗਤਾਂ ਨੂੰ ਖਾਸ ਕਰਕੇ ਆਦੇਸ਼ ਦਿੱਤਾ ਜਾਂਦਾ ਹੈ ਕਿ ਉਹ ਸਬਰ ਅਤੇ ਸਹਿਨਸ਼ੀਲਤਾ ਤੋਂ ਕੰਮ ਲੈਣ। ਸਰਕਾਰੀ ਕਰਮਚਾਰੀਆਂ ਤੇ ਸਿੱਖ ਫੌਜੀਆਂ ਦੀ ਹਰ ਤਰ੍ਹਾਂ ਦੇ ਸਰਕਾਰੀ ਓਬਲੀਕ ਨੀਮ ਸਰਕਾਰੀ ਮੁਲਾਜ਼ਮਾਂ ਨੂੰ ਪੰਥ ਦੇ ਸਪਸ਼ਟ ਹੁਕਮਾਂ ਦੇ ਇੰਤਜ਼ਾਰ ਕਰਨੀ ਚਾਹੀਦੀ ਹੈ ਅਤੇ ਕਿਸੇ ਕਿਸਮ ਦੀ ਭੜਕਾਹਟ ਵਿੱਚ ਆਏ ਬਗੈਰ ਆਪਣੀ ਡਿਊਟੀ ਇਮਾਨਦਾਰੀ ਅਤੇ ਨਿਯਮ ਅਨੁਸਾਰ ਨਿਭਾਉਂਦੇ ਰਹਿਣਾ ਚਾਹੀਦਾ ਹੈ। ਇਹ ਆਦੇਸ਼ ਅਤ ਜ਼ਰੂਰੀ ਹੈ ਤਾਂ ਜੋ ਖਾਲਸੇ ਦੀ ਮਨਸ਼ਾ ਅਨੁਸਾਰ ਹਰ ਕਿਸਮ ਦੀ ਉਥਲ ਪੁਥਲ ਤੋਂ ਬਚਿਆ ਜਾ ਸਕੇ ਅਤੇ ਸਰਕਾਰੀ ਪ੍ਰਾਪਰਟੀ ਓਬਲੀਕ ਸਾਧਨਾਂ ਦਾ ਕੋਈ ਨੁਕਸਾਨ ਨਾ ਹੋ ਸਕੇ। ਹੁਣ ਇਹ ਆਦੇਸ਼ ਜਿਹੜਾ ਉਹ ਸਿੱਖ ਸੰਗਤਾਂ ਨੂੰ ਦਿੱਤਾ ਗਿਆ ਕਿ ਵੀ ਇਸ ਵੇਲੇ ਕੋਈ ਕਾਹਲੀ ਜਲਦਬਾਜ਼ੀ ਨਾ ਕਰੋ, ਸਬਰ ਤੇ ਸਹਿਨਸ਼ੀਲਤਾ 'ਚ ਰਹੋ ਔਰ ਇਸ ਵੇਲੇ ਜੋ ਤੁਸੀਂ ਡਿਊਟੀਆਂ ਕਰ ਰਹੇ ਹੋ ਜਿਹੜਾ ਫੌਜੀ ਹੈ, ਪੁਲਿਸੀ ਹੈ, ਸਿਵਲ ਸਰਵੈਂਟ ਉਹ ਆਪਣਾ ਕੰਮ ਕਰਦੇ ਰਹੋ ਤਾਂ ਕਿ ਜਿਹੜਾ ਬੇਮਤਲਬ ਕੋਈ ਉਥਲ ਪੁਥਲ ਨਾ ਹੋਏ ਔਰ ਸਰਕਾਰੀ ਜਾਇਦਾਦ ਦਾ ਕੋਈ ਨੁਕਸਾਨ ਨਾ ਹੋਵੇ। ਖਾਲਿਸਤਾਨ ਦੀ ਸਰਕਾਰ ਗਠਨ ਕਰਨ ਦਾ ਕੰਮ ਖਾਲਿਸਤਾਨ ਦੇ ਨਿਸ਼ਚਿਤ ਕੀਤੇ ਪ੍ਰਧਾਨ ਮੰਤਰੀ ਮੁਖੀ ਨੂੰ ਸੌਂਪ ਦਿੱਤਾ ਗਿਆ ਹੈ ਜਿਹੜਾ ਕਿ ਇਸ ਨੂੰ ਥੋੜੇ ਤੋਂ ਥੋੜੇ ਸਮੇਂ ਵਿੱਚ ਪੂਰਾ ਕਰਕੇ ਐਲਾਨ ਕਰ ਦੇਵੇਗਾ। ਸਭ ਸਿੱਖ ਸਿਆਸੀ ਜਥੇਬੰਦੀਆਂ ਨੂੰ ਆਦੇਸ਼ ਦਿੱਤਾ ਜਾਂਦਾ ਹੈ ਕਿ ਉਹ ਖਾਲਿਸਤਾਨ ਪ੍ਰਤੀ ਆਪਣੀ ਸਹਿਮਤੀ ਤੇ ਵਫਾਦਾਰੀ ਦਾ ਐਲਾਨ ਕਰਕੇ ਖਾਲਿਸਤਾਨ ਨੂੰ ਕਾਮਯਾਬ ਬਣਾਉਣ ਵਿੱਚ ਆਪਣਾ ਪੂਰਾ ਸਹਿਯੋਗ ਦੇਣ। ਇਸ ਸਮੇਂ ਮਤਭੇਦ ਪਿੱਛੇ ਪਾ ਕੇ ਪੰਥਕ ਏਕੇ ਦਾ ਸਬੂਤ ਦੇਣਾ ਹਰ ਸਿੱਖ ਦਾ ਫਰਜ਼ ਹੈ। ਹਾਲਾਂਕਿ ਜਿਹੜਾ ਇਹਦੇ 'ਚ ਕਿਹਾ ਗਿਆ ਸੀ ਕਿ ਭਾਈ ਅਸੀਂ ਉਹਦਾ ਪ੍ਰਧਾਨ ਮੰਤਰੀ ਥਾਪ ਦਿੱਤਾ ਹੈ ਔਰ ਇਹਦੇ ਬਾਰੇ ਐਲਾਨ ਕੀਤਾ ਜਾਏਗਾ, ਅਨਫੋਰਚੂਨੇਟਲੀ ਐਲਾਨ ਕਦੇ ਵੀ ਨਹੀਂ ਹੋ ਸਕਿਆ। ਇਸ ਦੇ ਡਿਫਰੈਂਟ ਰੀਜ਼ਨ ਨੇ, ਮੈਂ ਇਸ ਦੇ ਵਿੱਚ ਨਹੀਂ ਪਵਾਂਗਾ। ਪਰ ਉਹਨਾਂ ਨੇ ਸਿੱਖ ਜਿਹੜੀਆਂ ਸਿਆਸੀ ਔਰ ਧਾਰਮਿਕ ਜਮਾਤਾਂ ਸੀ ਉਹਨਾਂ ਨੂੰ ਇਹ ਜਿਹੜੀ ਬੇਨਤੀ ਜ਼ਰੂਰ ਕੀਤੀ ਕਿ ਉਹ ਖਾਲਿਸਤਾਨ ਦੇ ਲਈ ਆਪਣੀ ਵਫਾਦਾਰੀ ਦਾ ਐਲਾਨ ਕਰਨ। ਹੁਣ ਅਸੀਂ ਸੋਸ਼ਲ ਸਟਰਕਚਰ ਦੀ ਗੱਲ ਕਿ ਕੀ ਹੋਏਗਾ, ਸਮਾਜਿਕ ਢਾਂਚਾ। ਖਾਲਿਸਤਾਨ ਗੁਰੂ ਆਸ਼ੇ ਅਨੁਸਾਰ ਆਪਣਾ ਸਮਾਜਿਕ ਢਾਂਚਾ ਜਬ ਲਗ ਖਾਲਸਾ ਰਹੇ ਨਿਆਰਾ ਤਬ ਲਗ ਤੇਜ ਦਿਓ ਮੈਂ ਸਾਰਾ ਦੇ ਆਧਾਰ ਤੇ ਬਣਾਏਗਾ। ਮਨੁੱਖਤਾ ਅਤੇ ਪਛੜੇ ਹੋਏ ਪੇਂਡੂ ਸਮਾਜ ਨੂੰ ਵੇਚ ਖਾਣ ਲੁੱਟ ਖਸੁੱਟ ਦੀ ਆਗਿਆ ਨਹੀਂ ਦੇਵੇਗਾ। ਖਾਲਸਾ ਮੁਨਾਫਾਖੋਰੀ, ਬਲੈਕ ਮਾਰਕੀਟ, ਮਿਲਾਵਟ ਅਤੇ ਅਜਿਹੀਆਂ ਹੋਰ ਸਮਾਜਿਕ ਤਰੁੱਟੀਆਂ ਨੂੰ ਬਰਦਾਸ਼ਤ ਨਹੀਂ ਕਰੇਗਾ ਅਤੇ ਨਾ ਹੀ ਲੋਕਾਂ ਨੂੰ ਮਨੋਵਿਗਿਆਨਕ ਢੰਗ ਨਾਲ ਬੌਣੇ ਬਣਾਉਣ ਦੀ ਆਗਿਆ ਦੇਵੇਗਾ। ਹੁਣ ਇਹ ਬੜਾ ਅਹਿਮ ਹੈ ਕਿ ਅੱਜ ਜਦੋਂ ਅਸੀਂ ਭਾਰਤੀ ਸਿਸਟਮ ਦੇ ਅੰਦਰ ਦੇਖਦੇ ਹਾਂ ਤੇ ਉੱਤੋਂ ਥੱਲੇ ਤੱਕ ਕਰਪਸ਼ਨ ਨੇ ਟੇਕ ਓਵਰ ਕੀਤਾ ਹੋਇਆ। ਉਹ ਕਰਪਸ਼ਨ ਸਿਰਫ ਸਰਕਾਰੀ ਅਦਾਰਿਆਂ ਤੱਕ ਹੀ ਮਹਿਦੂਦ ਨਹੀਂ ਹੈ। ਤੁਸੀਂ ਬਲੈਕ ਮਾਰਕੀਟਿੰਗ ਕਿਸ ਢੰਗ ਦੇ ਨਾਲ ਜਿਹੜਾ ਐਕਸਪਲੋਇਟ ਕੀਤਾ ਜਾਂਦਾ ਹੈ ਔਰ ਕਿਵੇਂ ਸਮਾਜ ਦਾ ਇੱਕ ਵਰਗ ਜਿਹੜਾ ਆਲਮੋਸਟ 3% ਉਹਨਾਂ ਦੀ ਆਬਾਦੀ ਹੈ ਉਹਨੇ ਬਾਕੀ ਸਭ ਨੂੰ ਇਹਨਾਂ 75 ਸਾਲਾਂ 'ਚ ਜੇ ਕਹਿਣਾ ਹੋਏ ਤਾਂ ਕਿਸ ਤਰ੍ਹਾਂ ਗੁਰਬਤ ਦੇ ਵਿੱਚ ਧੱਕਿਆ। ਸੋ ਮੁੱਢਲੇ ਤੌਰ ਦੇ ਉੱਤੇ ਜਦੋਂ ਅਸੀਂ ਖਾਲਸੇ ਦੇ ਕਨਸੈਪਟ 'ਚ ਯੂਨੀਕਨੈਸ ਔਰ ਉਸ 10ਵੇਂ ਪਾਤਸ਼ਾਹ ਦੇ ਇਸ ਫਰਮਾਨ ਨੂੰ ਕੋਟ ਕੀਤਾ ਗਿਆ ਕਿ ਕਿਉਂਕਿ ਖਾਲਸਾ ਨਿਆਰਾ ਹੈ, ਸਾਡਾ ਸਮਾਜਿਕ ਢਾਂਚਾ ਜਬਲਾ ਖਾਲਸਾ ਰਹੇ ਨਿਆਰਾ ਜੋ ਗੁਰੂ ਦਾ ਨੇ ਸਾਜਿਆ ਹੋਇਆ ਉਸ ਦੇ ਆਧਾਰ ਦੇ ਉੱਤੇ ਹੋਏਗਾ
ਔਰ ਇਨਸਾਨੀਅਤ ਪਹਿਲਾ ਮਜ਼ਹਬ ਹੋਏਗਾ ਇਸ ਖਾਲਿਸਤਾਨ ਮੁਲਕ ਦੇ ਅੰਦਰ ਤੇ ਪਿੰਡੂ ਸਮਾਜ। ਹੁਣ ਜੇ ਤੁਸੀਂ ਦੇਖੋਗੇ ਔਰ ਇਹਦੇ ਤੇ ਜਿਹੜਾ ਸਾਡਾ ਕਾਊਂਟਰ ਵਾਈਟ ਪੇਪਰ ਸੀ, ਵਾਈਟ ਪੇਪਰ ਦੇ ਜਵਾਬ 'ਚ ਉਹਦੇ 'ਚ 2 ਫਰੇਜ਼ ਯੂਜ਼ ਕੀਤੇ ਹੋਏ ਸੀ, ਰੂਰਲਾਈਟ ਵਰਸਸ ਐਲੀਟ ਅਰਬਨਾਈਟ, ਕਿ ਇਹ ਜਿਹੜੇ ਐਲੀਟ ਕਲਾਸ ਹੈ ਅਰਬਨ ਸ਼ਹਿਰਾਂ 'ਚ ਬੈਠ ਕੇ ਜਿਹੜੇ ਪਿੰਡੂਆਂ ਨੂੰ ਗਵਾਰ ਸਮਝਦੇ ਨੇ ਔਰ ਪਿੰਡੂਆਂ ਦੀ ਲੁੱਟ ਖਸੁੱਟ ਦੇ ਵਿੱਚ ਸਵਾਦ ਲੈਂਦੇ ਨੇ, ਉਹਨਾਂ ਨੂੰ ਜਿਹੜਾ ਇਹ ਬਿਲਕੁਲ ਯਰਗਮਾਲ ਬਣਾਇਆ ਹੋਇਆ ਉਹਨਾਂ ਨੇ, ਔਰ ਉਹਨਾਂ ਦੀ ਗੁਰਬਤ ਨੂੰ ਐਕਸਪਲੋਇਟ ਕਰਕੇ ਜਿਹੜੇ ਮਿਲੀਅਨਰ ਤੋਂ ਬਿਲੀਅਨਰ ਬਣਦੇ ਨੇ। ਆ ਤੁਸੀਂ ਸਾਰੇ ਅੰਬਾਨੀ ਅਡਾਨੀ ਇਹਨਾਂ ਦੀ ਦੇਖੋ, ਇਹ ਲੁੱਟ ਖਸੁੱਟ ਚੋਂ ਨਿਕਲੇ ਨੇ। ਸੋ ਇਹ ਮੁੱਢਲੇ ਤੌਰ ਤੇ ਸੀ ਕਿ ਪਿੰਡੂ ਸਮਾਜ ਨੂੰ ਵੇਚ ਖਾਣ, ਕਿ ਜਿਵੇਂ ਵੇਚ ਇਹ ਆਗਿਆ ਨਹੀਂ ਹੋਏਗੀ, ਲੁੱਟ ਖਸੁੱਟ ਨਹੀਂ ਹੋਏਗੀ, ਔਰ ਅਸੀਂ ਮੁਨਾਫਾਖੋਰੀ ਬੇਮਤਲਬ ਜਿਹੜਾ 100 ਗੁਣਾ ਜ਼ਿਆਦਾ ਪ੍ਰੋਫਿਟ ਲੈਣਾ। ਔਰ ਰੂਰਲ ਸੈਕਟਰ ਮੋਸਟ ਐਕਸਪਲੋਇਟਡ ਸੈਕਟਰ ਹੈ, ਬਲੈਕ ਮਾਰਕੀਟ, ਮਿਲਾਵਟ, ਹਰ ਚੀਜ਼ 'ਚ ਮਿਲਾਵਟ ਹੈ। ਤੁਸੀਂ ਕੋਈ ਚੀਜ਼ ਕਿਤੋਂ ਵੀ ਚੁੱਕ ਕੇ ਦੇਖ ਲਓ, ਇਹ ਕੋਈ ਅੱਜ ਦੀ ਗੱਲ ਨਹੀਂ ਹੈ। ਮੈਨੂੰ ਯਾਦ ਹੈ ਹੁਣ ਇਹਦੇ 'ਚੋਂ ਦਿਲਚਸਪ ਸ਼ੇਅਰ ਹੈ ਕਿ ਵੀ ਇੱਕ ਸਾਡੇ 80ਵਿਆਂ ਦੇ ਵਿੱਚ ਕੋਟ ਹੁੰਦਾ ਸੀ ਬੜਾ ਕਿ ਵੀ ਮਿਲਾਵਟ ਹੈ, ਮਿਲਾਵਟ ਹੈ, ਮੁਹੱਬਤ ਦੀ ਲਹਿਰ ਵਿੱਚ ਵੀ ਮਿਲਾਵਟ ਹੈ, ਘਰਾਂ ਵਿੱਚ ਵੀ ਮਿਲਾਵਟ ਹੈ, ਸ਼ਹਿਰ ਵਿੱਚ ਵੀ ਮਿਲਾਵਟ ਹੈ, ਨਹੀਂ ਸਜਣਾ ਨਹੀਂ ਤੂੰ ਜ਼ਹਿਰ ਖਾ ਕੇ ਮਰ ਨਹੀਂ ਸਕਦਾ, ਇਸ ਨਗਰੀ ਦੇ ਤਾਂ ਜ਼ਹਿਰ ਵਿੱਚ ਵੀ ਮਿਲਾਵਟ ਹੈ। ਇਹ ਇਨਫੈਕਟ ਕਈ ਵਾਰ ਬੇਸ਼ੱਕ ਇਹਦਾ ਅੰਦਾਜ਼ ਰੋਮਾਂਟਿਕ ਤੋਂ ਸ਼ੁਰੂ ਹੁੰਦਾ ਹੈ, ਲੇਕਿਨ ਇਹ ਸਮਾਜ ਦੀ ਹਕੀਕਤ ਬਿਆਨ ਦਾ ਸ਼ੇਅਰ ਸੀ। ਔਰ ਇਹ ਅਕਸਰ ਮੁਸ਼ਾਇਰਿਆਂ ਦੇ ਵਿੱਚ ਕੋਟ ਹੁੰਦਾ ਸੀ, ਪੰਜਾਬੀ ਮੁਸ਼ਾਇਰਿਆਂ 'ਚ, ਕਿ ਭਾਈ ਜ਼ਹਿਰ ਵੀ ਜੇ ਤੁਸੀਂ ਜਿੰਨੇ ਕੁ ਤੁਹਾਡੇ ਕੋਲ ਪੈਸੇ ਨੇ ਇਕੱਠੇ ਕਰਕੇ ਜ਼ਹਿਰ ਲੈ ਲਓ ਵੀ ਅਸੀਂ ਮੁੱਕ ਜਾਣਾ ਤਾਂ ਵੀ ਨਹੀਂ ਮਰਨਾ, ਕਿ ਜ਼ਹਿਰ ਦੇ ਵਿੱਚ ਵੀ ਮਿਲਾਵਟ ਹੈ। ਔਰ ਇਹਦੇ ਜਿਹੜਾ ਦੂਸਰੀ ਟਰਮ ਬੜੀ ਖੂਬਸੂਰਤ ਯੂਜ਼ ਹੋਈ, ਜਿਹੜਾ ਮੈਂ ਵਕਤ ਕਰਕੇ ਬਹੁਤਾ ਡੀਟੇਲ ਨਹੀਂ ਐਲੈਬੋਰੇਟ ਕਰ ਸਕਦਾ, ਲੇਕਿਨ ਪੰਜਾਬੀ ਲਫ਼ਜ਼ ਇਹ ਕਿਹਾ ਕਿ ਨਾ ਹੀ ਲੋਕਾਂ ਨੂੰ ਮਨੋਵਿਗਿਆਨਕ ਢੰਗ ਨਾਲ ਬੌਣੇ ਬਣਾਉਣ ਦੀ ਆਗਿਆ ਦੇਵੇਗਾ। ਹੁਣ ਸਾਈਕੋਲੋਜੀਕਲ ਕੈਜੂਅਲਟੀ, ਸਾਈਕੋਲੋਜੀਕਲ ਮਿਜਟਸ। ਹੁਣ ਜਦੋਂ ਇੱਕ ਸਮਾਜ ਦੇ ਵਿੱਚ ਇੰਨੀ ਨਾ ਬਰਾਬਰੀ ਹੁੰਦੀ ਹੈ, ਇੱਕ ਗਰੀਬ ਕਿਸਾਨ ਜਾਂ ਇੱਕ ਚਾਹ ਵੇਚਣ ਵਾਲਾ ਜਾਂ ਕੋਈ ਮਜ਼ਦੂਰੀ ਕਰਨ ਵਾਲੇ ਦਾ ਬੇਟਾ ਜਾਂ ਬੇਟੀ ਉਹ ਡ੍ਰੀਮ ਹੀ ਨਹੀਂ ਕਰ ਸਕਦਾ। ਉਹਨੂੰ ਇਹ ਹੈ ਕਿ ਵੀ ਮੇਰਾ ਪਿਓ ਵੀ ਮਜ਼ਦੂਰ ਹੈ, ਮੈਂ ਵੱਧ ਤੋਂ ਵੱਧ ਨੰਬਰ ਜਿਹੜਾ ਇੱਕ ਰੈਂਕ ਹਾਇਰ ਚਲਾ ਜਾਵਾਂਗਾ ਮਜ਼ਦੂਰੀ 'ਚ, ਮੈਂ ਇਸ ਤੋਂ ਅੱਗੇ ਨਹੀਂ ਜਾ ਸਕਦਾ। ਕਿ ਉਹਨਾਂ ਦੀ ਬੇਸਿਕਲੀ ਉਹਨਾਂ ਨੂੰ ਇਸ ਕਦਰ ਡਿਪਰਾਈਵ ਕਰਕੇ ਸਾਈਕੋਲੋਜੀਕਲੀ ਉਹਨਾਂ ਦਾ ਡ੍ਰੀਮ ਮਾਰ ਦੇਣਾ ਕਿ ਉਹ ਸਾਈਕੋਲੋਜੀਕਲ ਮਿਜਟ ਨੇ, ਮਨੋਵਿਗਿਆਨਕ ਢੰਗ। ਲੜਾਈ ਤਾਂ ਮਨੋਵਿਗਿਆਨ ਦੀ ਹੈ ਕਿ ਭਾਈ ਅਸੀਂ ਉਸ ਸਿਸਟਮ 'ਚ, ਔਰ ਇਹੀ ਕਾਰਨ ਹੈ ਕਿ ਜਦੋਂ ਅਸੀਂ ਰਿਪੀਟਡਲੀ ਇਹ ਕਹਿੰਦੇ ਹਾਂ ਕਿ ਭਾਈ ਇਸ ਅਮਰੀਕਾ 'ਚ ਕਿਉਂ ਅਮਰੀਕਾ ਇੱਕ ਡ੍ਰੀਮ ਲੈਂਡ ਹੈ, ਕਿਉਂ ਓਪਰਚੁਨਿਟੀ ਹੈ, ਕਿਉਂਕਿ ਇੱਥੇ ਸਾਈਕੋਲੋਜੀਕਲ ਕੈਜੂਅਲਟੀ ਨਹੀਂ ਬਣਾਇਆ ਜਾਂਦਾ। ਇੱਕ ਵੇਟਰ ਇਹ ਡ੍ਰੀਮ ਕਰਦਾ ਕਿ ਮੈਂ ਚੇਨ ਆਫ ਹੋਟਲਸ ਹੋਵਾਂਗਾ ਮਾਲਕ ਉਹਦਾ, ਉਹ ਬਣਦਾ। ਇੱਕ ਗੈਸ ਸਟੇਸ਼ਨ ਤੇ ਪੰਪ ਕਰਨ ਤੋਂ ਸ਼ੁਰੂ ਕਰਨ ਵਾਲਾ ਗੈਸ ਸਟੇਸ਼ਨਾਂ ਦਾ ਮਾਲਕ ਬਣਦਾ, ਪਰ ਉੱਥੇ ਤੁਸੀਂ ਡ੍ਰੀਮ ਨਹੀਂ ਕਰ ਸਕਦੇ ਕਿਉਂਕਿ ਸਿਸਟਮ ਨੇ ਤੁਹਾਨੂੰ ਸਾਈਕੋਲੋਜੀਕਲ ਮਿਜਟ ਬਣਾਇਆ। ਸੋ ਇਹ ਸਮਾਜਿਕ ਢਾਂਚੇ ਦੀ ਇੰਪੋਰਟੈਂਟ ਗੱਲ ਸੀ ਕਿ ਲੋਕਾਂ ਨੂੰ ਮਨੋਵਿਗਿਆਨਕ ਢੰਗ ਨਾਲ ਬੌਣੇ ਬਣਾਉਣ ਦੀ ਆਗਿਆ ਨਹੀਂ ਦਿੱਤੀ ਜਾਵੇਗੀ। ਮਨਮਰਜ਼ੀ ਨਾਲ ਲੋਕ ਰਾਏ ਘੜਨ ਦੀ ਅਖਬਾਰਾਂ, ਲਿਖਤਾਂ, ਵਿਦਿਆ ਅਤੇ ਪ੍ਰਚਾਰ ਦੇ ਦੂਜੇ ਸਾਧਨਾਂ ਰਾਹੀਂ ਕਿਸੇ ਇੱਕ ਫਿਰਕੇ ਜਾਂ ਟੋਲੇ ਨੂੰ ਆਪਣੀ ਕਾਰਜ ਸਿੱਧੀ ਲਈ ਆਗਿਆ ਨਹੀਂ ਦਿੱਤੀ ਜਾਏ। ਇਹ ਬੜਾ ਅਹਿਮ ਹੈ। ਹੁਣ ਅਸੀਂ ਇਸ ਐਲਾਨਨਾਮੇ ਤੋਂ 37 ਸਾਲ ਬਾਅਦ ਅੱਜ ਵੀ ਜਿਵੇਂ ਅਸੀਂ ਬਿਗਨਿੰਗ ਕੀਤੀ ਤੇ ਅਸੀਂ ਇਹ ਕਿਹਾ ਕਿ ਕਿਵੇਂ ਨੈਰੇਟਿਵ ਹਕੂਮਤ ਸਿਰਜਦੀ ਹੈ, ਕਿਵੇਂ ਮੇਨ ਸਟ੍ਰੀਮ। ਉਦੋਂ ਤਾਂ ਸੋਸ਼ਲ ਮੀਡੀਆ ਨਹੀਂ ਸੀ, ਉਦੋਂ ਡੈਕਲੇਰੇਸ਼ਨ ਹੋਈ, ਪਰ ਇੱਕ ਜਿਹੜਾ ਸੈੱਟ ਗਰੁੱਪ ਹੈ ਜਿਹੜੇ ਉਹਨਾਂ ਦੇ ਇੰਡਸਟਰੀਅਲਿਸਟ ਯਾਰ ਸੀ ਕਾਰਪੋਰੇਟ ਇੰਡੀਆ, ਉਹੀ ਉਸ ਮੀਡੀਆ ਰਾਹੀਂ ਸਿੱਖਾਂ ਦੇ ਖਿਲਾਫ ਜ਼ਹਿਰ ਉਗਲ ਰਹੇ ਸੀ, ਜਿਵੇਂ ਅੱਜ ਇਹਨਾਂ ਦੇ ਸਾਰੇ ਨੈਟਵਰਕ ਉਗਲ ਰਹੇ ਨੇ। ਔਰ ਇਸ ਗੱਲ ਨੂੰ ਡੈਕਲੇਰੇਸ਼ਨ ਆਫ ਖਾਲਿਸਤਾਨ 'ਚ ਅਹਿਮੀਅਤ ਦਿੱਤੀ ਗਈ ਕਿ ਮਨਮਰਜ਼ੀ ਨਾਲ ਲੋਕ ਰਾਏ ਕਰਨ। ਹੁਣ ਇੱਕ ਹੈ ਲੋਕਾਂ ਦਾ ਜੈਨੂਇਨ ਓਪੀਨੀਅਨ, ਇੱਕ ਹੈ ਮੈਨੂਫੈਕਚਰਡ ਓਪੀਨੀਅਨ। ਜਦੋਂ ਤੁਸੀਂ ਇਸ ਕਿਸਮ ਦੀਆਂ ਸਟੋਰੀਜ਼ ਝੂਠੀਆਂ ਜੋ ਤੁਸੀਂ 18 ਮਾਰਚ ਤੋਂ ਬਾਅਦ ਵਰਤਾਰਾ ਦੇਖਿਆ ਥਰੋ ਕਰ ਰਹੇ ਹੋ, ਹੁਣ ਤੁਸੀਂ ਮੈਨੂਫੈਕਚਰ ਕਰ ਰਹੇ ਹੋ ਇੱਕ ਓਪੀਨੀਅਨ। ਆ ਗਿਆ अमृतपाल, थाने पे कब्जा, अजनाला, पाकिस्तान बॉर्डर से इतने मील दूर, कहाँ है हुकूमत, ये सिखों का एक और भिंडरा वाला आ गया। ਹੁਣ ਜਦੋਂ ਤੁਸੀਂ ਸਵੇਰ ਤੋਂ ਸ਼ਾਮ ਤੱਕ 3-3 ਫੁੱਟੀਆਂ
ਜਿਹੜੀਆਂ ਉਹਨਾਂ ਦੀਆਂ ਐਂਕਰ ਨੇ ਉਹ 6-6 ਫੁੱਟ ਉਛਲ ਰਹੀਆਂ ਨੇ, ਸ਼ਾਮ ਤੱਕ ਆਮ ਲੋਕ ਜਿਹਨੇ ਟੀਵੀ ਔਨ ਕੀਤਾ ਹੋਇਆ ਕਿਤੇ ਵੀ ਬੈਠਾ ਹੈ, ਉਹਦੇ ਮਨ ਦੇ ਵਿੱਚ ਇੱਕ ਖੌਫ ਵੀ ਭਰ ਰਿਹਾ ਹੈ। ਉਸ ਨੂੰ ਇੱਕ ਤੁਸੀਂ ਤਰੀਕ ਕੇ ਘੜੀਸ ਕੇ ਉਸ ਦੇ ਅੰਦਰ ਇੱਕ ਉਹ ਖੌਫ ਪੈਦਾ ਕਰ ਰਹੇ ਹੋ, ਉਹਨੂੰ ਲੱਗਦਾ ਵੀ ਵਾਕਈ ਇਹ ਬੜੇ ਖੁੰਖਾਰ ਨੇ, ਕੱਲ ਨੂੰ ਜੇ ਇਹ ਵਾਕਈ ਇਹ ਕਾਮਯਾਬ ਹੋ ਗਏ ਤਾਂ ਮੇਰੀ ਆਜ਼ਾਦੀ ਜਾਂਦੀ ਹੈ, ਜਿਹੜੀ ਆਜ਼ਾਦੀ ਉਹਨਾਂ ਨੇ ਕ੍ਰੀਏਟ ਕੀਤੀ ਹੋਈ ਹੈ ਮੈਂਟਲ ਲੈਵਲ ਤੇ। ਸੋ ਇਹ ਹੈ ਮਨਮਰਜ਼ੀ ਨਾਲ ਲੋਕ ਰਹਿ ਕੇ ਵੀ ਇਹ ਜਿਹੜਾ ਮੈਨੂਫੈਕਚਰਡ ਓਪੀਨੀਅਨ ਅਖਬਾਰਾਂ, ਲਿਖਤਾਂ, ਰਾਈਟਿੰਗਸ, ਕਾਲਮਸ, ਵਿਦਿਆ ਤੇ ਪ੍ਰਚਾਰ ਦੇ ਐਜੂਕੇਸ਼ਨ, ਹੁਣ ਇਹ NCERT ਦੂਜੇ ਜਿਹੜਾ ਸਿਲੇਬਸ ਸਾਰਾ RSS ਲਿਖਵਾ ਰਹੇ ਨੇ, ਹੁਣ ਉਹੀ ਉਹਨਾਂ ਨੇ ਉਹ ਸਾਰੇ ਕਿਰਦਾਰ ਜਿਹੜੇ ਹਿਸਟਰੀ ਦੇ ਨੇ, ਟੀਪੂ ਸੁਲਤਾਨ ਵੀ ਬਾਹਰ ਹੈ, ਸਿੱਖਾਂ ਦੀ ਕੰਟਰੀਬਿਊਸ਼ਨ ਵੀ ਬਾਹਰ ਹੈ, ਮੁਗਲਿਆ ਰਾਜ ਵੀ ਬਾਹਰ ਹੈ, ਔਰ ਫੇਕ ਜਿਹੜੇ ਨੇ ਉਹ ਸਿਰਜੇ ਜਾ ਰਹੇ ਨੇ, ਹੀਰੋ ਨਾਇਕ, ਕਈ ਨਹੀਂ ਬਹਾਦਰੀ ਸੇ ਹਿੰਦੂਤਵਾ, ਫਲਾਣਾ ਢਿਮਕਾ। ਮਹਾਰਾਜਾ ਰਣਜੀਤ ਸਿੰਘ ਦੇ ਆਜ਼ਾਦ ਸਿੱਖ ਰਾਜ ਨੂੰ ਹਿੰਦੁਸਤਾਨ ਦੇ ਖਾਤੇ 'ਚ ਪਾਉਣ ਦੀ ਕੋਸ਼ਿਸ਼ ਕੀਤੀ। ਦੇਖੋ ਜੀ ਕਿੰਨੀ ਹਿੰਦੁਸਤਾਨ ਦੀ ਪ੍ਰੋਗਰੈਸ। ਸੋ ਇਹ ਇਸ ਐਲਾਨਨਾਮੇ ਨੇ ਸਪਸ਼ਟ ਕੀਤਾ ਸੀ ਕਿ ਭਾਈ ਅਸੀਂ ਜਿਹੜਾ ਇਸ ਦੀ ਆਗਿਆ ਨਹੀਂ ਦੇਵਾਂਗੇ। ਮਨਮਰਜ਼ੀ ਨਾਲ ਲੋਕ ਰਾਏ ਘੜਨ ਦੀ ਅਖਬਾਰਾਂ, ਲਿਖਤਾਂ, ਵਿਦਿਆ ਤੇ ਪ੍ਰਚਾਰ ਦੇ ਦੂਜੇ ਸਾਧਨਾਂ ਰਾਹੀਂ ਕਿਸੇ ਇੱਕ ਫਿਰਕੇ ਜਾਂ ਟੋਲੇ ਨੂੰ ਆਪਣੀ ਕਾਰਜ ਸਿੱਧੇ ਲਈ ਆਗਿਆ ਨਹੀਂ ਦਿੱਤੀ ਜਾਵੇਗੀ। ਰਾਜ ਦੇ ਉੱਤੇ ਧਰਮ ਦਾ ਪਹਿਰਾ ਸੰਵਿਧਾਨਕ ਢੰਗ ਨਾਲ ਪਰਪੱਕ ਕਰ ਦਿੱਤਾ ਜਾਵੇਗਾ। ਸਿੱਖ ਧਰਮ ਖਾਲਿਸਤਾਨ ਦਾ ਸਰਕਾਰੀ ਧਰਮ ਮੰਨਿਆ ਜਾਵੇਗਾ ਤੇ ਸਰਕਾਰ ਦਾ ਇਹ ਪਹਿਲਾ ਫਰਜ਼ ਹੋਵੇਗਾ ਕਿ ਖਾਲਿਸਤਾਨ ਵਿੱਚ ਸਿੱਖੀ ਨੂੰ ਪ੍ਰਫੁੱਲਤ ਕੀਤਾ ਜਾਏ, ਕਿ ਜਿਹੜਾ ਪੋਲੀਟੀਕਲ ਸਟਰਕਚਰ ਹੈ ਉਹ ਰੱਬ ਦੇ ਭੈ ਭਾਵਨੀ ਦੇ ਵਿੱਚ ਰਹਿਣਾ, ਇਹ ਬੜਾ ਇੰਪੋਰਟੈਂਟ ਹੈ ਕਿ ਵੀ ਇਹ ਕਮਿਊਨਿਸਟ ਸਟੇਟ ਵਾਂਗ ਕੋਈ ਨਾਸਤਿਕ ਸਟੇਟ ਨਹੀਂ ਹੋਏਗੀ, ਆਸਤਿਕ ਸਟੇਟ ਹੋਏਗੀ। ਔਰ ਸਰਕਾਰੀ ਤੌਰ ਦੇ ਉੱਤੇ ਜਿਹੜਾ ਸਿੱਖ ਧਰਮ ਹੈ ਉਸ ਨੂੰ ਪ੍ਰਫੁੱਲਤ ਕਰਨਾ ਇਹ ਉਸ ਦੇ ਜ਼ਿੰਮੇ ਹੋਏਗਾ। ਖਾਲਿਸਤਾਨ ਦੇ ਰਾਜਸੀ ਤੇ ਪ੍ਰਬੰਧਕ ਢਾਂਚੇ ਵਿੱਚ ਮੁੱਖ ਮਨੋਰਥ ਮਨੁੱਖਤਾ ਦਾ ਭਲਾ ਅਤੇ ਸਮਾਜ ਦੀ ਸੇਵਾ, ਵਿਣ ਸੇਵਾ ਤ੍ਰਿਗ ਹੱਥ ਪੈਰ ਹੋਰ ਨਹਿਫਲ ਕਰਨੀ ਮੁਤਾਬਕ ਢਾਲਿਆ ਜਾਵੇਗਾ। ਹਰ ਸਿੰਘ ਅਤੇ ਸਿੰਘਣੀ ਨੂੰ ਆਪਣੀ ਸਮਰੱਥਾ ਮੁਤਾਬਕ ਵਧਣ ਫੁੱਲਣ ਅਤੇ ਉੱਭਰਨ ਦਾ ਸਮਾਨ ਅਵਸਰ ਗਰੰਟੀ ਕੀਤਾ ਜਾਵੇਗਾ। ਵਿਦਿਆ ਦੀ ਘਾਟ ਅਤੇ ਸਮਾਜਿਕ ਪਛੜਿਆਪਨ ਉਹਨਾਂ ਦੇ ਰਸਤੇ ਦੀ ਰੁਕਾਵਟ ਨਹੀਂ ਬਣਨ ਦਿੱਤੀ ਜਾਵੇਗੀ। ਨਾ ਹੀ ਵਿਦਿਆ ਦੀ ਹਜ਼ਾਰੇਦਾਰੀ ਅਤੇ ਮੋਨੋਪੋਲੀ ਅਨਪੜ੍ਹਤਾ, ਗਰੀਬੀ, ਬਿਮਾਰੀ ਅਤੇ ਪਛੜੇਪਨ ਦੇ ਪੁਸ਼ਤ ਦਰ ਪੁਸ਼ਤ ਸ਼ਿਕਾਰ ਬਣੇ ਰਹਿੰਦੇ ਹਨ। ਖਾਲਿਸਤਾਨ ਕੁਦਰਤੀ ਨਿਯਮਤਾਂ ਅਤੇ ਨੀਡਸ, ਜ਼ਰੂਰੀ ਜ਼ਰੂਰਤਾਂ ਦੀ ਵੰਡ ਮਨੁੱਖੀ ਆਧਾਰਾਂ ਤੇ ਕਰਨਾ ਚਾਹੇਗਾ। ਹਜ਼ਾਰੇਦਾਰੀ ਤੇ ਸਰਮਾਏਦਾਰੀ ਨੂੰ ਸਰਕਾਰੀ ਮਸ਼ੀਨਰੀ ਅਤੇ ਜਨਤਾ ਦੀ ਸੋਚਣੀ ਉੱਤੇ ਪ੍ਰਭਾਵਿਤ ਨਹੀਂ ਹੋਣ ਦਿੱਤਾ ਜਾਏਗਾ। ਇਸ ਦੇ ਉਲਟ ਹਰ ਵਿਅਕਤੀ ਨੂੰ ਆਪਣੀ ਲਿਆਕਤ, ਮਿਹਨਤ ਅਤੇ ਸਮਰੱਥਾ ਮੁਤਾਬਕ ਵਧਣ ਫੁੱਲਣ ਤੋਂ ਕੋਈ ਰੋਕ ਨਹੀਂ ਲਗਾਈ ਜਾਏਗੀ। ਇਹ ਓਵਰਆਲ ਜਦੋਂ ਅਸੀਂ ਇਥੋਂ ਦੇ ਸਿਸਟਮ 'ਚ ਵੀ ਜਸਟਿਸ, ਇਕੁਅਲ ਅਪਰਚੁਨਿਟੀ, ਅਦਲ, ਉਸ ਦੀ ਗੱਲ ਕਰਦੇ ਸੋ ਉਹਦੇ 'ਚ ਉਹਨਾਂ ਨੇ ਕਿਹਾ ਕਿ ਭਾਈ ਜਿਹੜਾ ਸਾਡਾ ਸੋਸ਼ਲ ਔਰ ਢਾਂਚਾ ਹੈ ਉਹ ਵਿਹਲੜਾਂ ਦੇ ਸਿਰ ਤੇ ਨਹੀਂ, ਇੱਥੇ ਕੋਈ ਸੰਨਿਆਸੀ, ਬ੍ਰਹਮਚਾਰੀ, ਕੋਈ ਸਾਧ ਲਾਣਾ ਉਹਨਾਂ ਨੂੰ ਹੋਏਗਾ, ਕਿਉਂਕਿ ਸਿੱਖੀ ਦਾ ਆਧਾਰ ਹੈ ਕਿ ਜਿਹੜਾ ਗੁਰਬਾਣੀ ਦੀ ਤੁਕ ਕੋਟ ਕੀਤੀ ਹੈ ਕਿ ਵਿਣ ਸੇਵਾ ਤ੍ਰਿਗ ਹੱਥ ਪੈਰ ਹੋਰ ਨੇਫਲ ਕਰਨੀ, ਕਿ ਬਈ ਉਹ ਹੱਥਾਂ ਪੈਰਾਂ ਨੂੰ ਧਿਕਾਰ ਹੈ, ਫਿਟੇ ਮੂੰਹ ਹੈ ਜਿਹੜੇ ਕੰਮ ਨਹੀਂ ਕਰਦੇ। ਇਸ ਲਈ ਇਹ ਜਿਹੜਾ ਸਾਡੇ ਢਾਂਚੇ ਦੇ ਵਿੱਚ ਜਿਹੜੇ ਕਿਰਤੀ ਨੇ ਉਹਨਾਂ ਦੀ ਪ੍ਰਾਇੋਰਟੀ ਹੋਏਗੀ ਔਰ ਹਰ ਇੱਕ ਦੇ ਲਈ ਵਧਣ ਫੁੱਲਣ ਦੇ ਸਮਾਨ ਅਵਸਰ ਇਹ ਗਰੰਟੀ ਕੀਤੇ ਜਾਂਦੇ ਨੇ। ਔਰ ਇਹ ਵੀ ਨਹੀਂ ਹੈ ਵੀ ਇੱਕ ਵਰਗ ਜਿਹੜਾ ਉਹ ਐਜੂਕੇਸ਼ਨ ਦੇ ਉੱਤੇ ਮੋਨੋਪੋਲੀ ਬਣਾ ਕੇ, ਹਜ਼ਾਰੇਦਾਰੀ ਬਣਾ ਕੇ ਗਰੀਬ ਤਬਕੇ ਨੂੰ ਐਜੂਕੇਸ਼ਨ ਨਾ ਲੈਣ ਦੇ, ਇਵੇਂ ਨਹੀਂ, ਇਹ ਸਭ ਦੇ ਲਈ ਸਾਰੇ ਸਾਧਨ ਹੋਣਗੇ। ਔਰ ਇਹ ਜਿਹੜੀ ਹੈ ਗਰੀਬੀ, ਬਿਮਾਰੀ, ਪਛੜਾਪਨ ਜਿਹੜਾ ਪੁਸ਼ਤ ਦਰ ਪੁਸ਼ਤ ਸਦੀਆਂ ਤੋਂ ਬ੍ਰਾਹਮਣਵਾਦ ਨੇ ਉੱਥੇ ਥੋਪਿਆ ਹੋਇਆ ਹੈ, ਇਹਦਾ ਅਸੀਂ ਐਂਡ ਕਰਾਂਗੇ। ਔਰ ਇਹ ਜਿਹੜੀਆਂ ਕੁਦਰਤੀ ਨਿਯਮਤਾਂ ਨੇ ਉਹਨਾਂ ਦੀ ਇਕੁਅਲ ਡਿਸਟ੍ਰੀਬਿਊਸ਼ਨ ਹੋਏਗੀ। ਇਹ ਨਹੀਂ ਹੈ ਹਜ਼ਾਰੇਦਾਰੀ ਹੁੰਦੀ ਹੈ ਵੀ ਕਿਸੇ ਦੀ ਮੋਨੋਪੋਲੀ, ਔਰ ਇਸ ਦੇ ਉੱਤੇ ਕਿਸੇ ਦੀ ਮੋਨੋਪੋਲੀ ਨਹੀਂ ਹੋਏਗੀ। ਔਰ ਹਰ ਵਿਅਕਤੀ ਜਿਹੜਾ ਆਪਣੀ ਲਿਆਕਤ, ਮਿਹਨਤ ਤੇ ਸਮਰੱਥਾ ਮੁਤਾਬਕ ਵੱਧ ਫੁੱਲ ਸਕੇਗਾ। ਸੋ ਇਹ ਹੈ ਜਿਹੜਾ ਉਸ ਦਾ ਇੱਕ ਹਿੱਸਾ। ਪ੍ਰਬੰਧਕੀ ਕੰਮਕਾਜ ਵਿੱਚ ਸਮਾਜ ਅਤੇ ਜਨਤਾ ਦੀ ਮਿਲਵਰਤਨ ਅਤੇ ਪੂਰੀ ਸਾਂਝੇਦਾਰੀ ਹੋਵੇਗੀ ਤਾਂ ਜੋ ਖਾਲਿਸਤਾਨ ਵਿੱਚ ਵੀ ਕਲਰਕ ਬਾਦਸ਼ਾਹ ਪੈਦਾ ਨਾ ਹੋ ਸਕਣ।
ਪਿੰਡਾਂ ਦੀ ਪੱਧਰ ਤੇ ਉੱਥੋਂ ਦੀ ਵਸੋਂ ਪੂਰੀ ਤਰ੍ਹਾਂ ਦੀਵਾਨੀ, ਫੌਜਦਾਰੀ, ਨਵਸਾਰੀ ਅਤੇ ਨਿਆਂ ਅਨੁਸ਼ਾਸਨ ਕਰਨ ਵਿੱਚ ਭਾਈਵਾਲ ਬਣਾਇਆ ਜਾਏਗਾ ਤਾਂ ਜੋ ਝੂਠੇ ਗਵਾਹ ਅਤੇ ਪੁਲਿਸ ਮੁਖਬਰ ਟਾਊਟ ਸੱਚਾਈ ਨੂੰ ਛੁਪਾ ਕੇ ਅਨਿਆਂ ਨਾ ਕਰ ਸਕਣ। ਪਿੰਡਾਂ ਦੀ ਸ਼ਮੂਲੀਅਤ ਅਤੇ ਸਾਂਝੇਦਾਰੀ ਇੱਕ ਤੋਂ ਵੱਧ 2 ਜਾਂ 3 ਪੱਧਰ ਤੇ ਜਥੇਬੰਦ ਕੀਤੀ ਜਾਏਗੀ ਤਾਂ ਜੋ ਅਪੀਲ ਅਤੇ ਦਲੀਲ ਦਾ ਮੌਕਾ ਸਸਤਾ ਅਤੇ ਛੇਤੀ ਪ੍ਰਫੁੱਲਤ ਹੋ ਸਕੇ। ਹੁਣ ਇਸ ਦੇ ਵਿੱਚ ਇਹ ਗੱਲ ਬੜੀ ਕਲੀਅਰਲੀ ਕਹੀ ਗਈ ਹੈ ਕਿ ਜਿਹੜਾ ਐਡਮਿਨਿਸਟ੍ਰੇਸ਼ਨ ਹੈ ਉਸ ਦੇ ਵਿੱਚ ਜਨਤਾ ਦੀ ਪੂਰੀ ਸਾਂਝੇਦਾਰੀ ਹੋਏਗੀ, ਪਬਲਿਕ ਪਾਰਟਿਸਿਪੇਸ਼ਨ ਹੋਏਗੀ ਔਰ ਉਸ ਦੇ ਵਿੱਚ ਤਾਂ ਕਿ ਕਲਰਕ ਬਾਦਸ਼ਾਹ, ਹੁਣ ਇਹ ਜਿਹੜੀ ਟਰਮ ਹੈ ਬੜੀ ਇੰਪੋਰਟੈਂਟ ਹੈ। ਜਦੋਂ ਮੈਕਾਲੇ ਨੇ ਐਜੂਕੇਸ਼ਨ ਰਿਫਾਰਮ ਕੀਤਾ, ਰਿਫਾਰਮ ਦੇ ਨਾਂ ਥੱਲੇ ਕਲਰਕ ਕਿੰਗਸ ਦਾ ਕਨਸੈਪਟ ਬ੍ਰਿਟਿਸ਼ਰਸ ਨੇ ਸਾਈਕੋਲੋਜੀਕਲ ਕੈਜੂਅਲਟੀ ਬਣਾਇਆ। ਖੂਬਸੂਰਤ ਤੁਹਾਡੀ ਲਿਖਤ ਹੋਣੀ ਚਾਹੀਦੀ ਹੈ ਤੇ ਕਲਰਕ ਕਿਸੇ ਵੀ ਦਫ਼ਤਰ 'ਚ ਸਭ ਤੋਂ ਜ਼ਿਆਦਾ ਪਾਵਰਫੁਲ ਕਲਰਕ ਹੋ, ਫਾਈਲ ਉਹਦੇ ਕੋਲੋਂ ਲੰਘਣੀ ਹੈ। ਲੋਕ ਵੀ ਆ ਕੇ ਬਾਬੂ ਜੀ ਕਰਕੇ ਉਹਦੀ ਮੁੱਠੀ ਵੀ ਗਰਮ ਕਰਦੇ ਸੀ। ਉਹਨੂੰ ਪਤਾ ਸੀ ਵੀ ਸਾਹਿਬ ਨੇ ਘੁੱਗੀ ਉਹਦੇ ਤੇ ਹੀ ਮਾਰਨੀ ਹੈ ਜੋ ਕਲਰਕ ਕਰੇਗਾ। ਇਹੀ ਕਾਰਨ ਹੈ ਕਿ ਅੱਜ ਵੀ ਪਟਵਾਰੀ ਕਿੰਨਾ ਪਾਵਰਫੁਲ ਹੈ, ਮੁਨਸ਼ੀ ਜਿਹੜਾ FIR ਲਿਖਦਾ ਹੈ ਥਾਣੇ 'ਚ ਉਹ ਡਾਇਰੈਕਟਰ ਜਨਰਲ ਪੁਲਿਸ ਨਾਲੋਂ ਜ਼ਿਆਦਾ ਪਾਵਰਫੁਲ ਹੈ ਕਿਉਂਕਿ ਜਿਹੜਾ ਕੇਸ ਚੱਲਣਾ ਹੈ ਜੋ FIR 'ਚ ਲਿਖਿਆ ਗਿਆ ਉਹਦੇ ਤੇ ਹੀ ਚੱਲਣਾ, ਭਾਵੇਂ ਕੋਈ ਟਿੱਲ ਲਾ ਲੇ। ਪ੍ਰੈਜ਼ੀਡੈਂਟ ਆਫ ਇੰਡੀਆ ਵੀ ਚਾਹੇ ਉਹਨੂੰ ਬਦਲਣਾ, ਉਹ ਨਹੀਂ ਬਦਲ ਸਕਦਾ। FIR ਮੁਨਸ਼ੀ ਨੇ ਲਿਖਣੀ ਹੈ। ਇਸ ਲਈ ਸਭ ਤੋਂ ਜ਼ਿਆਦਾ ਅਹਿਮੀਅਤ ਵਾਲਾ ਪੁਲਿਸ ਮਹਿਕਮੇ 'ਚ ਮੁਨਸ਼ੀ ਹੈ, ਉਹਦੇ 'ਚ ਪਟਵਾਰੀ ਹੈ। ਤੁਸੀਂ PWD ਦੂਸਰੇ ਮਹਿਕਮਿਆਂ 'ਚ ਦੇਖੋ, ਉਹ ਜਿਹੜਾ ਬਾਬੂ ਹੈ ਜਿਹਦੇ ਰਾਹੀਂ ਜਾਣਾ ਹੈ। ਸੋ ਇਹ ਕਲਰਕ ਕਿੰਗ ਪੈਦਾ ਕੀਤੇ ਬ੍ਰਿਟਿਸ਼ ਸਿਸਟਮ ਦਾ ਔਰ ਇਹਦੇ 'ਚ ਇਹ ਗੱਲ ਬਿਲਕੁਲ ਕਲੀਅਰ ਕੀਤੀ ਗਈ ਕਿ ਭਾਈ ਇਹ ਜਿਹੜਾ ਸਿਸਟਮ ਹੈ ਇਹਦੇ 'ਚ ਅਸੀਂ ਕਲਰਕ ਕਿੰਗ ਨਹੀਂ ਪੈਦਾ ਹੋਣ ਦੇਣੇ ਕਿ ਬਈ ਇਕੁਈ ਡਿਸਟ੍ਰੀਬਿਊਸ਼ਨ ਹੈ। ਔਰ ਇਸੇ ਤਰ੍ਹਾਂ ਪਿੰਡਾਂ ਦੇ ਪੱਧਰ ਦੇ ਉੱਤੇ ਉਹ ਦੀਵਾਨੀ ਮੁਕੱਦਮੇ ਹੋਣ, ਫੌਜਦਾਰੀ ਹੋਣ। ਇਹ ਜਿਹੜਾ ਦੇ ਉੱਤੇ ਤੁਸੀਂ ਕਦੇ ਵੀ ਅਦਾਲਤਾਂ ਜਾਓ, ਜਲੰਧਰ, ਅੰਮ੍ਰਿਤਸਰ ਅਸੀਂ ਦੇਖਦੇ ਰਹੇ, ਉਹ ਪੁਲਿਸ ਨੇ ਟਾਊਟ ਜੇ ਰੱਖਿਆ ਹੁੰਦਾ ਨੇ, ਪਰਨਾ ਮੋਢੇ ਤੇ ਰੱਖਿਆ ਹੁੰਦਾ, ਝੂਠੀ ਗਵਾਹੀ ਇੱਕੋ ਦਿਨ 'ਚੋਂ 4-4 ਗਵਾਹੀਆਂ ਝੂਠੀਆਂ ਪਾਈਆਂ। ਸਾਰਾ ਜਿਹੜਾ ਲਾਅ ਆਫ ਐਵੀਡੈਂਸ ਹੈ, ਹੁਣ ਜੱਜ ਨੇ ਤਾਂ ਨਹੀਂ ਕਹਿਣਾ ਵੀ ਇਹ ਝੂਠ ਹੈ, ਉਹ ਕਹਿੰਦਾ ਹਾਂ ਜਨਾਬ ਮੈਂ ਦੇਖਿਆ। ਉਹ ਸਾਰੇ ਪੇਡ ਪੁਲਿਸ ਦੇ ਵੀ ਟਾਊਟ ਤੇ ਉਹਨਾਂ ਦੇ ਆਧਾਰਿਤ ਕੇਸਾਂ ਦੇ ਫੈਸਲੇ ਹੁੰਦੇ ਨੇ। ਇਸ ਲਈ ਇਹ ਲਫ਼ਜ਼ ਪੁਲਿਸ ਮੁਖਬਰ ਟਾਊਟ ਖਾਸ ਤੌਰ ਤੇ ਮੈਂਸ਼ਨ ਕੀਤਾ ਗਿਆ ਕਿ ਭਾਈਵਾਲੀ ਹੋਏਗੀ ਤਾਂ ਕਿ ਝੂਠੇ ਗਵਾਹ ਤੇ ਪੁਲਿਸ ਮੁਖਬਰ ਟਾਊਟ ਸੱਚਾਈ ਨੂੰ ਛੁਪਾ ਕੇ ਅਨਿਆਂ ਨਾ ਕਰ ਸਕਣ ਔਰ ਪਿੰਡਾਂ ਦੀ ਸ਼ਮੂਲੀਅਤ ਤੇ ਸਾਂਝੇਦਾਰੀ ਇੱਕ ਤੋਂ ਵੱਧ 2 ਜਾਂ 3 ਪੱਧਰ ਤੇ ਕੀਤੀ ਜਾਏਗੀ। ਹਾਲਾਂਕਿ ਪੰਚਾਇਤ ਮਾਡਲ ਤਾਂ ਠੀਕ ਸੀ ਜਦੋਂ ਸ਼ੁਰੂਆਤ ਹੋਈ, ਪਰ ਤੁਸੀਂ ਦੇਖੋ ਵੀ ਉਹਨੂੰ ਕਿਵੇਂ ਸੈਂਟਰਲ ਕੰਟਰੋਲ ਕੀਤਾ। ਸੋ ਮਤਲਬ ਜਿਹੜੀ ਐਡਮਿਨਿਸਟ੍ਰੇਸ਼ਨ ਦੇ ਢਾਂਚੇ 'ਚ ਗ੍ਰਾਸ ਰੂਟ ਯੂਨਿਟ ਤੁਹਾਡੀ ਪੰਚਾਇਤ ਹੈ, ਪਰ ਉੱਪਰ ਤੱਕ ਪਹੁੰਚਦਿਆਂ 3 ਲੈਵਲਸ ਹੋਣਗੇ ਤਾਂ ਕਿ ਆਮ ਲੋਕਾਂ ਨੂੰ ਜਸਟਿਸ ਮਿਲ ਸਕੇ, ਤਾਂ ਜੋ ਅਪੀਲ ਅਤੇ ਦਲੀਲ ਦਾ ਮੌਕਾ ਸਸਤਾ ਅਤੇ ਛੇਤੀ ਪ੍ਰਫੁੱਲਤ ਹੋ ਸਕੇ। ਹੁਣ ਸਾਰਾ ਸਿਸਟਮ ਲਾਅ ਆਫ ਐਵੀਡੈਂਸ, ਸ਼ਹਿਰੀ ਅਦਾਲਤਾਂ ਜਿੱਥੇ ਮੋਟੇ-ਮੋਟੇ ਢਿੱਡਾਂ ਵਾਲੇ ਬਾਣੀਏ ਵਕੀਲ ਬੈਠੇ ਨੇ, ਉਹ ਜੇਬ ਤੁਹਾਡੀ ਕਤਰਦੇ ਨੇ। ਫਿਰ ਹੁਣ ਜੱਜ ਵੀ, ਜੇ ਤੁਸੀਂ ਉਹਨਾਂ ਦੇ ਜਿਹੜਾ ਸੁਪਰੀਮ ਕੋਰਟ ਦਾ ਜੱਜ ਮਾਰਕੰਡੇ ਆ, ਉਹ ਦੇਖੋ 90% ਸੁਪਰੀਮ ਕੋਰਟ ਤੱਕ ਕਰਪਟ ਜੱਜ ਨੇ। ਸੋ ਇਨਸਾਫ ਨਾਂ ਦੀ ਕੋਈ ਚੀਜ਼ ਨਹੀਂ ਹੈ। ਸੋ ਅਸੀਂ ਇੱਥੇ ਹੀ ਕਲੋਜ਼ ਕਰਦੇ ਔਰ ਇੱਥੋਂ ਅਸੀਂ ਕੰਟੀਨਿਊ ਕਰਾਂਗੇ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ। ਇਸ ਵਕਤ ਲੈਣੇ ਬ੍ਰੇਕ ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੇ ਹਾਂ। ਵਿਊਅਰਸ, ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ ਔਰ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ 1 ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ, ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਕੀ ਤੁਹਾਨੂੰ 30, 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ? ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ। ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇੱਦਾਂ ਤਾਂ। ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬੌਬਟੇਲ ਨੂੰ ਕਾਲ ਕਰੋ। ਬੌਬਟੇਲ ਤੁਹਾਡੀਆਂ ਇਨਵੋਇਸਿਸ ਸੇਮ ਡੇ ਫੰਡ ਕਰ ਸਕਦੇ ਹਨ ਫॉर ਅ ਸਮਾਲ ਫੀ
No contract, no reserve and no hidden fees. ਅੱਜ ਹੀ ਕਾਲ ਕਰੋ ਬਾਬਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ। 410 204 2084 ਅਗੇਨ 410 204 2084। 29 ਅਪ੍ਰੈਲ 1986 ਦੇ ਖਾਲਿਸਤਾਨ ਐਲਾਨਨਾਮੇ ਦੇ ਸਬੰਧ ਵਿੱਚ ਗੁਰਦੁਆਰਾ ਸਿੱਖ ਸੈਂਟਰ ਆਫ ਨਿਊਯਾਰਕ ਵਿਖੇ 30 ਅਪ੍ਰੈਲ 2023 ਦਿਨ ਐਤਵਾਰ ਨੂੰ ਵਿਸ਼ੇਸ਼ ਪੰਥਕ ਕਨਵੈਨਸ਼ਨ ਕਰਵਾਈ ਜਾ ਰਹੀ ਹੈ। ਸਵੇਰੇ 11 ਵਜੇ ਨਿਸ਼ਾਨ ਸਾਹਿਬ ਨੂੰ ਸਲਾਮੀ ਦੇਣ ਉਪਰੰਤ ਕੌਮ ਸਾਹਮਣੇ ਖੜੀਆਂ ਚੁਣੌਤੀਆਂ ਬਾਰੇ ਹੋਣਗੀਆਂ ਪੰਥਕ ਵਿਚਾਰਾਂ। ਖਾਲਿਸਤਾਨ ਅਫੇਅਰਸ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਸਮੇਤ ਟ੍ਰਾਈ ਸਟੇਟ ਦੀਆਂ ਪੰਥਕ ਜਥੇਬੰਦੀਆਂ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੇ ਬੁਲਾਰੇ ਸ਼ਿਰਕਤ ਕਰਨਗੇ। ਵਰਲਡ ਸਿੱਖ ਪਾਰਲੀਮੈਂਟ ਦੀ ਸੈਲਫ ਡਿਟਰਮੀਨੇਸ਼ਨ ਕਾਉਂਸਲ ਵੱਲੋਂ ਸਮੂਹ ਸਿੱਖ ਸੰਗਤਾਂ ਨੂੰ ਵੱਧ ਚੜ੍ਹ ਕੇ ਇਸ ਕਨਵੈਨਸ਼ਨ ਵਿੱਚ ਪਹੁੰਚਣ ਦੀ ਬੇਨਤੀ ਕੀਤੀ ਜਾਂਦੀ ਹੈ। ਵਧੇਰੇ ਜਾਣਕਾਰੀ ਲਈ ਤੁਸੀਂ ਹੇਠ ਦਿੱਤੇ ਨੰਬਰ ਤੇ ਸੰਪਰਕ ਕਰ ਸਕਦੇ ਹੋ। ਗੁਰੂ ਪਿਆਰੀ ਸਾਧ ਸੰਗਤ ਜੀ, ਟਰਾਈ ਸਟੇਟ ਦੇ ਕੇਂਦਰੀ ਅਸਥਾਨ ਗੁਰਦੁਆਰਾ ਸਾਹਿਬ ਸਿੱਖ ਕਲਚਰ ਸੁਸਾਇਟੀ ਰਿਚਮੰਡ ਹਿੱਲ ਨਿਊਯਾਰਕ ਤੋਂ ਜੋ ਹਰ ਸਾਲ ਸਿੱਖ ਡੇ ਪਰੇਡ ਸਜਾਈ ਜਾਂਦੀ ਹੈ, ਇਸ ਸਾਲ 29 ਅਪ੍ਰੈਲ ਦਿਨ ਸ਼ਨੀਵਾਰ ਨੂੰ ਮਨਹਟਨ ਦੇ ਵਿੱਚ ਇਹ ਸਿੱਖ ਡੇ ਪਰੇਡ ਸਜਾਈ ਜਾਏਗੀ। 10 ਵਜੇ ਤੋਂ 12 ਵਜੇ ਤੱਕ ਸੰਗਤਾਂ ਇਕੱਠੀਆਂ ਹੋਣਗੀਆਂ ਅਤੇ ਠੀਕ 12 ਵਜੇ ਸਿੱਖ ਡੇ ਪਰੇਡ ਸ਼ੁਰੂ ਹੋਵੇਗੀ। ਮੈਡੀਸਨ ਅਤੇ 37 ਸਟਰੀਟ ਤੋਂ ਇਹ ਜਿਹੜੀ ਪਰੇਡ ਹੈ ਇਹ ਸ਼ੁਰੂ ਹੋਣੀ ਹੈ। ਸਾਰੀਆਂ ਸੰਗਤਾਂ ਨੂੰ ਸਨੇਮਰ ਬੇਨਤੀ ਹੈ ਕਿ ਵੀਰ ਕੇਸਰੀ ਦਸਤਾਰਾਂ ਸਜਾ ਕੇ ਔਰ ਭੈਣਾਂ ਮਾਤਾਵਾਂ ਕੇਸਰੀ ਦੁਪੱਟੇ ਲੈ ਕੇ ਪਰਿਵਾਰਾਂ ਬੱਚਿਆਂ ਸਮੇਤ ਇਸ ਸਿੱਖ ਡੇ ਪਰੇਡ ਦੇ ਵਿੱਚ ਸ਼ਾਮਲ ਹੋਵੋ ਅਤੇ ਸਤਿਗੁਰੂ ਸੱਚੇ ਪਾਤਸ਼ਾਹ ਦੀਆਂ ਖੁਸ਼ੀਆਂ ਤੇ ਬਖਸ਼ਿਸ਼ਾਂ ਦੇ ਨਾਲ ਆਪ ਸਾਰਿਆਂ ਨੇ ਝੋਲੀਆਂ ਭਰਨੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵਿਊਅਰਸ, ਅੱਜ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਖਾਲਿਸਤਾਨ ਨਾਲ ਸੰਬੰਧਿਤ ਜਿਹੜੀਆਂ ਗਲਤ ਧਾਰਨਾਵਾਂ ਦੇ ਉੱਪਰ ਜਿਹੜੇ ਸਵਾਲ ਚੁੱਕੇ ਜਾਂਦੇ ਉਸ ਬਾਰੇ ਗੱਲਬਾਤ ਕਰਾਂਗੇ। ਔਰ 1984 ਤੋਂ 1994 ਦੇ ਦੌਰ ਨੂੰ ਭਾਰਤੀ ਮੀਡੀਆ ਵੱਲੋਂ ਕਾਲਾ ਦੌਰ ਕਹਿ ਕੇ ਪ੍ਰਚਾਰਿਆ ਜਾਂਦਾ ਹੈ। ਇਸ ਸਮੇਂ ਦੌਰਾਨ 1 ਲੱਖ ਦੇ ਕਰੀਬ ਸਿੱਖਾਂ ਦੀ ਨਸਲਕੁਸ਼ੀ ਹੋਈ ਹੈ ਔਰ ਅਫਸੋਸ ਸਿੱਖ ਕੌਮ ਦਾ ਇੱਕ ਵੱਡਾ ਹਿੱਸਾ ਵੀ ਭਾਰਤੀ ਮੀਡੀਆ ਤੰਤਰ ਦੇ ਪ੍ਰਚਾਰ ਦਾ ਸ਼ਿਕਾਰ ਹੋਇਆ ਔਰ ਇਹ ਕਹਿੰਦਾ ਹੈ ਕਿ ਇੰਨੇ ਮੁੰਡੇ ਮਰਵਾਲੇ ਕੀ ਖਟਿਆ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਅਸੀਂ ਆਲਮੋਸਟ 39 ਸਾਲ ਬਾਅਦ ਜਿਸ ਜਨਰੇਸ਼ਨ ਨੂੰ ਐਡਰੈਸ ਕਰ ਰਹੇ ਹਾਂ, ਆਲਮੋਸਟ ਇਹ 3rd ਜਨਰੇਸ਼ਨ ਹੈ। 20 ਸਾਲ ਦੀ ਜਨਰੇਸ਼ਨ ਆਲਮੋਸਟ ਵੈਸਟ ਦੇ ਵਿੱਚ ਮੰਨੀ ਜਾਂਦੀ ਹੈ ਔਰ ਜਿਹੜੇ 70ਵਿਆਂ ਦੇ ਵਿੱਚ ਜਾਂ 80ਵਿਆਂ ਦੇ ਵਿੱਚ ਅਰਾਊਂਡ ਸਨ ਸਾਡੀ ਜਨਰੇਸ਼ਨ ਵਾਲੇ ਲੋਕ, ਉਹਨਾਂ ਨੂੰ ਤਾਂ ਇਹ ਭੁਲੇਖਾ ਨਹੀਂ ਹੈ ਕਿ ਭਾਈ ਕਿਹਨਾਂ ਹਾਲਾਤਾਂ ਦੇ ਵਿੱਚ ਸਿੱਖ ਮਜਬੂਰ ਹੋਏ, ਸਿੱਖ ਗੱਭਰੂ, ਸਿੱਖ ਨੌਜਵਾਨ, ਸਾਡੀਆਂ ਸਿੰਘਣੀਆਂ ਭੈਣਾਂ ਜਿਨ੍ਹਾਂ ਨੇ ਹਥਿਆਰਬੰਦ ਸੰਘਰਸ਼ ਦੇ ਰਸਤੇ ਨੂੰ ਚੁਣਿਆ। ਲੇਕਿਨ ਕਿਉਂਕਿ ਇਸ ਸਾਰੇ ਪੀਰੀਅਡ 'ਚ ਨੈਰੇਟਿਵ ਉਹੀ ਹੈ ਜੋ ਦੁਸ਼ਮਣ ਨੇ ਦਿੱਤਾ ਹੈ ਔਰ ਦੁਸ਼ਮਣ ਨੇ ਇੱਕ ਤਾਂ ਇਸ ਸਾਰੇ ਪੀਰੀਅਡ ਨੂੰ ਕਾਲਾ ਦੌਰ ਕਹਿ ਕੇ, ਜਿਹਨੂੰ ਸਾਡੇ ਵੀ ਕਈ ਉਹੀ ਟਰਮ ਯੂਜ਼ ਕਰਨਗੇ ਜਿਵੇਂ ਕਿ ਇਹ ਵਾਕਈ ਕਾਲਾ ਦੌਰ ਹੋਏ। ਫਿਰ ਜਿਹੜੇ ਅਲਫਾਜ਼ ਦੁਸ਼ਮਣ ਨੇ ਘੜੇ ਉਹਨਾਂ ਬਹਾਦਰ ਸਿੰਘਾਂ ਸਿੰਘਣੀਆਂ ਦੀ ਸਟਰਗਲ ਨੂੰ ਬਿਲਿਟਲ ਕਰਨ ਦੇ ਲਈ, ਉਹਨਾਂ ਦੇ ਵਿੱਚ ਹਿੰਦੀ ਜ਼ਬਾਨ ਦੇ ਅਲਫਾਜ਼ ਉਗਰਵਾਦ, ਅਲਗਾਵਵਾਦ, ਆਤੰਕਵਾਦ, ਇਹ ਤਿੰਨੋਂ ਲਫ਼ਜ਼ ਜਿਹੜੇ ਨੇ ਇਹ ਉਹ ਤਾਂ ਆਪਣੀ ਹਿੰਦੀ ਜਾਂ ਹਿੰਦੂ ਆਡੀਅנס ਲਈ ਇਸਤੇਮਾਲ ਕਰਦੇ ਰਹੇ। ਪੰਜਾਬ ਦੀ ਆਡੀਅנס ਲਈ ਉਹਨਾਂ ਨੇ ਜਿਹੜਾ ਲਫ਼ਜ਼ ਜ਼ਿਆਦਾ ਰੱਖਿਆ ਅੱਤਵਾਦੀ। ਅੱਛਾ। ਤੇ ਅੱਜ ਵੀ ਤੁਹਾਨੂੰ ਸਿੱਖਾਂ ਦੇ ਵਿੱਚ ਵੀ ਗੱਲ ਕਰਦੇ ਆ, ਚੰਗੇ ਭਲੇ ਲੋਕ ਵੀ ਮਿਲ ਜਾਣਗੇ ਕਿ ਜਦੋਂ ਅੱਤਵਾਦ ਦਾ ਦੌਰ ਸੀ। ਹੁਣ ਨਾ ਤਾਂ ਇਹ ਦੌਰ ਸਿੱਖ ਇਤਿਹਾਸ ਦੇ ਨੁਕਤਾ ਨਿਗਾਹ ਤੋਂ ਕਾਲਾ ਦੌਰ ਹੈ, ਨਾ ਹੀ ਇਹ ਅੱਤਵਾਦ ਦਾ ਦੌਰ ਹੈ। ਹਾਂ, ਜੇ ਕਾਲਾ ਦੌਰ ਹੈ ਤਾਂ ਸਰਕਾਰ ਦੇ ਜ਼ੁਲਮਾਂ ਦਾ ਹੈ, ਕਿਉਂਕਿ ਜਿਹੜੀ ਸਟੇਟ ਹਾਫਿਜ਼ ਹੁੰਦੀ ਹੈ ਆਪਣੇ ਸਿਟੀਜ਼ਨਸ ਦੀ ਸੇਫਟੀ ਸਿਕਿਉਰਿਟੀ ਲਈ, ਉਸ ਸਟੇਟ ਨੇ ਆਪਣੇ ਸਿਟੀਜ਼ਨਸ ਦੇ ਖਿਲਾਫ ਜੰਗ ਵਿੱਢੀ, ਟੈਂਕਾਂ ਤੋਪਾਂ ਨਾਲ ਉਹਨਾਂ ਦੇ ਸਭ ਤੋਂ ਮੁਕੱਦਸ ਮੁਕਾਮ ਦਰਬਾਰ ਸਾਹਿਬ ਅਕਾਲ ਤਖਤ ਸਾਹਿਬ ਨੂੰ ਡਿਸਟਰੋਏ ਕੀਤਾ। ਆਪਣੇ ਸ਼ਹਿਰੀਆਂ ਦੇ ਖਿਲਾਫ ਜਿਹੜੀ ਇੱਕ ਕਨਸਟੀਟਿਊਸ਼ਨਲ ਸਟੇਟ ਹੈ
ਜਿਹਦਾ ਇੱਕ ਮੈਕੈਨਿਜ਼ਮ ਹੈ ਕਿ ਜੇ ਕੋਈ ਜੁਰਮ ਕਰਦਾ ਹੈ, ਨੋ ਮੈਟਰ ਵੱਡੇ ਤੋਂ ਵੱਡਾ ਕਤਲ ਵੀ ਹੋਏ, ਉਸ ਨੂੰ ਫੜਿਆ ਜਾਂਦਾ ਹੈ, ਉਸ ਨੂੰ ਅਦਾਲਤ ਦੇ ਸਾਹਮਣੇ ਪੇਸ਼ ਕੀਤਾ ਜਾਂਦਾ ਹੈ। ਅਦਾਲਤ ਦਾ ਦੁਨੀਆ ਭਰ ਦੇ ਜੂਰਿਸਪ੍ਰੂਡੈਂਸ ਦਾ ਇਹ ਫਾਰਮੂਲਾ ਹੈ, ਇਨੋਸੈਂਟ ਅੰਟਿਲ ਪ੍ਰੂਵਨ ਗਿਲਟੀ, ਕਿ ਜਦੋਂ ਤੱਕ ਗੁਨਾਹਗਾਰ ਸਾਬਤ ਨਹੀਂ ਹੁੰਦਾ ਉਹ ਬੇਗੁਨਾਹ ਹੈ। ਫਿਰ ਜੱਜ ਸਜ਼ਾ ਸੁਣਾਉਂਦਾ, ਉਹ ਭਾਵੇਂ ਫਾਂਸੀ ਸੁਣਾਏ। ਇਹ ਇੱਕ ਜਿਹੜੀ ਕੋਈ ਕਨਸਟੀਟਿਊਸ਼ਨਲ ਸਟੇਟ ਹੈ ਉਸ ਦਾ ਕੰਮ ਹੁੰਦਾ ਹੈ। ਲੇਕਿਨ ਅਸੀਂ ਦੇਖਦੇ ਹਾਂ ਕਿ ਇਸ ਦੌਰ ਦੇ ਵਿੱਚ ਉਹਨਾਂ ਨੇ ਇੱਕ ਪੂਰੀ ਸਿੱਖ ਨਸਲ ਮਾਰ ਮੁਕਾਈ। ਆਲਮੋਸਟ 13-14 ਸਾਲ ਦੀ ਉਮਰ ਦੇ ਨੌਜਵਾਨਾਂ ਤੋਂ ਲੈ ਕੇ 30-32-35 ਸਾਲ ਤੱਕ ਦੇ ਕਿਵੇਂ ਜਿਹੜੀਆਂ ਉਹਨਾਂ ਦੇ ਸਿਕਿਉਰਿਟੀ ਦਸਤੇ ਨੇ, ਉਹ ਪੰਜਾਬ ਦੇ 12,000 ਤੋਂ ਜ਼ਿਆਦਾ ਪਿੰਡਾਂ 'ਚ ਉਹਨਾਂ ਨੇ ਕਿਵੇਂ ਸਿੱਖਾਂ ਦਾ ਸ਼ਿਕਾਰ ਖੇਡਿਆ, ਕਿਵੇਂ ਉਹ ਪਿੰਡ ਨੂੰ ਘੇਰ ਲੈਂਦੇ ਸੀ, ਗੁਰਦੁਆਰੇ ਦੇ ਉਸ ਲਾਊਡ ਸਪੀਕਰ ਤੋਂ ਅਨਾਉਂਸ ਕਰਦੇ ਸੀ ਕਿ ਭਾਈ ਸਾਰੇ ਫਲਾਂ ਥਾਂ ਇਕੱਠੇ ਹੋਵੋ। ਉਹਦੇ 'ਚ ਨੌਜਵਾਨ ਉਮਰ ਦੇ ਜਿਹੜੇ ਨੇ ਉਹਨਾਂ ਨੂੰ ਚੁੱਕ ਲੈਂਦੇ ਸੀ। ਪਰ ਫਿਰ 2 ਦਿਨ ਬਾਅਦ ਉਹਨਾਂ ਦੇ ਮੀਡੀਆ 'ਚ ਖਬਰ ਲੱਗੀ ਹੁੰਦੀ ਸੀ ਕਿ 4 ਖੁੰਖਾਰ आतंकवादी फलां ड्रेन पे या फलां पुल के ऊपर पुलिस मुकाबले में मारे गए। और वो पेरेंट्स जिन्हां दे सामने, पंचायतां दे सामने जिहड़े बच्चे लिजाए जांदे सी, वो उन्हां दीयां तस्वीरां डेड जिहड़ियां उन्हां नूं मार के बनाया है वो देखदे सी। और ये सिलसिला कोई 1 दिन 1 महीना 1 साल नहीं ਚੱਲਿਆ, 10 साल लगातार तनाल 84 ਤੋਂ ਪਹਿਲਾਂ। ਹਾਲਾਂ ਵਰਤਾਰਾ ਇਹ 1980 ਤੋਂ ਹੀ ਸ਼ੁਰੂ ਹੋ ਗਿਆ। ਔਰ ਜਦੋਂ ਅਸੀਂ ਐਲਾਨਨਾਮੇ ਦਾ ਜ਼ਿਕਰ ਕਰਾਂਗੇ ਅੱਗੇ, ਉਹਦੇ 'ਚ ਇੱਕ ਸਟੇਜ ਦੇ ਉੱਤੇ ਰਾਜਸਥਾਨ ਦੀ ਗਵਰਨਮੈਂਟ ਨੇ ਪੰਜਾਬ ਸਰਕਾਰ ਕੋਲ ਪ੍ਰੋਟੈਸਟ ਕੀਤਾ ਸੀ ਕਿ ਭਾਈ ਇੰਨੀਆਂ ਲਾਸ਼ਾਂ ਰਾਜਸਥਾਨ ਨਹਿਰ 'ਚ ਆ ਰਹੀਆਂ ਨੇ, ਉਹਨਾਂ ਦਾ ਦਾਹ ਸੰਸਕਾਰ ਦਾ ਖਰਚ ਹੁੰਦਾ ਤੇ ਸਾਨੂੰ ਪੇ ਕਰੋ, ਕਿਉਂਕਿ ਰਾਜਸਥਾਨ ਨਹਿਰ ਦਰਿਆ ਤੋਂ ਵੀ ਵੱਡੀ ਹੈ। ਔਰ ਉਹਦੇ 'ਚ ਨੌਜਵਾਨਾਂ ਨੂੰ ਚੁੱਕ ਕੇ ਮਾਰ ਕੇ ਉਹਨਾਂ ਦੀਆਂ ਡੈੱਡ ਬਾਡੀਜ਼ ਉਹਦੇ 'ਚ ਸੁੱਟ ਦਿੱਤੀਆਂ ਜਾਂਦੀਆਂ ਸੀ। ਇਹ ਬਿਟਵੀਨ 1980 ਐਂਡ 84 ਚੱਲ ਰਿਹਾ ਸੀ। ਹੁਣ ਤੁਸੀਂ ਉਹਨਾਂ ਸਰਕਮਸਟਾਂਸਿਸ 'ਚ, ਔਰ ਜਿਹੜਾ ਅੱਜ ਇੱਕ ਤਬਕਾ ਜਿਹੜਾ ਆਤੰਕਵਾਦ ਜਾਂ ਅੱਤਵਾਦੀ ਦੌਰ ਜਾਂ ਕਾਲਾ ਦੌਰ ਕਹਿੰਦਾ, ਉਹੀ ਅਗਲੀ ਦਲੀਲ ਉਹਨਾਂ ਦੀ ਇਹ ਹੁੰਦੀ ਹੈ ਕਿ ਜੀ ਐਵੇਂ ਆ ਖਾਲਿਸਤਾਨ ਦਾ ਰੌਲਾ ਪਾਉਣ ਵਾਲਿਆਂ ਨੇ ਮੁੰਡੇ ਮਰਵਾ ਲਏ, ਕੀ ਖੱਟਿਆ। ਹੁਣ ਪਹਿਲੀ ਗੱਲ ਤਾਂ ਮੇਰਾ ਖਿਆਲ ਹੈ ਵੀ ਅਸੀਂ ਇਸ ਗੱਲ ਦਾ ਜ਼ਰੂਰ ਨਿਰਣਾ ਕਰੀਏ। ਮੈਂ ਬਾਰ-ਬਾਰ, ਹਾਲਾਂ ਮੈਨੂੰ ਕਈ ਵਾਰ ਇਹ ਦੁਹਰਾਉਣਾ ਵੀ ਪੈਂਦਾ ਵੀ ਇੱਕ ਪਾਸੇ ਜਦੋਂ ਗੁਰੂ ਨਾਨਕ ਸਾਹਿਬ ਦੀ ਬਾਣੀ ਅਸੀਂ ਸ਼ਲੋਕ ਵਾਰਾਂ ਤੇ ਵਧੀਕ ਪੜ੍ਹਦੇ ਹਾਂ, ਤੇ ਇਹ ਸ਼ਲੋਕ ਗੁਰੂ ਨਾਨਕ ਸਾਹਿਬ ਦਾ ਵਾਰਾਂ ਤੇ ਵਧੀਕ ਬਾਣੀ 'ਚ ਹੈ, ਜੋ ਤੋ ਪ੍ਰੇਮ ਖੇਲਨ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਧਰੀਜੈ, ਸਿਰ ਦੀਜੈ ਕਾਣ ਨਾ ਕੀਜੈ। ਇਹ ਪਿਆਰ ਦੀ ਖੇਡ ਖੇਡਣ ਵਾਲੇ ਨੇ ਵੀ ਸਿਰ ਤੇ ਤਲੀ ਤੇ ਰੱਖਣਾ ਤੇ ਆ ਕੇ ਸ਼ਹੀਦੀ ਦਾ ਚਾਅ। ਹੁਣ ਇਸ ਤੋਂ ਹੀ ਅਗਲਾ ਸ਼ਲੋਕ ਹੈ ਕਿ ਨਾਲ ਕਿਰਾੜਾ ਦੋਸਤੀ, ਕੂੜਾ ਕੂੜੀ ਪਾਏ, ਮਰਨ ਨਾ ਜਾਪੇ ਮੂਲਿਆ ਆਵੇ ਕਿਸੇ ਥਾਏ। ਹੁਣ ਕਿਰਾੜ ਕਿਸੇ ਜ਼ਾਤ ਨੂੰ ਨਹੀਂ ਕਿਹਾ ਹੈ, ਬਿਰਤੀ ਹੈ, ਮਾਨਸਿਕਤਾ ਹੈ, ਬਣਕ ਬਿਰਤੀ ਬਣੀਆਂ ਮਨ ਦੇ ਵਿੱਚ ਜਿਹੜਾ ਹਿਸਾਬ ਕਿਤਾਬ ਕਰਦਾ ਹੈ, ਜਿਹੜਾ ਦੇਖਦਾ ਵੀ ਇੱਥੇ ਗਿਆ ਮੈਨੂੰ ਕੀ ਮਿਲਣਾ, ਸਰਕਾਰ ਨਾਲ ਰਲ ਜਾਈਏ ਅਹੁਦਾ ਵੀ ਮਿਲੇਗਾ, ਹੋਰ ਵੀ ਹੋਏਗਾ, ਇੰਨੇ ਉੱਤੋਂ ਪੈਸੇ ਬਣਨਗੇ, ਆਰਾਮ ਨਾਲ ਰਹੀਏ, ਅਸੀਂ ਇਹਨਾਂ ਕਮਲਿਆਂ ਦੇ ਨਾਲ ਰਲ ਕੇ ਆਪਣਾ ਟੱਬਰ ਘਾਣ ਬੱਚਾ ਕਿਉਂ ਪਿੜਾਣਾ। ਇਹ ਨੇ ਕਿਰਾੜ ਬਿਰਤੀ। तो गुरु साहब ने कहा भी ठीक है, वक्ती तौर पर तुहानू ये गल सांत्वना दिंदी है, पर एक कूड़ है, इस रहन वाले कूड़े ने, ते अल्टीमेटली मरना हर एक ने है। जिन्हां नू मौत भुल जाती है वो किराड़ बिरती हुंदे ने, ते जिन्हां नू मौत याद हुंदी है और जिन्हां नू ये पता है भी ये रब दा प्यार दा रस्ता, सच हक इंसाफ दा रस्ता है, इस दे विच हिसाब किताब नहीं हुंदा, इहदे विच ठीक और गलत हुंदा है भी तुसी की ठीक कर रहे हो, की सचमुच तुसी ठीक रस्ते ते तुरे होए हो, यही फैसला कौन हुंदा है तुहाडे लई। सो असी समझदे हैं कि जदों पंजाब सारी दुनिया नालों कट ऑफ कर दिता गया जून 84 के पहले हफ्ते, 2 ਲੱਖ ਦੇ करीब फौज पंजाब च लियांदी गई। दुनिया नूं नहीं पता साडे नाल की हो रहा है। पूरी फोर्स दे नाल 37 इतिहासक गुरुद्वारे ਜਿਹੜੇ ਨੇ ਉਹ ਹਮਲੇ ਦਾ ਸ਼ਿਕਾਰ ਬਣਾਏ ਗਏ ਔਰ ਹਜ਼ਾਰਾਂ ਉਹ ਲੋਕ ਜਿਹੜੇ ਧਾਰਮਿਕ ਤੌਰ ਦੇ ਉੱਤੇ, ਜਿਨ੍ਹਾਂ ਨੂੰ ਅਸੀਂ ਯਾਤਰੂ ਕਹਿੰਦੇ ਹਾਂ, ਪਿਲਗ੍ਰਿਮਸ ਕਹਿੰਦੇ ਹਾਂ, ਸ਼ਰਧਾਲੂ ਕਹਿੰਦੇ ਹਾਂ, ਜਿਹੜੇ ਗੁਰੂ ਅਰਜਨ ਸਾਹਿਬ ਦਾ ਸ਼ਹੀਦੀ ਦਿਨ ਮਨਾਉਣ ਦੇ ਲਈ 3 ਜੂਨ ਨੂੰ ਸੀ 1984 'ਚ ਹਰਮੰਦਰ ਸਾਹਿਬ, ਦੂਖ ਨਿਵਾਰਨ ਸਾਹਿਬ ਪਟਿਆਲਾ, ਮੁਕਤਸਰ ਸਾਹਿਬ, ਸਾਰੇ ਗੁਰਦੁਆਰਿਆਂ 'ਚ ਇਕੱਠੇ ਸੀ। ਕਿੰਨੀ ਵੱਡੀ ਗਿਣਤੀ 'ਚ ਉਹਨਾਂ ਨੇ ਸਿੱਖਾਂ ਦਾ ਕਤਲੇਆਮ ਕੀਤਾ, ਮੈਸੈਕਰ ਕੀਤਾ। ਔਰ ਇਸ ਤੋਂ ਬਾਅਦ ਕੋਈ ਭਾਰਤ ਭਰ ਦੇ ਵਿੱਚ ਚੀਅਰਸ, ਇੰਦਰਾ ਗਾਂਧੀ ਨੂੰ ਦੁਰਗਾ ਦੇਵੀ ਦਾ ਅਵਤਾਰ ਬਣਾ ਦਿੱਤਾ ਕਿ ਇਹ ਦੁਰਗਾ ਮਾਤਾ ਹੈ।
ਔਰ ਉਸ ਹਾਲਾਤ 'ਚ ਜਦੋਂ ਕਿ ਸਿੱਖ ਕੌਮ ਜਿਹੜੇ ਬਾਹਰ ਬੈਠੇ ਕਚੀਚੀਆਂ ਲੈ ਰਹੇ ਨੇ, ਰੋ ਰਹੇ ਨੇ, ਲੱਖਾਂ ਲੋਕ ਸੜਕਾਂ ਤੇ ਬਾਹਰਲੇ ਮੁਲਕਾਂ 'ਚ ਲੰਡਨ, ਨਿਊਯਾਰਕ, ਪੈਰਿਸ, ਵੈਨਕੂਵਰ, ਟੋਰਾਂਟੋ, ਬੇਬਸੀ, ਕੀ ਕਰੋ ਤੁਸੀਂ, ਤੁਹਾਡੇ ਕੋਲ ਕੁਝ ਨਹੀਂ ਹੈ। ਔਰ ਇੰਦਰਾ ਗਾਂਧੀ ਦੁਰਗਾ ਮਾਤਾ ਹੈ, ਪਾਰਲੀਮੈਂਟ ਦੇ ਗਲਿਆਰਿਆਂ 'ਚੋਂ ਕਹਿ ਰਹੇ ਨੇ ਜੀ ਸਿੱਖ ਤਾਂ ਪੜ੍ਹਦੇ ਸੀ ਰਾਜ ਕਰੇਗਾ ਖਾਲਸਾ, ਐਸੀ ਮਾਰ ਮਾਰੀ ਹੈ ਕਿ ਯਾਦ ਕਰੇਗਾ ਖਾਲਸਾ। ਹੁਣ ਤੁਸੀਂ ਇਮੇਜਿਨ ਕਰੋ, ਜਿਹੜਾ ਪਹਿਲਾ ਜਿਸ ਨੇ ਇਸ ਸਾਰੇ ਨੂੰ ਬ੍ਰੇਕ ਕੀਤਾ, ਸਿੱਖਾਂ ਦੇ ਵਿੱਚ ਵਾਪਸ ਉਹਨਾਂ ਦੀ ਅਣਖ ਔਰ ਆਨਰ ਨੂੰ ਭਰਿਆ, ਉਹ ਭਾਈ ਬੇਅੰਤ ਸਿੰਘ, ਭਾਈ ਸਤਵੰਤ ਸਿੰਘ, ਭਾਈ ਕੇਰ ਸਿੰਘ ਵੱਲੋਂ ਇੰਦਰਾ ਗਾਂਧੀ ਨੂੰ ਸਜ਼ਾ ਦੇਣਾ ਸੀ। ਹੁਣ ਇੰਦਰਾ ਗਾਂਧੀ ਭਾਵੇਂ ਕੁਦਰਤੀ ਮੌਤ ਨਾਲ ਮਰ ਜਾਂਦੀ, ਕੋਰਟ ਨਾਲ ਮਰ ਜਾਂਦੀ, ਫੇਥ ਵਾਲੇ ਕਹਿੰਦੇ ਜੀ ਰੱਬ ਨੇ ਸਜ਼ਾ ਦਿੱਤੀ ਹੈ, ਪਰ ਉਸ ਨੇ ਬੇਸ਼ੱਕ ਉਸ ਦੇ ਜਵਾਬ 'ਚ ਉਹਨਾਂ ਨੇ 30,000 ਸਿੱਖਾਂ ਨੂੰ ਭਾਰਤ ਭਰ 'ਚ ਕੋਹ ਕੇ ਮਾਰਿਆ, ਪਰ ਸਿੱਖਾਂ ਨੇ ਇਤਿਹਾਸ ਸਿਰਜਿਆ। ਫਿਰ ਜਿੰਦਾ ਸੁੱਖਾ, ਜਿੱਦਣ ਉਹਨਾਂ ਨੇ ਜਨਰਲ ਵੈਦਿਆ ਜਿਹਨੇ ਭਾਰਤੀ ਫੌਜ ਨੂੰ ਹੁਕਮ ਦੇ ਕੇ ਸਿੱਖਾਂ ਦੀ ਤਬਾਹੀ ਕਰਵਾਈ ਸੀ, ਗੁਰਦੁਆਰਿਆਂ ਤੇ ਹਮਲਾ ਕੀਤਾ, ਪੂਨੇ 'ਚ ਜਾ ਕੇ ਉਹਨੂੰ ਸੋਧਿਆ, ਸਾਡਾ ਆਨਰ ਵਾਪਸ ਬਰਕਰਾਰ ਹੋਇਆ। ਔਰ ਅਗਲੇ 10 ਸਾਲ ਇਮੇਜਿਨ ਕਰੋ, ਜੇ ਅੱਜ ਕਿਸਾਨ ਮੂਵਮੈਂਟ ਦੇ ਵੇਲੇ ਭਾਰਤੀ ਹਕੂਮਤ ਝੁਕੀ ਸਿੱਖਾਂ ਦੇ ਅੱਗੇ, ਦੁਨੀਆ ਭਰ 'ਚ ਅਸੀਂ ਸ਼ਾਨ ਨਾਲ, ਦਸਤਾਰਾਂ ਨਾਲ, ਨਿਸ਼ਾਨ ਸਾਹਿਬਾਂ ਦੇ ਥੱਲੇ ਮਾਣ ਨਾਲ ਕਿ ਭਾਈ ਅਸੀਂ ਜਿਹੜਾ ਹੈ ਉਹ ਸਾਡੇ ਗੁਰੂ ਨੇ ਸਾਨੂੰ ਸਿਖਾਇਆ ਹੋਇਆ ਕਿ ਖਾਲਸਾ ਸੋਏ ਜੋ ਨਿਰਧਨ ਕੋ ਪਾਲੇ, ਖਾਲਸਾ ਸੋਏ ਜੋ ਦੁਸ਼ਟ ਕੋ ਗਾਲੇ। ਹੁਣ ਇਹ ਸਾਡਾ ਉਹ ਆਰਮਡ ਸਟਰਗਲ ਜੋ ਸਟੇਟ ਨੇ ਸਾਡੇ ਤੇ ਭਰਪਾ ਕੀਤੀ, ਜਦੋਂ ਸਟੇਟ ਆਪਣੇ ਸ਼ਹਿਰੀਆਂ ਨੂੰ ਮਾਰਨ ਤੇ ਆ ਜਾਂਦੀ ਹੈ, ਫਿਰ ਆਪਣੇ ਆਪ ਨੂੰ ਡਿਫੈਂਡ ਕਰਨਾ ਤੁਹਾਡਾ ਰਾਈਟ ਹੁੰਦਾ। ਮੈਂ ਅਕਸਰ ਇਹ ਕੋਟ ਕਰਦਾ ਜਿਹੜਾ ਪ੍ਰੀਐਂਬਲ ਹੈ UN ਚਾਰਟਰ ਆਫ ਹਿਊਮਨ ਰਾਈਟਸ ਦਾ, ਇਫ ਏ ਮੈਨ is not to be compelled as a last resort to rebellion, his human rights must be protected by the rule of the law। ਸੋ ਇਹ ਜਿਹੜਾ ਸਾਡਾ ਸੰਘਰਸ਼, ਜਿਹੜਾ ਸਾਡੇ ਬਹਾਦਰ ਯੋਧਿਆਂ ਨੇ, ਇਹਦੇ 'ਚ ਸਿੰਘਾਂ ਦੀ ਕੰਟਰੀਬਿਊਸ਼ਨ ਵੀ ਹੈ, ਸਿੰਘਣੀਆਂ ਦੀ ਵੀ ਹੈ। 2 ਦਰਜਨ ਦੇ ਕਰੀਬ ਐਸੀਆਂ ਉਦਾਹਰਨਾਂ ਹੋਣਗੀਆਂ ਜਿਹਦੇ 'ਚ ਹਸਬੈਂਡ ਵਾਈਫ ਦੋਨੋਂ ਜਿਹੜੇ ਨੇ ਉਹ ਜੂਝ ਕੇ ਸ਼ਹੀਦ ਹੋਏ। ਉਹਨਾਂ ਨੂੰ ਵੀ ਪਰਿਵਾਰ ਪਿਆਰੇ ਸੀ, ਉਹਨਾਂ ਦੇ ਸਾਹਮਣੇ ਆਪਣਾ ਨਿੱਜ ਨਹੀਂ ਸੀ, ਉਹਨਾਂ ਨੇ ਕੋਈ ਜ਼ਮੀਨਾਂ, ਜਾਇਦਾਦਾਂ, ਦੁਕਾਨਾਂ ਨਹੀਂ ਸੀ ਨਵੀਆਂ ਖੋਲਣੀਆਂ, ਉਹਨਾਂ ਦੇ ਸਾਹਮਣੇ ਕੌਮ ਦੀ ਗੈਰਤ ਸੀ, ਕੌਮ ਦੀ ਅਣਖ ਸੀ। ਦਰਬਾਰ ਸਾਹਿਬ ਤੇ ਜੋ ਉਹਨਾਂ ਨੇ ਜੋ ਤਬਾਹੀ ਕੀਤੀ ਔਰ ਜਿਸ ਅੰਦਾਜ਼ 'ਚ ਜਿਹੜਾ ਉਹ ਸਿੱਖਾਂ ਦਾ ਭਾਰਤ ਭਰ ਦੇ ਵਿੱਚ ਨਵੰਬਰ 84 'ਚ ਨਸਲਕੁਸ਼ੀ ਕੀਤੀ, ਫਿਰ ਇਹੀ ਜੁਝਾਰੂ ਸਿੰਘਾਂ ਨੇ ਉਹਨਾਂ ਨੂੰ ਲੱਭ ਕੇ ਸਜ਼ਾਵਾਂ ਵੀ ਦਿੱਤੀਆਂ। ਲਲਿਤ ਮਾਕਨ, ਉਹਦੀ ਘਰ ਵਾਲੀ ਗੀਤਾਂਜਲੀ, ਅਰਜਨ ਕੁਮਾਰ, ਕਾਨਪੁਰ ਦਾ MLA ਜਿਹਨੇ ਉੱਥੇ ਕਤਲੇਆਮ ਸਿੱਖਾਂ ਦਾ ਕਾਨਪੁਰ 'ਚ ਕਰਵਾਇਆ। ਜੇ ਇਹ ਤੁਹਾਡੇ ਵਾਕਿਆ ਨਾ ਹੋਏ ਹੁੰਦੇ ਤੇ ਅੱਜ ਅਸੀਂ ਵਾਪਸ ਉਹਨਾਂ ਦੇ ਵਿੱਚ ਇੱਕ ਉਹਨਾਂ ਦਾ ਹੀ ਪੰਥ ਬਣ ਕੇ ਐਂਡ ਹੋ ਗਏ ਹੁੰਦੇ। ਉਹਨਾਂ ਨੇ ਸੱਚਮੁੱਚ ਹੀ ਸਾਨੂੰ ਤਾਂ ਯਾਦ ਕਰਾ ਦਿੱਤਾ ਸੀ ਕਿ ਭਾਈ ਇਹ ਹੁਣ ਅਸੀਂ ਤੁਹਾਨੂੰ ਉੱਠਣ ਨਹੀਂ ਦੇਣਾ। ਸੋ ਇਹ ਮੈਂ ਘੜੀਵਲ ਵੀ ਦੇਖ ਰਿਹਾ, ਅਸੀਂ ਵਕਤਨ ਬਾ ਵਕਤਨ ਹੋਰ ਵੀ ਇਹਨਾਂ ਵਿਸ਼ਿਆਂ ਨੂੰ ਟੱਚ ਕਰਨ ਦੀ ਕੋਸ਼ਿਸ਼ ਕਰਾਂਗੇ ਆਉਣ ਵਾਲੇ ਪੀਰੀਅਡ। ਪਰ ਇਸ ਗੱਲ ਦਾ ਧਿਆਨ ਰਹੇ ਕਿ ਇਹਨਾਂ 10 ਵਰਿਆਂ ਨੇ, ਜੁਝਾਰੂ ਸੰਘਰਸ਼ ਨੇ ਸਾਨੂੰ 18ਵੀਂ ਸਦੀ ਦੇ ਇਤਿਹਾਸ ਦੇ ਵਾਰਿਸ ਬਣਾਇਆ। ਅਗਲੀਆਂ ਜਨਰੇਸ਼ਨਾਂ ਜਦੋਂ 18ਵੀਂ ਸਦੀ ਦੇ ਸੁੱਖਾ ਸਿੰਘ, ਮਹਿਤਾਬ ਸਿੰਘ ਨੂੰ ਯਾਦ ਕਰਦੀਆਂ ਨੇ, ਉਹ 20ਵੀਂ ਸਦੀ ਦੇ ਬੇਅੰਤ ਸਿੰਘਾਂ, ਸਤਵੰਤ ਸਿੰਘਾਂ, ਜਿੰਦਿਆਂ, ਸੁੱਖਿਆਂ, ਦਿਲਾਵਰ ਸਿੰਘਾਂ, ਹਵਾਰਿਆਂ ਨੂੰ ਵੀ ਯਾਦ ਕਰਨਗੀਆਂ ਕਿ ਇਹ ਗੈਰਤਮੰਦ ਕੌਮ ਦੇ ਗੱਭਰੂ ਗੁਰੂ ਦੇ ਆਸ਼ੇ ਅਨੁਸਾਰ ਤੁਰਦਿਆਂ ਖਾਲਸਾ ਸੋਏ ਜੋ ਦੁਸ਼ਟ ਕੋ ਗਾਲੇ। ਉਹਨਾਂ ਨੇ ਬੇਸ਼ੱਕ ਅਸੀਂ ਵੱਡੀ ਕੀਮਤ ਅਦਾ ਕੀਤੀ, ਪਰ ਸਟੇਟ ਤਾਂ ਬੇਗੁਨਾਹ ਨੂੰ ਮਾਰ ਰਹੀ ਸੀ, ਅਸੀਂ ਗੁਨਾਹਗਾਰ। ਹਾਂ, ਇੱਕ ਵੱਖਰੀ ਕਹਾਣੀ ਹੈ ਕਿ ਟੁਵਰਡਸ ਦਾ ਐਂਡ ਸਟੇਟ ਨੇ ਕਿਵੇਂ ਬਲੈਕ ਕੈਟ ਕਮਾਂਡੋ, ਆਪਣੇ ਹੀ ਲੋਕ ਖਾਲਸਾਈ ਬਾਣੇ ਦੇ ਵਿੱਚ ਲਟੇਰੇ ਕਿਸਮ ਦੇ ਲੋਕ ਮੂਵਮੈਂਟ ਦੇ ਵਿੱਚ ਵਾੜੇ, ਮੂਵਮੈਂਟ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ, ਕਿਉਂਕਿ ਉਹ ਇਹ ਪ੍ਰਭਾਵ ਦੇਣਾ ਚਾਹੁੰਦੇ ਸੀ ਕਿ ਵੀ ਇਹ ਗੈਰਤਮੰਦ ਅਣਖ ਨਾਲ ਜੂਝਣ ਵਾਲੇ ਨਹੀਂ ਨੇ, ਇਹ ਤਾਂ ਲਟੇਰੇ ਨੇ, ਇਹ ਤਾਂ ਆਪਣਿਆਂ ਦੇ ਉੱਤੇ ਜ਼ਬਰ ਕਰਨ ਵਾਲੇ ਨੇ। ਔਰ ਸਰਕਾਰ ਕਾਫੀ ਹੱਦ ਤੱਕ ਇਹ ਇੰਪ੍ਰੈਸ਼ਨ ਦੇਣ 'ਚ ਕਾਮਯਾਬ ਵੀ ਰਹੀ, ਪਰ ਸੱਚ ਤਾਂ ਅਖੀਰ ਸੱਚ ਹੁੰਦਾ ਹੈ। ਅੱਜ ਜਦੋਂ ਕਿਤੇ ਭਾਈ ਜੁਗਰਾਜ ਸਿੰਘ, ਤੂਫਾਨ ਸਿੰਘ ਦਾ ਜ਼ਿਕਰ ਹੁੰਦਾ ਹੈ, ਕਿਤੇ ਉਹਨਾਂ ਯੋਧਿਆਂ ਦਾ ਭਾਈ ਗੁਰਜੰਟ ਸਿੰਘ, ਬੁੱਧ ਸਿੰਘ ਵਾਲਾ ਦਾ ਹੁੰਦਾ ਹੈ, ਜਨਰਲ ਲਾਭ ਸਿੰਘ ਦਾ ਹੁੰਦਾ ਹੈ, ਉਹਨਾਂ ਬਹਾਦਰੀ ਦੀਆਂ ਦਾਸਤਾਨਾਂ ਜਿੰਦੇ ਸੁੱਖੇ ਦਾ ਹੁੰਦਾ ਹੈ, ਤੇ ਕੋਈ ਛੋਟੇ ਕਰੈਕਟਰ ਨਹੀਂ ਨੇ। ਇਸ ਦੌਰ ਨੇ ਇਹ ਦੁਹਰਾ ਦਿੱਤਾ ਹੈ ਕਿ ਭਾਈ ਜਿਵੇਂ 18ਵੀਂ ਸਦੀ ਦੇ ਵਿੱਚ ਸਿੰਘਾਂ ਦੀ ਬਹਾਦਰੀ ਦਾ ਸਿੱਕਾ ਦੁਸ਼ਮਣ ਮੰਨਦਾ ਸੀ, ਇਵੇਂ ਹੀ ਇਹ ਉਹੀ ਗੁਰੂ ਕੇ ਸਿੱਖ ਨੇ। ਬੇਸ਼ੱਕ ਇਹ 20ਵੀਂ ਸਦੀ ਵਾਲੇ ਕਮੀਜ਼ ਪੈਂਟ ਕੋਟ ਪਾਉਣ ਵਾਲੇ
ਜਾਂ ਸ਼ਹਿਰੀ ਪੀਜ਼ੇ 버ਗਰ ਖਾਣ ਵਾਲੀ ਜਨਰੇਸ਼ਨ ਵਾਲਾ ਜਿਨ੍ਹਾਂ ਨੂੰ ਕਿਹਾ ਜਾਂਦਾ ਉਹਨਾਂ ਚੋਂ ਨਿਕਲੇ, ਲੇਕਿਨ ਉਹਨਾਂ ਨੇ 18ਵੀਂ ਸਦੀ ਦੇ ਇਤਿਹਾਸ ਨੂੰ ਅੱਗੇ 20ਵੀਂ ਸਦੀ 'ਚ ਵਰਤਾ ਕੇ 21ਵੀਂ ਸਦੀ 'ਚ ਪਹੁੰਚਾਇਆ। ਔਰ ਅੱਜ ਸਾਡੇ ਹੱਥ 'ਚ ਨਿਸ਼ਾਨ ਸਾਹਿਬ ਹੈ, ਸਾਡੇ ਕੋਲ ਗੈਰਤ ਹੈ, ਸਾਡੇ ਕੋਲ ਅਣਖ ਹੈ, ਸਾਡੇ ਕੋਲ ਸਿਆਸੀ ਨਿਸ਼ਾਨਾ ਹੈ, ਸਾਡੇ ਕੋਲ ਉਹ ਹੌਸਲਾ ਹੈ। ਔਰ ਅਸੀਂ ਜੇ 1984 ਤੋਂ 1994 ਤੱਕ 10 ਸਾਲ ਭਾਰਤ ਦੇ ਪੰਜਾਬ ਖਿੱਤੇ ਦੇ ਵਿੱਚ ਸਿੰਘਾਂ ਦੀ ਹਕੂਮਤ ਸੀ, ਭਾਰਤ ਭਰ ਵਿੱਚ ਸਿੰਘਾਂ ਦੇ ਨਾਵਾਂ ਤੋਂ ਹਕੂਮਤ ਥਰ ਕੰਬਦੀ ਸੀ, ਤੇ ਇਹ ਇਤਿਹਾਸ ਦਾ ਦੌਰਾ ਹੈ, ਇਹ ਪ੍ਰਾਊਡ ਹਿਸਟਰੀ ਹੈ ਸਾਡੀ, ਇਹ ਗੋਲਡਨ ਪੀਰੀਅਡ ਹੈ, ਕਾਲਾ ਦੌਰ ਨਹੀਂ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਵਾਗਤ ਲੈਣੇ ਬ੍ਰੇਕ ਵਿਊਅਰਸ, ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਗੁਰੂ ਪਿਆਰੀ ਸਾਧ ਸੰਗਤ ਜੀ, ਟਰਾਈ ਸਟੇਟ ਦੇ ਕੇਂਦਰੀ ਅਸਥਾਨ ਗੁਰਦੁਆਰਾ ਸਾਹਿਬ ਸਿੱਖ ਕਲਚਰ ਸੁਸਾਇਟੀ ਰਿਚਮੰਡ ਹਿੱਲ ਨਿਊਯਾਰਕ ਤੋਂ ਜੋ ਹਰ ਸਾਲ ਸਿੱਖ ਡੇ ਪਰੇਡ ਸਜਾਈ ਜਾਂਦੀ ਹੈ, ਇਸ ਸਾਲ 29 ਅਪ੍ਰੈਲ ਦਿਨ ਸ਼ਨੀਵਾਰ ਨੂੰ ਮਨਹਟਨ ਦੇ ਵਿੱਚ ਇਹ ਸਿੱਖ ਡੇ ਪਰੇਡ ਸਜਾਈ ਜਾਏਗੀ। 10 ਵਜੇ ਤੋਂ 12 ਵਜੇ ਤੱਕ ਸੰਗਤਾਂ ਇਕੱਠੀਆਂ ਹੋਣਗੀਆਂ ਅਤੇ ਠੀਕ 12 ਵਜੇ ਸਿੱਖ ਡੇ ਪਰੇਡ ਸ਼ੁਰੂ ਹੋਵੇਗੀ। ਮੈਡੀਸਨ ਅਤੇ 37 ਸਟਰੀਟ ਤੋਂ ਇਹ ਜਿਹੜੀ ਪਰੇਡ ਹੈ ਇਹ ਸ਼ੁਰੂ ਹੋਣੀ ਹੈ। ਸਾਰੀਆਂ ਸੰਗਤਾਂ ਨੂੰ ਸਨੇਮਰ ਬੇਨਤੀ ਹੈ ਕਿ ਵੀਰ ਕੇਸਰੀ ਦਸਤਾਰਾਂ ਸਜਾ ਕੇ ਔਰ ਭੈਣਾਂ ਮਾਤਾਵਾਂ ਕੇਸਰੀ ਦੁਪੱਟੇ ਲੈ ਕੇ ਪਰਿਵਾਰਾਂ ਬੱਚਿਆਂ ਸਮੇਤ ਇਸ ਸਿੱਖ ਡੇ ਪਰੇਡ ਦੇ ਵਿੱਚ ਸ਼ਾਮਲ ਹੋਵੋ ਅਤੇ ਸਤਿਗੁਰੂ ਸੱਚੇ ਪਾਤਸ਼ਾਹ ਦੀਆਂ ਖੁਸ਼ੀਆਂ ਤੇ ਬਖਸ਼ਿਸ਼ਾਂ ਦੇ ਨਾਲ ਆਪ ਸਾਰਿਆਂ ਨੇ ਝੋਲੀਆਂ ਭਰਨੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। 29 ਅਪ੍ਰੈਲ 1986 ਦੇ ਖਾਲਿਸਤਾਨ ਐਲਾਨਨਾਮੇ ਦੇ ਸਬੰਧ ਵਿੱਚ ਗੁਰਦੁਆਰਾ ਸਿੱਖ ਸੈਂਟਰ ਆਫ ਨਿਊਯਾਰਕ ਵਿਖੇ 30 ਅਪ੍ਰੈਲ 2023 ਦਿਨ ਐਤਵਾਰ ਨੂੰ ਵਿਸ਼ੇਸ਼ ਪੰਥਕ ਕਨਵੈਨਸ਼ਨ ਕਰਵਾਈ ਜਾ ਰਹੀ ਹੈ। ਸਵੇਰੇ 11 ਵਜੇ ਨਿਸ਼ਾਨ ਸਾਹਿਬ ਨੂੰ ਸਲਾਮੀ ਦੇਣ ਉਪਰੰਤ ਕੌਮ ਸਾਹਮਣੇ ਖੜੀਆਂ ਚੁਣੌਤੀਆਂ ਬਾਰੇ ਹੋਣਗੀਆਂ ਪੰਥਕ ਵਿਚਾਰਾਂ। ਖਾਲਿਸਤਾਨ ਅਫੇਅਰਸ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਸਮੇਤ ਟਰਾਈ ਸਟੇਟ ਦੀਆਂ ਪੰਥਕ ਜਥੇਬੰਦੀਆਂ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੇ ਬੁਲਾਰੇ ਸ਼ਿਰਕਤ ਕਰਨਗੇ। ਵਰਲਡ ਸਿੱਖ ਪਾਰਲੀਮੈਂਟ ਦੀ ਸੈਲਫ ਡਿਟਰਮੀਨੇਸ਼ਨ ਕਾਉਂਸਲ ਵੱਲੋਂ ਸਮੂਹ ਸਿੱਖ ਸੰਗਤਾਂ ਨੂੰ ਵੱਧ ਚੜ੍ਹ ਕੇ ਇਸ ਕਨਵੈਨਸ਼ਨ ਵਿੱਚ ਪਹੁੰਚਣ ਦੀ ਬੇਨਤੀ ਕੀਤੀ ਜਾਂਦੀ ਹੈ। ਵਧੇਰੇ ਜਾਣਕਾਰੀ ਲਈ ਤੁਸੀਂ ਹੇਠ ਦਿੱਤੇ ਨੰਬਰ ਤੇ ਸੰਪਰਕ ਕਰ ਸਕਦੇ ਹੋ। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਸਿੱਖਾਂ ਦਾ ਇੱਕ ਖਾਸ ਵਰਗ ਇਹ ਤਾਂ ਮੰਨਦਾ ਹੈ ਕਿ ਭਾਰਤ ਵਿੱਚ ਸਿੱਖਾਂ ਨਾਲ ਬਹੁਤ ਧੱਕਾ ਹੋ ਰਿਹਾ ਅਤੇ ਸਿੱਖਾਂ ਲਈ ਇਨਸਾਫ ਨਹੀਂ ਹੈ, ਪਰ ਜਦੋਂ ਖਾਲਸਾ ਦੀ ਗੱਲ ਆਉਂਦੀ ਹੈ ਤਾਂ ਉਹ ਇਸ ਤੋਂ ਭੱਜਣ ਦੀ ਕੋਸ਼ਿਸ਼ ਕਰਦੇ ਹਨ। ਕੀ ਸਿੱਖ ਕੌਮ ਕੋਲ ਭਾਰਤ ਦੇ ਨਕਸ਼ੇ ਵਿੱਚ ਖਾਲਿਸਤਾਨ ਦੀ ਕਾਇਮੀ ਤੋਂ ਬਿਨਾਂ ਹੋਰ ਕੋਈ ਚੁਆਇਸ ਬਚੀ ਹੈ? ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਅੱਜ ਦੇ ਅਸੀਂ ਆਲਮੋਸਟ ਸਾਰੇ ਟੌਪਿਕ ਉਹ ਚੁਣੇ ਨੇ ਜਿਹੜੇ ਫ੍ਰੀਕੁਐਂਟਲੀ ਆਸਕਡ ਕੁਐਸਚਨਸ ਵੀ ਨੇ ਜੀ, ਕੰਸਰਨਸ ਵੀ ਨੇ। ਕਈ ਵਾਰ ਜਦੋਂ ਸਾਰੇ ਪੰਥ ਪ੍ਰਸਤ ਖਾਲਿਸਤਾਨੀ ਵੀਰ ਭੈਣਾਂ ਬੈਠੇ ਹੁੰਦੇ ਨੇ ਤੇ ਕੁਝ ਵੀਰ ਭੈਣਾਂ ਜਿਨ੍ਹਾਂ ਦੇ ਮਨ 'ਚ ਸਵਾਲ ਹੁੰਦੇ ਨੇ ਉਹ ਹਿੰਮਤ ਨਹੀਂ ਕਰਦੇ ਪੁੱਛਣ ਦੀ। ਉਹਨਾਂ ਨੂੰ ਲੱਗਦਾ ਵੀ ਉਹ ਕਹਿਣਗੇ ਕਿ ਵੀ ਇਹ ਤਾਂ ਗਦਾਰ ਨੇ, ਲੇਕਿਨ ਇਹ ਸਵਾਲ ਜ਼ਰੂਰ ਹੁੰਦੇ ਨੇ ਔਰ ਸਾਨੂੰ ਅਕਸਰ ਕੁਝ ਵੀਰਾਂ ਭੈਣਾਂ ਵੱਲੋਂ ਲਿਖਤ ਦੇ ਵਿੱਚ ਵੀ ਪੁੱਛੇ ਜਾਂਦੇ ਨੇ। ਹੁਣ ਅੱਜ ਜਦੋਂ ਕਿ ਅਸੀਂ ਖਾਲਿਸਤਾਨ ਐਲਾਨ ਦਿਵਸ ਦੀ 37ਵੀਂ ਵਰ੍ਹੇਗੰਢ ਅੱਜ ਜਦੋਂ ਅਸੀਂ ਗੱਲਬਾਤ ਕਰ ਰਹੇ ਹਾਂ, ਆਲਰੇਡੀ ਸਾਊਥ ਏਸ਼ੀਆ ਦੇ ਹੋਰਾਈਜ਼ਨ ਤੇ 29 ਅਪ੍ਰੈਲ ਦਾ ਸੂਰਜ ਚੜ੍ਹ ਚੁੱਕਾ ਹੈ ਔਰ ਇਹ ਉਹੀ 29 ਅਪ੍ਰੈਲ ਦਾ ਦਿਨ ਹੈ ਜਿਸ ਦਿਨ ਲੱਖਾਂ ਦੀ ਸਿੱਖ ਸੰਗਤਾਂ ਵੱਲੋਂ ਜਿਹੜਾ 26 ਜਨਵਰੀ 1986 ਦਾ ਸਰਬੱਤ ਖਾਲਸਾ ਇਕੱਠ ਹੋਇਆ ਸੀ ਅਕਾਲ ਤਖਤ ਸਾਹਿਬ ਤੇ, ਉਹਨਾਂ ਵੱਲੋਂ ਬਣਾਈ 5 ਮੈਂਬਰੀ ਪੰਥਕ ਕਮੇਟੀ ਨੇ ਖਾਲਿਸਤਾਨ ਦਾ ਐਲਾਨਨਾਮਾ ਜਾਰੀ ਕਰਕੇ ਕੌਮ ਦਾ ਰਾਜਸੀ ਨਿਸ਼ਾਨਾ ਮਿੱਥਿਆ ਸੀ। ਹੁਣ ਜਿਵੇਂ ਤੁਸੀਂ ਪੁੱਛਿਆ ਕਿ ਕੀ ਸਿੱਖਾਂ ਦੇ ਕੋਲ, ਔਰ ਇਹ ਸਵਾਲ ਬਹੁਤਿਆਂ ਵੱਲੋਂ ਪੁੱਛਿਆ ਜਾਂਦਾ ਹੈ ਕਿ ਵੀ ਖਾਲਿਸਤਾਨ ਤੋਂ ਬਿਨਾਂ ਹੋਰ ਕੋਈ ਚੁਆਇਸ ਹੈ, ਕੋਈ ਹੱਲ ਹੈ? ਅਸੀਂ ਸਮਝਦੇ ਹਾਂ ਬੇਸ਼ੱਕ ਜਦੋਂ ਅਸੀਂ 47 ਦੇ ਦੌਰ ਦੀ ਅਕਾਲੀ ਲੀਡਰਸ਼ਿਪ ਦੀ ਬੇਵਕੂਫੀ, ਬਲੰਡਰ, ਗੁਨਾਹ ਦੀ ਗੱਲ ਕਰਦੇ ਕਿ ਉਹਨਾਂ ਨੇ ਬਿਨਾਂ
ਕੋਈ ਜਿਹੜੀਆਂ ਉਹਨਾਂ ਕੋਲ ਚੋਇਸਿਸ ਸੀ ਆਜ਼ਾਦ ਮੁਲਕ ਖਾਲਿਸਤਾਨ ਲੈਣ ਦੀ ਜਾਂ ਪਾਕਿਸਤਾਨ ਨਾਲ ਫੈਡਰੇਸ਼ਨ ਬਣਾਉਣ ਦੀ ਜਾਂ ਵਿਦ ਇਨ ਇੰਡੀਆ ਵੀ ਜੇ ਆਟੋਨਮਸ ਸਟੇਟ ਦਾ ਹੀ ਸੀ ਉਹ ਫਰੀडम ਆਫ ਇੰਡੀਆ ਐਕਟ ਦਾ ਹਿੱਸਾ ਹੁੰਦਾ, ਉਹ ਉਹਨਾਂ ਨੇ ਅੰਨਾ ਵਿਸ਼ਵਾਸ ਕਰਕੇ ਨਹਿਰੂ, ਗਾਂਧੀ, ਪਟੇਲ ਦੇ ਉੱਤੇ ਆਪਣੀਆਂ ਆਪਸ਼ਨਸ ਇਹਨਾਂ ਦੇ ਹਵਾਲੇ ਕਰ ਦਿੱਤੀਆਂ। ਔਰ ਉਹਨਾਂ ਨੇ ਤਾਂ ਇੱਕ ਫਿਕਰੇ 'ਚ ਨਹਿਰੂ ਨੇ ਇਹ ਕਹਿ ਕੇ ਕਿ ਸਰਕਮਸਟੈਂਸਸ ਹੈਵ ਨਾਊ ਚੇਂਜ, ਹਾਲਾਤ ਬਦਲ ਗਏ, ਔਰ ਪਟੇਲ ਕੋਲ ਗਿਆ ਉਹਨੇ ਕਿਹਾ ਕਿ ਸਿੱਖਸ ਹੈਵ ਮਿਸਡ ਦਾ ਬਸ। ਹੁਣ ਉਸ ਸਿਚੁਏਸ਼ਨ 'ਚ ਜਦੋਂ 40% ਸਿੱਖ ਕੌਮ ਰਿਫਿਊਜੀ ਬਣ ਕੇ ਆਈ ਹੈ, ਪਨਾਹਗੀਰ ਬਣੀ ਹੋਈ ਹੈ, ਹੁਣ ਅਸੀਂ ਜਦੋਂ ਦੇਖਦੇ ਹਾਂ ਕਿ ਸਿੱਖ ਕਿੱਥੇ ਕਿੱਥੇ ਜਾ ਕੇ ਬੈਠੇ ਨੇ, ਪੰਜਾਬ, ਹਰਿਆਣਾ, ਹਿਮਾਚਲ, ਬੰਬੇ ਤੱਕ, ਕੇਰਲਾ ਤੱਕ, ਇਹਨਾਂ 'ਚੋਂ ਬਹੁਤ ਵੱਡਾ ਤਬਕਾ ਹੋਇਆ ਜਿਹੜੇ 47 ਦੇ ਵਿੱਚ ਉਜੜੇ, ਆਪਣੇ ਘਰ ਘਾਟ ਸਦੀਆਂ ਤੋਂ ਜਿੱਥੇ ਉਹਨਾਂ ਦੀਆਂ ਜਿਹੜੀਆਂ ਜਨਰੇਸ਼ਨਸ ਵਸਦੀਆਂ ਸੀ। ਕਿਉਂਕਿ ਇੱਧਰ ਵਾਲਿਆਂ ਨੂੰ, ਹਿੰਦੂਆਂ ਨੂੰ ਹਿੰਦੁਸਤਾਨ ਮਿਲ ਗਿਆ, ਮੁਸਲਮਾਨਾਂ ਦਾ ਮੁਲਕ ਪਾਕਿਸਤਾਨ ਬਣ ਗਿਆ। ਅਸੀਂ ਇੱਧਰ ਇਸ ਹੋਪ ਨਾਲ ਆਏ ਕਿ ਸਾਡਾ ਵੀ ਖੁਦ ਮੁਖਤਾਰ ਸੂਬਾ ਹੋਏਗਾ, ਪਰ ਸਾਨੂੰ ਤਾਂ ਉਹਨਾਂ ਨੇ ਜ਼ਰਾਇਮ ਪੇਸ਼ਾ ਕਬੀਲਾ ਐਲਾਨਿਆ, ਕ੍ਰਿਮੀਨਲ ਟ੍ਰਾਈਬ 10 ਅਕਤੂਬਰ 1947 ਦਾ। ਪਰ ਫਿਰ ਵੀ ਅਕਾਲੀ ਲੀਡਰਸ਼ਿਪ ਜਿਹੜੀ ਮੇਨਲੀ ਪੰਥਕ ਇੰਟਰਸਟ ਨੂੰ ਰਿਪਰੈਜ਼ੈਂਟ ਕਰਦੀ ਸੀ, ਉਹਨਾਂ ਨੇ ਅਗਸਤ 47 ਤੋਂ ਜੂਨ 84 ਤੱਕ 37 ਸਾਲ ਪੀਸਫੁਲ ਤਰੀਕੇ ਦੇ ਨਾਲ ਕੋਸ਼ਿਸ਼ ਕੀਤੀ ਕਿ ਭਾਰਤ ਦੇ ਵਿੱਚ ਸਿੱਖ ਰਿਸਪੈਕਟੇਬਲ ਤਰੀਕੇ ਦੇ ਨਾਲ ਸੈਕੰਡ ਕਲਾਸ ਸਿਟੀਜ਼ਨ ਬਣ ਕੇ ਨਹੀਂ, ਬਰਾਬਰ ਦੇ ਸ਼ਹਿਰੀ ਬਣ ਕੇ ਰਹਿ ਸਕਣ। ਉਹ ਕਹਾਣੀ ਅਸੀਂ ਅਕਸਰ ਰਿਪੀਟ ਕਰਦੇ ਹਾਂ। ਉਹ ਇੱਕ ਜ਼ਮਾਨਾ ਸੀ ਪੰਜਾਬੀ ਸੂਬਾ ਜ਼ਿੰਦਾਬਾਦ ਕਹਿਣ ਤੇ ਪਾਬੰਦੀ ਲੱਗੀ। ਜੇ ਪੰਜਾਬੀ ਸੂਬਾ ਬਣਾਇਆ ਹੀ ਬਣਾਇਆ ਤੇ ਚੰਡੀਗੜ੍ਹ ਬਾਹਰ, ਪੰਜਾਬੀ ਬੋਲਦੇ ਇਲਾਕੇ ਬਾਹਰ, ਆ ਕਰਨਾਲ ਤੱਕ ਦਾ ਸਾਰਾ ਇਲਾਕਾ ਜਿਹੜਾ ਇਹ ਪੰਜਾਬੀ ਸਪੀਕਿੰਗ ਸੀ। ਅੱਜ ਵੀ ਤੁਸੀਂ ਅੰਬਾਲਾ ਦੇਖੋ, ਦੂਜਾ ਦੇਖੋ, ਉਹ ਸੁਸ਼ਮਾ ਸਵਰਾਜ ਉੱਥੋਂ ਯਮੁਨਾ ਨਗਰ ਤੋਂ ਹੁੰਦੀ ਸੀ, ਉਹਦਾ ਭਰਾ ਕਿਸੇ ਵੇਲੇ ਸਾਡਾ ਕਲਾਸ ਫੈਲੋ ਸੀ, ਉੱਥੋਂ ਪੰਜਾਬ ਆਇਆ ਹੋਇਆ ਸੀ ਪੜ੍ਹਨ। ਇਹ ਸਾਰੇ ਟੱਬਰ ਘਰਾਂ 'ਚ ਚੀਸਟ ਪੰਜਾਬੀ ਬੋਲਣ ਵਾਲੇ। ਪਰ ਹੁਣ ਇਹੀ ਜਦੋਂ ਤੁਸੀਂ ਇਹਨਾਂ ਦਾ ਅਦਰਵਾਈਜ਼ ਵਰਤਾਰਾ ਦੇਖੋ ਕਿ ਜਦੋਂ ਬੋਲੀ ਦਾ ਵੇਲਾ ਆਇਆ, ਇਹਨਾਂ ਨੇ ਪੰਜਾਬੀ ਬੋਲ ਕੇ ਕਹਿੰਦੇ ਸੀ ਨਹੀਂ, ਹਮ ਹਿੰਦੀ ਹਮਾਰੀ ਭਾਸ਼ਾ ਹੈ। ਔਰ ਇਹੀ ਰੀਜ਼ਨ ਸੀ ਕਿ ਪੰਜਾਬੀ ਸਪੀਕਿੰਗ ਬੈਲਟ ਵੀ ਜਾ ਕੇ ਹਰਿਆਣੇ 'ਚ ਰਲ ਗਈ। ਇਹੀ ਹਾਲ ਹਿਮਾਚਲ ਦਾ ਸੀ। ਹੁਣ ਇਹ ਮੰਗ ਸੀ ਕਿ ਭਾਈ ਇਹ ਤਾਂ ਸਿੱਖਾਂ ਨੇ ਕਦੇ ਮੰਗ ਹੀ ਨਹੀਂ, 47 ਤੋਂ 84 ਤੱਕ ਤਾਂ ਇਹ ਮੰਗ ਹੀ ਨਹੀਂ ਸੀ ਕਿ ਅਸੀਂ ਅੱਡ ਹੋਣਾ। ਲੇਕਿਨ ਜਦੋਂ ਸਿੱਖ ਜ਼ਬਾਨ ਤੇ ਬੇਸਡ ਪੰਜਾਬੀ ਸੂਬਾ ਮੰਗਦੇ ਸੀ, ਉਦੋਂ ਵੀ ਮਾਸਟਰ ਤਾਰਾ ਸਿੰਘ ਨੂੰ ਉਹੀ ਕੁਝ ਕਿਹਾ ਜਾਂਦਾ ਸੀ ਜੋ ਅੱਜ ਖਾਲਿਸਤਾਨ ਮੰਗਣ ਵਾਲਿਆਂ ਨੂੰ ਕਿਹਾ ਜਾਂਦਾ ਹੈ ਕਿ ਇਹ ਤਾਂ ਦੇਸ਼ ਨੂੰ ਤੋੜ ਰਿਹਾ। ਮਾਸਟਰ ਤਾਰਾ ਸਿੰਘ ਜਾਂ ਅਕਾਲੀਆਂ ਨੇ ਜ਼ਿਆਦਾ ਵਕਤ ਭਾਰਤ ਦੀਆਂ ਜੇਲ੍ਹਾਂ 'ਚ ਕੱਟਿਆ ਦੈਨ ਗੁਰਦੁਆਰਾ ਸੁਧਾਰ ਲਹਿਰ ਜਾਂ ਉਸ ਤੋਂ ਬਾਅਦ ਅੰਗਰੇਜ਼ਾਂ ਦੀਆਂ ਜੇਲ੍ਹਾਂ। ਸੋ ਉਦੋਂ ਪੰਜਾਬੀ ਸੂਬਾ ਜ਼ਿੰਦਾਬਾਦ ਕਹਿਣਾ ਵੀ ਵੱਖਵਾਦ ਸੀ। ਤੇ ਜੂਨ 84 ਤੋਂ ਬਾਅਦ ਅਸੀਂ ਆਲਰੇਡੀ ਜ਼ਿਕਰ ਕੀਤਾ ਕਿ ਵੀ ਉਹ ਤੁਹਾਡਾ ਇੱਕ ਪੈਮਾਨਾ ਹੁੰਦਾ ਸਬਰ ਦਾ। ਉਸ ਤੋਂ ਬਾਅਦ ਤੁਸੀਂ ਦੇਖਦੇ ਹੋ ਵੀ ਤੁਹਾਡੇ ਕੋਲ ਕੋਈ ਚੋਇਸ ਨਹੀਂ। ਤੁਸੀਂ ਧਰਮ ਯੁੱਧ ਮੋਰਚੇ 'ਚ ਆਨੰਦਪੁਰ ਦਾ ਮਤਾ ਮੰਗ ਰਹੇ ਹੋ ਕਿ ਤੁਹਾਡਾ ਫੈਡਰਲ ਢਾਂਚਾ ਹੋਏ, ਉਹ ਟੈਂਕਾਂ ਤੋਪਾਂ ਨਾਲ ਹਮਲਾ ਕਰ ਰਹੇ ਨੇ। ਹੁਣ ਚਲੋ ਇਸ ਨੂੰ ਵੀ ਛੱਡ ਦਈਏ, 39 ਸਾਲ ਹੋ ਗਏ ਨੇ। ਇੰਦਰਾ ਗਾਂਧੀ ਤੋਂ ਨਰਿੰਦਰ ਮੋਦੀ ਤੱਕ 12 ਤੋਂ ਜ਼ਿਆਦਾ ਪ੍ਰਾਈਮ ਮਿਨਿਸਟਰ ਇੰਡੀਆ 'ਚ ਬਣੇ। ਜੇ ਅਸੀਂ ਨਵੰਬਰ 84 ਦੀ ਸਿੱਖ ਨਸਲਕੁਸ਼ੀ, 84 ਤੋਂ 94 ਤੱਕ ਪੰਜਾਬ ਦੀ ਨਸਲਕੁਸ਼ੀ, ਈਵਨ ਜੰਮੂ ਕਸ਼ਮੀਰ ਦੇ 20 ਮਾਰਚ 2000 ਨੂੰ ਜਦੋਂ ਪ੍ਰੈਜ਼ੀਡੈਂਟ ਕਲਿੰਟਨ ਜਿਹੜਾ ਭਾਰਤ ਦੌਰੇ ਤੇ ਜਾਂਦਾ ਹੈ ਤੇ ਜੰਮੂ ਕਸ਼ਮੀਰ ਦੇ ਜ਼ਿਲ੍ਹਾ ਅਨੰਤਨਾਗ ਦੇ ਚਿੱਠੀ ਸਿੰਘਪੁਰਾ ਪਿੰਡ 'ਚ 35 ਮੇਲ ਸਿੱਖਾਂ ਨੂੰ ਕੱਢ ਕੇ ਗੁਰਦੁਆਰੇ ਦੀ ਕੰਧ ਨਾਲ ਖੜਾ ਕਰਕੇ ਉਡਾ ਦੇਣਾ। ਔਰ ਲਗਾਤਾਰਤਾ ਨਾਲ ਪੀਲੀਭੀਤ ਤੱਕ, ਆ ਹੁਣ ਵੀ ਕਿਸਾਨ ਮੋਰਚੇ ਵੇਲੇ ਪੀਲੀਭੀਤ 'ਚ ਕੀ ਹੁੰਦਾ ਹੈ। ਔਰ ਇਸ ਸਾਰੇ ਦੌਰ ਦੇ ਚੱਲਦੇ ਆ ਇਹਨਾਂ 39 ਸਾਲਾਂ 'ਚ ਕੀ ਕੋਈ ਦਿੱਲੀ ਦੇ ਵਿੱਚ ਐਸੀ ਸਰਕਾਰ ਆਈ ਹੈ ਜਿਹਨੇ ਸਿੱਖਾਂ ਵੱਲ ਦੋਸਤੀ ਦਾ ਹੱਥ ਵਧਾਇਆ ਹੋਇਆ? ਉਹਨਾਂ ਨੇ ਤਾਂ ਜੋ ਇੰਨੇ ਜ਼ੁਲਮ ਕੀਤੇ ਨੇ ਜੂਨ 84 ਨਵੰਬਰ 84 ਲਈ ਮਾਫੀ ਤੱਕ ਨਹੀਂ ਮੰਗੀ ਹੈ। ਔਰ ਕੋਈ ਹਕੂਮਤ ਐਸੀ ਆਈ ਹੋਏ ਜਿਹਨੇ ਕਿਹਾ ਹੋਏ ਜੀ ਠੀਕ ਹੈ ਤੁਸੀਂ ਖਾਲਿਸਤਾਨ ਤੋਂ ਇੱਕ ਸਟੈਪ ਥੱਲੇ ਆ ਜਾਓ, ਅਸੀਂ ਸਾਰੇ ਤੁਹਾਡੀਆਂ ਇਹ ਮੰਗਾਂ ਮੰਨ ਲੈਂਦੇ ਹਾਂ। ਮੁਤਾਲਬਾ ਪੰਜਾਬੀ ਸਪੀਕਿੰਗ ਏਰੀਆਜ਼ ਵੀ ਜਿਹੜਾ ਵਾਘਾ ਤੋਂ ਜਮਨਾ ਤੱਕ ਜਿਵੇਂ ਪੰਜਾਬ ਐਗਜ਼ਿਸਟ ਕਰਦਾ ਸੀ ਜੂਨ ਜਿਹੜਾ 15 ਅਗਸਤ 1947 ਤੋਂ ਪਹਿਲਾਂ ਦਿੱਲੀ ਵਾਸ ਪਾਰਟ ਆਫ ਪੰਜਾਬ। ਇਹ ਤੁਹਾਨੂੰ ਜਿਹੜਾ ਪੰਜਾਬ ਦਾ ਹਿੱਸਾ ਬਣਦਾ। ਪਾਣੀਆਂ ਤੇ ਤੁਹਾਡਾ ਹੱਕ ਹੈ। ਜਿਨ੍ਹਾਂ ਨੇ ਜਿਹੜੇ ਨੇ ਕ੍ਰਾਈਮ ਕੀਤੇ ਨੇ, ਹਿਊਮਨ ਰਾਈਟਸ ਵਾਇਓਲੇਟ, ਉਹਨਾਂ ਨੂੰ ਅਸੀਂ ਕਮਿਸ਼ਨ ਬਣਾਉਂਦੇ ਹਾਂ, ਉਹਨਾਂ ਨੂੰ ਅਸੀਂ ਸਜ਼ਾਵਾਂ ਦੇਵਾਂਗੇ। ਔਰ ਉਸ ਸਾਰੇ ਨੂੰ ਜੇ ਤਾਂ ਇਹਨਾਂ 39 ਸਾਲਾਂ 'ਚ ਇਹ ਵਰਤਾਰਾ ਵਾਪਰਿਆ ਹੁੰਦਾ ਫਿਰ ਤਾਂ ਕਿਸੇ ਕੋਲ ਕੋਈ ਅਖਲਾਕੀ ਹੱਕ ਵੀ ਸੀ ਇਹ ਕਹਿਣ ਦਾ
ਕਿ ਭਾਈ ਨਹੀਂ ਇਹ ਚਲੋ ਆਪਾਂ ਦੇਖ ਲਈਏ, ਇਸ ਨੂੰ ਇੱਕ ਵਾਰੀ ਹੋਰ ਕਰਕੇ ਦੇਖ ਲਈਏ। ਅੱਛਾ, ਪਰ ਹੁਣ ਜੇ 39 ਸਾਲ ਇੰਨੀ ਜਿਹੜੀ ਹੈ ਇੱਕ ਤੋਂ ਬਾਅਦ ਇੱਕ ਅੱਜ ਹਾਲਾਤ ਇਹ ਨੇ ਕਿ ਪੰਜਾਬ 'ਚ ਜੇ ਕੋਈ ਨੌਜਵਾਨ ਉੱਠ ਕੇ ਅੰਮ੍ਰਿਤ ਛਕਾਣ, ਨਸ਼ੇ ਛਡਾਣ ਦੀ ਗੱਲ ਕਰਦਾ ਹੈ, NSA ਲਾ ਕੇ 2900 ਕਿਲੋਮੀਟਰ ਦੂਰ ਡਿਬਰੂਗੜ੍ਹ 'ਚ ਭੇਜ ਦਿੱਤਾ ਜਾਂਦਾ। ਸੋ ਮੈਂ ਇਹ ਆਪਣੇ ਹੀ ਉਹਨਾਂ ਵਿਊਜ਼ ਦੇ ਉੱਤੇ ਛੱਡਦਾ ਜਿਨ੍ਹਾਂ 'ਚ ਅੱਜ ਵੀ ਕੋਈ ਐਸੀ ਕਲਾਸ ਵਾਲੇ ਹੋਣਗੇ ਜਿਨ੍ਹਾਂ ਨੂੰ ਲੱਗਦਾ ਯਾਰ ਖਾਲਿਸਤਾਨ ਇਹ ਮੂੰਹ 'ਚ ਫਸ ਜਾਂਦਾ ਹੈ, ਨਾ ਅੰਦਰ ਲੰਘਦਾ ਨਾ ਬਾਹਰ ਆਉਂਦਾ। ਅਸੀਂ ਉਹਨਾਂ ਨੂੰ ਕਹਿੰਦੇ ਵੀ ਤੁਸੀਂ ਕੁਝ ਹੋਰ ਘਾੜਨਾ ਘੜ ਕੇ ਜੇ ਤੁਹਾਡੀ ਪਹੁੰਚ ਹੈ ਤੇ ਤੁਸੀਂ ਸਾਨੂੰ ਦੱਸ ਦਿਓ ਕਿ ਭਾਈ ਇਹਨਾਂ ਹਾਲਾਤਾਂ 'ਚ ਰਾਦਰ ਮੈਂ ਇਹ ਫੋਰਸਫੁਲੀ ਕਹਿੰਦਾ ਕਿ ਇਹਨਾਂ 39 ਸਾਲਾਂ 'ਚ ਕੋਈ ਸੂਰਜ ਐਸਾ ਨਹੀਂ ਚੜਿਆ ਜਿਸ ਨੇ ਇਹ ਯਕੀਨ ਦਹਾਨੀ ਕਰਵਾਈ ਹੋਏ ਕਿ ਖਾਲਿਸਤਾਨ ਤੋਂ ਬਿਨਾ ਸਿੱਖਾਂ ਦਾ ਕੋਈ ਮਸਲਾ ਹੱਲ ਹੋ ਸਕਦਾ ਹੈ। ਸੋ ਰਾਦਰ ਹਰ ਚੜੇ ਸੂਰਜ ਜਿਹੜਾ ਹੈ ਉਹ ਸਾਨੂੰ ਇਹ ਨਜ਼ਰ ਆਉਂਦਾ ਹੈ ਕਿ ਭਾਈ ਵਿਤਕਰਾ ਹੁਣ ਤਾਂ ਉਹਨਾਂ ਨੇ ਕੌਮ ਨੂੰ ਟਾਰਗੇਟ, ਜਿਵੇਂ ਉਹ ਮਿਲਾਈਨ ਕਰ ਰਹੇ ਨੇ ਦੁਨੀਆ ਭਰ, ਜਿਵੇਂ ਸਿੱਖਾਂ ਨੂੰ ਹੌਸਟੇਜ ਬਣਾਇਆ, ਜਿਵੇਂ ਸਾਡੇ ਇਤਿਹਾਸਕ ਗੁਰਦੁਆਰੇ ਗਿਆਨ ਗੋਦੜੀਆ, ਹੁਣ ਨਾਰਥ ਈਸਟ ਦੇ ਪਹਿਲਾਂ ਉਹਨਾਂ ਨੇ ਸਿੱਕਮ ਦਾ ਗੁਰਦੁਆਰਾ ਡਾਂਗ ਮਾਰ ਉਸ ਨੂੰ ਖਤਮ ਕੀਤਾ, ਹੁਣ ਉਹਨਾਂ ਨੇ ਅਰੁਣਾਚਲ ਪ੍ਰਦੇਸ਼ ਦੇ ਗੁਰਦੁਆਰੇ, ਮੇਘਾਲਿਆ 'ਚ ਜਿੱਥੇ 180 ਸਾਲ ਤੋਂ ਸਿੰਘ ਰਹਿੰਦੇ ਨੇ, ਸ਼ਿਲੌਂਗ ਦੇ ਵਿੱਚ ਉਹਨਾਂ ਨੂੰ ਉੱਥੋਂ ਕੱਢਿਆ ਜਾ ਰਿਹਾ। ਇਹਨਾਂ ਹਾਲਾਤਾਂ ਤੋਂ ਬਾਅਦ ਵੀ ਜੇ ਕਿਸੇ ਨੂੰ ਲੱਗਦਾ ਹੈ ਕਿ ਭਾਈ ਖਾਲਿਸਤਾਨ ਤੋਂ ਬਿਨਾ ਜਿਹੜਾ ਕੋਈ ਹੋਰ ਸਾਡੇ ਕੋਲ ਰਾਹ ਹੈ ਤੇ ਜਾਂ ਤਾਂ ਫਿਰ ਉਹ ਮੂਰਖਾਂ ਦੀ ਦੁਨੀਆ 'ਚ ਰਹਿੰਦਾ ਹੈ ਤੇ ਜਾਂ ਬੇਈਮਾਨਾਂ ਦੀ ਦੁਨੀਆ 'ਚ ਰਹਿੰਦਾ। ਬਿਲਕੁਲ ਡਾਕਟਰ ਸਾਹਿਬ, ਤੀਸਰੀ ਕੋਈ ਦੁਨੀਆ ਨਹੀਂ ਹੈ ਇਸ ਕਿਸਮ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇਸ ਵਕਤ ਲੈਣਾ ਬ੍ਰੇਕ। ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। 29 ਅਪ੍ਰੈਲ 1986 ਦੇ ਖਾਲਿਸਤਾਨ ਐਲਾਨਨਾਮੇ ਦੇ ਸਬੰਧ ਵਿੱਚ ਗੁਰਦੁਆਰਾ ਸਿੱਖ ਸੈਂਟਰ ਆਫ ਨਿਊਯਾਰਕ ਵਿਖੇ 30 ਅਪ੍ਰੈਲ 2023 ਦਿਨ ਐਤਵਾਰ ਨੂੰ ਵਿਸ਼ੇਸ਼ ਪੰਥਕ ਕਨਵੈਨਸ਼ਨ ਕਰਵਾਈ ਜਾ ਰਹੀ ਹੈ। ਸਵੇਰੇ 11 ਵਜੇ ਨਿਸ਼ਾਨ ਸਾਹਿਬ ਨੂੰ ਸਲਾਮੀ ਦੇਣ ਉਪਰੰਤ ਕੌਮ ਸਾਹਮਣੇ ਖੜੀਆਂ ਚੁਣੌਤੀਆਂ ਬਾਰੇ ਹੋਣਗੀਆਂ ਪੰਥਕ ਵਿਚਾਰਾਂ। ਖਾਲਿਸਤਾਨ ਅਫੇਅਰਸ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਸਮੇਤ ਟ੍ਰਾਈ ਸਟੇਟ ਦੀਆਂ ਪੰਥਕ ਜਥੇਬੰਦੀਆਂ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੇ ਬੁਲਾਰੇ ਸ਼ਿਰਕਤ ਕਰਨਗੇ। ਵਰਲਡ ਸਿੱਖ ਪਾਰਲੀਮੈਂਟ ਦੀ ਸੈਲਫ ਡਿਟਰਮੀਨੇਸ਼ਨ ਕਾਉਂਸਲ ਵੱਲੋਂ ਸਮੂਹ ਸਿੱਖ ਸੰਗਤਾਂ ਨੂੰ ਵੱਧ ਚੜ੍ਹ ਕੇ ਇਸ ਕਨਵੈਨਸ਼ਨ ਵਿੱਚ ਪਹੁੰਚਣ ਦੀ ਬੇਨਤੀ ਕੀਤੀ ਜਾਂਦੀ ਹੈ। ਵਧੇਰੇ ਜਾਣਕਾਰੀ ਲਈ ਤੁਸੀਂ ਹੇਠ ਦਿੱਤੇ ਨੰਬਰ ਤੇ ਸੰਪਰਕ ਕਰ ਸਕਦੇ ਹੋ। ਗੁਰੂ ਪਿਆਰੀ ਸਾਧ ਸੰਗਤ ਜੀ, ਟਰਾਈ ਸਟੇਟ ਦੇ ਕੇਂਦਰੀ ਸਥਾਨ ਗੁਰਦੁਆਰਾ ਸਾਹਿਬ ਸਿੱਖ ਕਲਚਰ ਸੁਸਾਇਟੀ ਰਿਚਮੰਡ ਹਿੱਲ ਨਿਊਯਾਰਕ ਤੋਂ ਜੋ ਹਰ ਸਾਲ ਸਿੱਖ ਡੇ ਪਰੇਡ ਸਜਾਈ ਜਾਂਦੀ ਹੈ, ਇਸ ਸਾਲ 29 ਅਪ੍ਰੈਲ ਦਿਨ ਸ਼ਨੀਵਾਰ ਨੂੰ ਮਨਹਟਨ ਦੇ ਵਿੱਚ ਇਹ ਸਿੱਖ ਡੇ ਪਰੇਡ ਸਜਾਈ ਜਾਏਗੀ। 10 ਵਜੇ ਤੋਂ 12 ਵਜੇ ਤੱਕ ਸੰਗਤਾਂ ਇਕੱਠੀਆਂ ਹੋਣਗੀਆਂ ਅਤੇ ਠੀਕ 12 ਵਜੇ ਸਿੱਖ ਡੇ ਪਰੇਡ ਸ਼ੁਰੂ ਹੋਵੇਗੀ। ਮੈਡੀਸਨ ਅਤੇ 37 ਸਟਰੀਟ ਤੋਂ ਇਹ ਜਿਹੜੀ ਪਰੇਡ ਹੈ ਇਹ ਸ਼ੁਰੂ ਹੋਣੀ ਹੈ। ਸਾਰੀਆਂ ਸੰਗਤਾਂ ਨੂੰ ਸਨੇਮਰ ਬੇਨਤੀ ਹੈ ਕਿ ਵੀਰ ਕੇਸਰੀ ਦਸਤਾਰਾਂ ਸਜਾ ਕੇ ਔਰ ਭੈਣਾਂ ਮਾਤਾਵਾਂ ਕੇਸਰੀ ਦੁਪੱਟੇ ਲੈ ਕੇ ਪਰਿਵਾਰਾਂ ਬੱਚਿਆਂ ਸਮੇਤ ਇਸ ਸਿੱਖ ਡੇ ਪਰੇਡ ਦੇ ਵਿੱਚ ਸ਼ਾਮਲ ਹੋਵੋ ਅਤੇ ਸਤਿਗੁਰੂ ਸੱਚੇ ਪਾਤਸ਼ਾਹ ਦੀਆਂ ਖੁਸ਼ੀਆਂ ਤੇ ਬਖਸ਼ਿਸ਼ਾਂ ਦੇ ਨਾਲ ਆਪ ਸਾਰਿਆਂ ਨੇ ਝੋਲੀਆਂ ਭਰਨੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਰਸ਼ਕੋ ਬ੍ਰੇਕ ਤੋਂ ਬਾਅਦ ਆਪਾਂ ਤੁਹਾਨੂੰ ਸਭ ਨੂੰ ਜੀ ਆਇਆਂ ਕਹਿੰਦੇ ਹਾਂ। ਸੋ ਵੀਅਰਸ ਗੱਲਬਾਤ ਕਰਨ ਜਾ ਰਹੇ ਹਾਂ ਔਰ ਅਕਸਰ ਇਹ ਸਵਾਲ ਪੁੱਛਿਆ ਜਾਂਦਾ ਹੈ ਕਿ ਜੇ ਖਾਲਿਸਤਾਨ ਬਣ ਗਿਆ ਤਾਂ ਭਾਰਤ ਦੇ ਦੂਸਰੇ ਸੂਬਿਆਂ ਵਿੱਚ ਵਸਦੇ ਸਿੱਖਾਂ ਦਾ ਕੀ ਬਣੇਗਾ। ਇਹ ਵੀ ਪੁੱਛਿਆ ਜਾਂਦਾ ਹੈ ਕਿ ਕੀ ਸਾਨੂੰ ਪਟਨਾ ਸਾਹਿਬ, ਹਜ਼ੂਰ ਸਾਹਿਬ ਜਾਣ ਲਈ ਇਵੇਂ ਹੀ ਤਰਸਣਾ ਪਵੇਗਾ ਜਿਵੇਂ ਅਸੀਂ ਨਨਕਾਣਾ ਸਾਹਿਬ, ਕਰਤਾਰਪੁਰ ਸਾਹਿਬ ਲਈ ਤਰਸਦੇ ਹਾਂ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨੇ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਇਸ ਵਿਚਾਰ ਚਰਚਾ ਨੂੰ ਅੱਗੇ ਤੋਰਨ ਤੋਂ ਪਹਿਲਾਂ ਅਸੀਂ ਜਿਹੜੇ ਸਾਡੇ ਵੀਰ ਭੈਣਾਂ ਲਾਈਵ ਚੈਟ ਤੇ YouTube ਤੇ ਜੁੜੇ ਹੋਏ ਨੇ ਉਹਨਾਂ ਨੂੰ ਐਕਨੋਲਜ ਕਰਨਾ ਚਾਹੁੰਦੇ ਹਾਂ। ਐਮੀ ਉਹਨਾਂ ਨੇ ਖਾਲਿਸਤਾਨ ਜ਼ਿੰਦਾਬਾਦ, ਰਜਿੰਦਰ ਸਿੰਘ, ਲਖਬੀਰ ਸਿੰਘ, ਜਸਵੀਰ ਬਰਾੜ ਉਹਨਾਂ ਨੇ ਸਿੱਖਸ ਫਾਰ ਜਸਟਿਸ, ਗੁਰਪਤਵੰਤ ਸਿੰਘ ਪੰਨੂ, ਬਿਕਰਮ ਜੀ ਸਾਰਿਆਂ ਦੇ ਨਾਂ ਦਿੱਤੇ ਨੇ ਜ਼ਿੰਦਾਬਾਦ। ਅਖੀਰ ਚ ਖਾਲਿਸਤਾਨ ਜ਼ਿੰਦਾਬਾਦ ਵੀ ਹੈ ਔਰ ਉਹਨਾਂ ਨੇ ਤੁਹਾਨੂੰ ਵੀ ਫਤਿਹ ਬੁਲਾਈ ਹੈ ਔਰ ਨਾਲ ਹੀ ਉਹਨਾਂ ਨੇ ਕਿਹਾ ਕਿ ਵੀ ਤੁਹਾਨੂੰ ਸਤਿਗੁਰੂ ਸਾਰਿਆਂ ਨੂੰ
ਤੰਦਰੁਸਤੀ ਬਖਸ਼ਣ। ਸੋ ਨਾਈਸ। ਕੁਲਦੀਪ ਕੌਰ ਪੰਜਾਬ ਹਲ ਖਾਲਿਸਤਾਨ, ਬਹੁਤ ਸ਼ੁਕਰੀਆ ਭੈਣ ਜੀ। ਔਰ ਜਸ ਉਹਨਾਂ ਦੀ ਆਈਡੀ ਤੋਂ ਉਹਨਾਂ ਨੇ ਇਹ ਇਤਿਹਾਸਕ ਤੱਥ ਸਾਂਝਾ ਕੀਤਾ ਹੈ ਕਿ ਬੰਦਾ ਸਿੰਘ ਬਹਾਦਰ ਉਹ ਸਨ ਜਿਨ੍ਹਾਂ ਨੇ ਸਭ ਤੋਂ ਪਹਿਲਾਂ 1710 ਦੇ ਵਿੱਚ ਫ੍ਰੈਂਚ ਅਮਰੀਕਨ ਰੈਵੋਲੂਸ਼ਨਸ ਤੋਂ ਪਹਿਲਾਂ ਇਹ ਹੱਕ ਦਿੱਤਾ ਸੀ ਕਿ ਜ਼ਮੀਨ ਵਾਹੁਣ ਵਾਲਾ ਜ਼ਮੀਨ ਦਾ ਮਾਲਕ ਹੈ। ਟਿਲਰ ਆਫ ਦਾ ਲੈਂਡ ਇਜ਼ ਦਾ ਓਨਰ ਆਫ ਦਾ ਲੈਂਡ। ਇਸੇ ਤਰ੍ਹਾਂ ਖੁਸ਼ਪ੍ਰੀਤ ਕੌਰ ਉਹਨਾਂ ਨੇ ਖਾਲਿਸਤਾਨ ਜ਼ਿੰਦਾਬਾਦ, ਬਹੁਤ ਸ਼ੁਕਰੀਆ ਭੈਣ ਜੀ। ਲਖਵਿੰਦਰ ਸਿੰਘ ਪੰਨੂ ਉਹਨਾਂ ਨੇ ਪਿੰਡ ਲੋਕਾ ਪੱਟੀ ਤਰਨਤਾਰਨ ਨਿਸ਼ਾਨ ਸਾਹਿਬ ਦੀ ਸੇਵਾ, ਬਹੁਤ ਸ਼ੁਕਰੀਆ। ਤੁਸੀਂ ਗੁਰੂ ਕੀ ਨਗਰੀ ਤਰਨਤਾਰਨ ਸਾਹਿਬ ਤੋਂ ਸਾਡੇ ਨਾਲ ਜੁੜੇ ਹੋਏ ਹੋ, ਬਹੁਤ ਬਹੁਤ ਮਿਹਰਬਾਨੀ। ਸਰਮੁਖ ਮੁੰਦਰਾ ਉਹਨਾਂ ਨੇ ਫਤਿਹ ਬੁਲਾਈ ਹੈ। ਇਸੇ ਤਰ੍ਹਾਂ ਟੌਪ ਜਾਟ ਪੰਜਾਬ ਪੁਲਿਸ ਡਰਟੀ ਬ੍ਰਾਹਮਣ ਦਾ ਗੁਲਾਮ, ਬਿਲਕੁਲ ਇਹ ਸਾਰੇ ਮਰਸਨਰੀ ਨੇ, ਪਹਾੜੇ ਦੇ ਟੱਟੂ ਨੇ, ਇਹਨਾਂ ਤੋਂ ਅਸੀਂ ਕੀ ਐਕਸਪੈਕਟ ਕਰ ਸਕਦੇ ਹਾਂ। ਬਿਲਕੁਲ। ਫਿਰ ਹੁਣ ਤੁਹਾਡੇ ਲਈ ਜਸ ਜੀ ਨੇ ਕਿਹਾ ਮੈਡਮ ਨੀਲਮ ਕੌਰ ਇਜ਼ ਐਨ ਇਨਸਪੀਰੇਸ਼ਨ ਟੂ ਗਰਲਸ ਐਵਰੀਵੇਅਰ, ਸਿੱਖ ਗਰਲਸ ਇਨ ਪਰਟੀਕੁਲਰ। Beauty is modesty, respect, intelligence. Wishing you much happiness and success. Thank you so much. You made my day. Thank you so much. नहीं कल्ला डे नहीं, ਇਹਦੇ ਨਾਲ ਤਾਂ ਹਫਤਾ ਨਿਕਲ ਜਾਣਾ ਹੈ। No problem. आगा गुल लिखते हैं absolutely right Dr. Amarjeet Singh and my wonderful lovely Madam Kaur. Pakistan and me approve Khalistan Constitution today. Mubarak, Jumma Mubarak. ਅੱਜ ਜੁਮਾ ਫਰਾਈਡੇ। ਪਾਕਿਸਤਾਨ ਐਂਡ ਖਾਲਿਸਤਾਨ ਜ਼ਿੰਦਾਬਾਦ, ਆਮੀਨ। ਬਹੁਤ ਬਹੁਤ ਸ਼ੁਕਰੀਆ ਗੁਲ ਸਾਹਿਬ ਤੁਹਾਡੀਆਂ ਇਹਨਾਂ ਦੁਆਵਾਂ ਦਾ, ਅੱਲਾਹ ਤਾਲਾ ਰੱਬ ਮਿਹਰ ਕਰੇ। ਔਰ ਫਿਰ ਸਿੰਘ ਗਰਚਾ ਐਮੀ ਜੀ ਦੇ ਬਹੁਤ ਸਾਰੇ ਮੈਸੇਜ ਨੇ। ਕੌਰ ਦੀ ਆਈਡੀ ਤੋਂ ਤਾਂ ਉਹਨਾਂ ਨੇ ਅੱਜ ਖਾਲਿਸਤਾਨ ਦੀ ਝੜੀ ਲਾ ਦਿੱਤੀ ਹੈ। ਝੜੀ ਲਗਾਤੀ ਆਲਰੇਡੀ, ਸਾਡੇ ਝੜੀ ਲੱਗੀ ਹੋਈ ਹੈ। ਮੈਂ ਨਿਊਯਾਰਕ ਦੇ ਵਿੱਚ, ਹਾਂਜੀ, ਕਈ ਵਾਰੀ ਚਾਹ ਦੇ ਵਿੱਚ ਹੁੰਦਾ। ਹਾਂਜੀ, ਹੁਣ ਅਸੀਂ ਇੱਕ ਬੜਾ ਅਹਿਮ ਔਰ ਮੈਂ ਸਮਝਦਾ ਇਹ ਜੈਨੂਇਨ ਸਵਾਲ ਹੈ। ਅੱਛਾ। ਔਰ ਖਾਸ ਤੌਰ ਤੇ ਜਿਹੜੇ ਸਿੱਖ ਬਾਹਰ ਰਹਿੰਦੇ ਨੇ ਪੰਜਾਬ ਤੋਂ, ਜਾਂ ਉਹਨਾਂ ਦੇ ਰਿਸ਼ਤੇਦਾਰ ਜਦੋਂ ਇੱਥੇ ਕਦੇ ਹੋਏਗਾ, ਤੇ ਇਹ ਸਵਾਲ ਅਕਸਰ ਡਿਸਕਸ਼ਨਸ ਡਿਬੇਟਸ ਪੁੱਛਿਆ ਜਾਂਦਾ ਹੈ ਕਿ ਜੀ ਤੁਸੀਂ ਖਾਲਿਸਤਾਨ ਦੀ ਗੱਲ ਕਰਦੇ ਹੋ, ਚਲੋ ਤੁਸੀਂ ਬਾਰਡਰ ਵੀ ਜਿਹੜਾ ਵਾਘਾ ਤੋਂ ਜਮਨਾ ਤੱਕ ਕਹਿੰਦੇ ਹੋ, ਪਰ 5-6 ਮਿਲੀਅਨ ਸਿੱਖ ਜਿਹੜੇ ਨੇ ਉਹ ਬਾਕੀ ਸੂਬਿਆਂ 'ਚ ਵੀ ਰਹਿੰਦੇ ਨੇ। ਕਈ ਵਾਰੀ ਉਹਨੂੰ ਐਗਜ਼ੈਜਰੇਟ ਵੀ ਫਿਗਰ ਨੂੰ ਬਹੁਤੇ ਕਰਦੇ ਨੇ। ਇੱਕ ਵੀ ਸਿੱਖ ਰਹਿੰਦਾ ਹੋਏ ਉਹ ਸਾਡੇ ਲਈ ਅਹਿਮੀਅਤ ਰੱਖਦਾ ਹੈ ਕਿ ਭਾਈ ਉਹਨਾਂ ਦਾ ਕੀ ਬਣੇਗਾ। ਹੁਣ ਇਹ ਸਵਾਲ ਮਾਸਟਰ ਤਾਰਾ ਸਿੰਘ ਜਦੋਂ ਪੰਜਾਬੀ ਸੂਬੇ ਦੇ ਲਈ ਉਹਨਾਂ ਨੇ ਮੋਰਚਾ ਲਾਇਆ, ਤੇ ਉਹਨਾਂ ਨੂੰ ਇਹ ਕਿਹਾ ਜਾਂਦਾ ਸੀ ਕਿ ਜੀ ਤੁਸੀਂ ਪੰਜਾਬੀ ਸੂਬਾ ਮੰਗਦੇ ਹੋ, ਇਹ ਬਣ ਗਿਆ ਤੇ ਦੂਸਰੇ ਸਿੱਖਾਂ ਦਾ ਕੀ ਬਣੇਗਾ। ਹੁਣ ਪਹਿਲਾਂ ਤਾਂ ਇਹ ਈਵਨ ਜਿਹੜਾ ਪ੍ਰੈਮਿਸ ਵੀ ਹੈ, ਇਹ ਸਿੱਖਾਂ ਨੂੰ ਇੱਕ ਬਾਹਰਲੇ ਸਿੱਖਾਂ ਨੂੰ ਇੱਕ ਹੌਸਟੇਜ ਵਾਂਗ ਡੀਲ ਕਰਨ ਦਾ ਹੈ। ਔਰ ਇਹ ਗੱਲ ਇਹ ਨਹੀਂ ਹੈ ਵੀ ਹੁਣ ਕੀਤੀ ਜਾ ਰਹੀ ਹੈ। ਇੰਦਰਾ ਗਾਂਧੀ ਨੇ ਜਦੋਂ ਧਰਮ ਯੁੱਧ ਮੋਰਚਾ ਚੱਲ ਰਿਹਾ ਸੀ, ਇਹ ਕਿਹਾ ਸੀ ਜੀ ਕਿ ਅਕਾਲੀ ਇੱਥੇ ਮੰਗ ਕਰ ਰਹੇ ਨੇ ਬਾਹਰ ਵੀ ਸਿੱਖ ਬਸਤੇ। ਹੁਣ ਉਹ ਵੀ ਉਹਨੂੰ ਥ੍ਰੈਟ ਕਰ ਰਹੀ ਸੀ ਸਟੇਟ ਨੂੰ, ਜਿਹੜੀ ਸਟੇਟ ਵੱਲੋਂ, ਕਿ ਵੀ ਅਸੀਂ ਜਿਹੜਾ ਉਹਨਾਂ ਨੂੰ ਨਹੀਂ ਰਹਿਣ ਦਿਆਂਗੇ। ਹੁਣ ਦੋ ਚੀਜ਼ਾਂ ਨੇ ਇਹਦੇ 'ਚ। ਹਾਲਾਂ ਮੈਨੂੰ ਬਹੁਤ ਵਾਰੀ ਇਜ਼ਰਾਈਲ ਨੂੰ ਕੋਟ ਕਰਨਾ ਚੰਗਾ ਨਹੀਂ ਲੱਗਦਾ, ਕਿਉਂਕਿ ਜੋ ਇਜ਼ਰਾਈਲੀ ਫਲਸਤੀਨੀਆਂ ਨਾਲ ਕਰ ਰਹੇ ਨੇ, ਜਾਂ ਅੱਜ ਆਪਣੀ ਜੁਡੀਸ਼ਰੀ ਦਾ ਹੀ ਬੇੜਾਗਰ ਕਰਨ ਤੇ ਲੱਗੇ ਹੋਏ ਨੇ, ਲੇਕਿਨ ਕਈ ਵਾਰੀ ਜਿਹੜਾ ਪ੍ਰੈਸੀਡੈਂਟ ਹੁੰਦਾ ਹੈ ਉਹ ਇੱਕ ਇੰਪੋਰਟੈਂਟ ਹੁੰਦਾ ਹੈ ਦੇਖਣ ਦੇ ਲਈ। ਹੁਣ ਤੁਸੀਂ ਯਹੂਦੀਆਂ ਦਾ 2-2.5 ਹਜ਼ਾਰ ਸਾਲ ਦਾ ਪਰਸੀਕਿਊਸ਼ਨ ਦਾ ਇਤਿਹਾਸ ਹੈ, ਜਿੱਥੇ ਹਾਲਾਂ ਪੈਸੇ ਦੀ ਕੋਈ ਕਮੀ ਨਹੀਂ ਸੀ ਉਹਨਾਂ ਕੋਲ। ਯੂਰਪ ਦੀ ਇਕੋਨਮੀ ਅਮਰੀਕਾ 'ਚ ਕਰਦੇ ਸੀ, ਲੇਕਿਨ ਆਪਣਾ ਮੁਲਕ ਨਾ ਹੋਣ ਦੀ ਵਜ੍ਹਾ ਕਰਕੇ ਜਿਸ ਕਿਸਮ ਦਾ ਮਾਹੌਲ ਉਹਨਾਂ ਦੇ ਲਈ ਸੀ ਦੁਨੀਆ ਭਰ ਦੇ ਵਿੱਚ, ਉਹਦੇ 'ਚ ਆਨਰ ਨਹੀਂ ਸੀ, ਉਹਦੇ 'ਚ ਸਿਰਫ ਤੇ ਸਿਰਫ ਜਲਾਲਤ ਸੀ, ਨੈਗੇਟਿਵਿਟੀ ਸੀ, ਪਰਸੀਕਿਊਸ਼ਨ ਸੀ। ਹੁਣ ਜੇ ਅਸੀਂ ਦੇਖੀਏ ਵੀ ਅੱਜ ਜਿੰਨੇ ਕੁ ਇਜ਼ਰਾਈਲ ਦੇ ਵਿੱਚ ਯਹੂਦੀ ਰਹਿੰਦੇ ਨੇ, 8 ਜਾਂ 9 ਮਿਲੀਅਨ ਹੋਣਗੇ, ਇੰਨੇ ਕੀ ਅਮਰੀਕਾ 'ਚ ਨਹੀਂ, ਹੋ ਸਕਦਾ ਜ਼ਿਆਦਾ ਵੀ ਹੋਣ। ਇਹਨਾਂ ਦੀ ਕੁੱਲ ਗਿਣਤੀ ਜਿਹੜੀ ਹੈ 15 ਮਿਲੀਅਨ ਤੋਂ ਜ਼ਿਆਦਾ ਨਹੀਂ ਹੈ ਗਲੋਬਲੀ। ਲੇਕਿਨ ਹੁਣ ਇਹ ਵੀ ਨਹੀਂ ਹੈ ਵੀ ਇੱਥੋਂ ਵਾਲਿਆਂ ਨੇ ਹਰ ਇੱਕ ਨੇ ਉੱਥੇ ਜਾ ਕੇ ਵਸਣਾ, ਲੇਕਿਨ ਕਿਉਂਕਿ ਇਹਨਾਂ 73-74 ਸਾਲਾਂ 'ਚ ਉਹ ਇਸ ਲੈਵਲ ਤੱਕ ਚਲੇ ਗਏ ਕਿ ਅਮਰੀਕਾ ਨੇ ਕੀ ਕਰਨਾ ਹੈ ਦੁਨੀਆ 'ਚ, ਪਾਲਿਸੀ ਡਿਸੀਜਨ ਵੀ ਇਹਨਾਂ ਦਾ ਉਹ ਲੋਕ ਕਰਦੇ ਨੇ। ਕਿਤੇ ਵੀ ਥੋੜਾ ਕੁਝ ਹੋਏ, ਕੋਈ ਹੋਲੋਕਾਸਟ ਨੂੰ ਵੀ ਡਿਨਾਈ ਕਰੇ, ਸਾਰੇ ਪਾਸੇ ਰੌਲਾ ਪੈ ਜਾਂਦਾ ਕਿ ਵੀ ਇਹ ਬਿਲਕੁਲ ਐਂਟਾਈ ਸੈਮੈਟਿਕ ਦੂਜਾ ਤੀਜਾ। ਇਜ਼ਰਾਈਲ ਦੇ ਬਣਨ ਨੇ ਉਹਨਾਂ ਦਾ ਜਿੱਥੇ ਵੀ ਉਹ ਲੋਕ ਬੈਠੇ ਸੀ ਉਸ ਨੂੰ ਮੋਰ ਆਨਰ, ਮੋਰ ਪ੍ਰਾਈਡ ਦਿੱਤਾ ਦੈਨ ਅਦਰਵਾਈਜ਼। ਤੁਹਾਡਾ ਕੋਈ ਵਾਲੀ ਵਾਰਸ ਨਹੀਂ ਹੁੰਦਾ ਜਦੋਂ ਤੁਹਾਡਾ ਆਪਣਾ ਟਿਕਾਣਾ ਹੁੰਦਾ। ਔਰ ਜੇ ਅਸੀਂ ਸਿੱਖਾਂ ਦੇ ਹਵਾਲੇ ਨਾਲ ਦੇਖੀਏ, ਜਦੋਂ ਈਦੀ ਅਮੀਨ ਨੇ ਯੁਗਾਂਡਾ 'ਚੋਂ ਕੱਢਿਆ,
ਜਾਂ ਉਹ ਬਰਮਾ ਮਿਆਂਮਾਰ ਦੇ ਡਿਕਟੇਟਰ ਨੇ ਕੱਢਿਆ ਬਰਮਾ ਚੋਂ ਦੂਜੇ, ਤੁਸੀਂ ਸਿੱਖਾਂ ਦੀਆਂ ਕਹਾਣੀਆਂ ਸੁਣ ਲਓ ਉੱਥੋਂ ਆਇਆਂ ਦੀਆਂ, ਜਿਨ੍ਹਾਂ ਕੋਲ ਯੁਗਾਂਡਾ ਕੀਨੀਆ ਵਾਲਿਆਂ ਕੋਲ ਬ੍ਰਿਟਿਸ਼ ਪਾਸਪੋਰਟ ਸੀ ਉਦੋਂ, ਬਾਕੀ ਰੁਲ ਕੇ ਗਏ ਕਿਉਂਕਿ ਕਦੇ ਇੰਡੀਆ ਨੇ ਓਨ ਹੀ ਨਹੀਂ ਕੀਤਾ। ਸੋ ਇਹਨਾਂ ਹਾਲਾਤਾਂ 'ਚ ਅਸੀਂ ਇਹ ਸਮਝਦੇ ਹਾਂ ਕਿ ਪਹਿਲੀ ਗੱਲ, ਜਦੋਂ ਤੁਹਾਡਾ ਆਪਣਾ ਮੁਲਕ, ਤੁਹਾਡੀ ਆਪਣੀ ਸਟਰੈਂਥ ਹੁੰਦੀ ਹੈ, ਫਿਰ ਤੁਹਾਡੀ ਵਾਹ ਵੱਲ ਕੋਈ ਨਹੀਂ ਦੇਖ ਸਕਦਾ। ਹਾਂ, ਜਿਵੇਂ ਖਾਲਿਸਤਾਨ ਦੇ ਐਲਾਨਨਾਮੇ 'ਚ ਇੱਕ ਕਾਲ ਵੀ ਦਿੱਤੀ ਗਈ ਹੈ, ਜੇ ਬਾਹਰਲੇ ਸਿੱਖ, ਅਸੀਂ ਕਦੇ ਵੀ ਨਹੀਂ ਚਾਹਾਂਗੇ ਕਿ ਖਾਲਿਸਤਾਨ ਬਣਨ ਦੇ ਉੱਤੇ ਪੰਜਾਬ 'ਚ ਰਹਿੰਦੇ ਹਿੰਦੂ ਜਾਂ ਮੁਸਲਮਾਨ ਜਾਂ ਈਸਾਈ ਉਹ ਪੰਜਾਬ 'ਚੋਂ ਨਿਕਲ ਜਾਣ। ਔਰ ਇਹਦੇ 'ਚ ਕਿਤੇ ਨਹੀਂ ਕਿਹਾ ਹੋਇਆ ਖਾਲਿਸਤਾਨ ਦੇ ਐਲਾਨਨਾਮੇ 'ਚ ਕਿ ਜੀ ਇਹ ਸਿਰਫ ਸਿੱਖਾਂ ਦੇ ਲਈ ਹੈ, ਇੱਥੇ ਹਿੰਦੂਆਂ ਜਾਂ ਦੂਸਰੀਆਂ ਘੱਟ ਗਿਣਤੀਆਂ ਲਈ ਨਹੀਂ ਹੈ। ਸੋ ਉਹਨਾਂ ਹਾਲਾਤਾਂ 'ਚ ਅਸੀਂ ਇਹੀ ਤਵੱਕੂ ਕਰਦੇ ਹਾਂ ਕਿ ਸਾਡੀ ਸਟੇਟ, ਕਿਉਂਕਿ ਇੰਡੀਆ ਇੱਕ ਮੁਲਕ ਕਦੇ ਵੀ ਨਹੀਂ ਸੀ, ਇੱਕ ਸਬ ਕੰਟੀਨੈਂਟ ਹੈ, ਅੱਡ-ਅੱਡ ਜਿੱਥੇ ਵੀ ਲੋਕ ਰਹਿੰਦੇ ਨੇ ਉਹ ਉਹਨਾਂ ਨੂੰ ਉਹਨਾਂ ਮੁਲਕਾਂ ਦੇ ਮੁਤਾਬਕ ਉਹਨਾਂ ਦੇ ਹਕੂਕ ਮਿਲਣੇ ਹੱਕ ਬਣਦਾ। ਪਰ ਜੇ ਆਪਣਾ ਮੁਲਕ ਹੋਏਗਾ, ਕੱਲ ਨੂੰ ਕੋਈ ਤੰਗਦਸਤੀ 'ਚ ਵੀ ਹੁੰਦਾ, ਤੁਹਾਡੇ ਕੋਲ ਕੋਈ ਥਾਂ ਤਾਂ ਹੈ, ਤੁਸੀਂ ਜਾ ਸਕਦੇ ਹੋ। ਅੱਜ ਤੁਹਾਡਾ ਹਾਲ ਇਹ ਹੈ ਵੀ ਤੁਹਾਨੂੰ ਜਿੱਥੇ ਮਰਜ਼ੀ ਦੁਨੀਆ 'ਚੋਂ ਧੱਕ ਕੇ ਬਾਹਰ ਕੱਢ ਦੇਣ ਕਿਸੇ ਥੱਲੇ, ਤੇ ਤੁਹਾਡੇ ਕੋਲ ਕੋਈ ਕੌਣ ਔਨ ਕਰਦਾ? ਇੰਡੀਆ ਔਨ ਕਰਦਾ ਸਿੱਖਾਂ ਨੂੰ। ਸੋ ਉਹਨਾਂ ਹਾਲਾਤਾਂ 'ਚ ਬਾਹਰਲੇ ਸਿੱਖ ਰਾਦਰ ਮਜ਼ਬੂਤ ਹੋਣਗੇ ਜੇ ਸਾਡੇ ਕੋਲ ਆਪਣਾ ਮੁਲਕ ਹੁੰਦਾ। ਹੁਣ ਦੂਸਰਾ, ਧਾਰਮਿਕ ਥਾਵਾਂ ਦੀ ਕਿ ਜੀ ਸਾਨੂੰ ਵੀਜ਼ਾ ਲੈਣਾ ਪਏਗਾ ਪਟਨਾ ਸਾਹਿਬ, ਹਜ਼ੂਰ ਸਾਹਿਬ ਜਾਣ ਲਈ। ਮੁਸਲਮਾਨਾਂ ਦੇ 57 ਮੁਲਕ ਨੇ, ਮੱਕਾ ਔਰ ਮਦੀਨਾ ਸਊਦੀ ਅਰੇਬੀਆ 'ਚ ਨੇ। ਹਰ ਮੁਲਕ ਦੇ ਵਿੱਚ ਇੱਥੇ ਮੁਸਲਮਾਨ ਨੇ, ਉਹਨਾਂ ਦਾ ਨਿਰਧਾਰਿਤ ਕੋਟਾ ਹੁੰਦਾ ਹੈ ਹਜ ਦੇ ਮੌਕੇ ਕਿ ਉਹ ਇੰਨੇ ਲੋਕ ਹੀ ਆ ਸਕਦੇ ਨੇ। ਮੁਸਲਮਾਨਾਂ ਨੇ ਤਾਂ ਕਦੇ ਇਤਰਾਜ਼ ਨਹੀਂ ਕੀਤਾ ਜੀ ਕਿ ਅਸੀਂ ਜਿਹੜਾ ਉਹ ਮੱਕਾ ਤੇ ਮਦੀਨਾ ਜਾਣ ਲਈ ਸਾਨੂੰ ਆਪਣੇ ਹੀ ਮੁਸਲਿਮ ਮੁਲਕ ਤੋਂ ਵੀਜ਼ਾ ਲੈਣਾ ਪੈਂਦਾ। ਸੋ ਇਹ ਕੋਈ ਏਡੀ ਗੱਲ ਨਹੀਂ, ਕੋਈ ਦੁਨੀਆ 'ਚ ਅੱਜ ਇੰਟਰਨੈਸ਼ਨਲ ਲਾਅ ਐਗਜ਼ਿਸਟ ਕਰਦਾ ਹੈ, ਨਾ ਕੋਈ ਤੁਸੀਂ ਲੈਂਡ ਰਾਊਟ ਕਿਸੇ ਦਾ ਰੋਕ ਸਕਦੇ ਹੋ। ਹੁਣ ਅਫਗਾਨਿਸਤਾਨ ਲੈਂਡ ਲੌਕਡ ਕੰਟਰੀ ਹੈ, ਹੁਣ ਇਹ ਸਾਰਾ ਸਮਾਨ ਪਾਕਿਸਤਾਨ ਦੀ ਕਰਾਚੀ ਔਰ ਦੂਸਰੀਆਂ ਪੋਰਟਸ ਰਾਹੀਂ ਆਉਂਦਾ। ਹੁਣ ਪਾਕਿਸਤਾਨ ਇਹ ਕਹਿ ਸਕਦਾ ਕਿ ਜੀ ਬਾਈ ਰੋਡ ਕ੍ਰਾਸ ਹੁੰਦਾ ਹੈ, ਫਲਾਣਾ ਬਾਰਡਰ ਹੈ ਇਹ ਤੇ ਫਲਾਣਾ ਬਾਰਡਰ ਹੈ ਬਾਈ ਰੋਡ, ਕਿਉਂਕਿ ਇੰਟਰਨੈਸ਼ਨਲ ਲਾਅ ਲੌਕਡ ਕੰਟਰੀਜ਼ ਨੂੰ ਐਕਸੈਸ ਦਿੰਦਾ। ਇਹੀ ਗੱਲ ਈਵਨ ਹਵਾਈ ਮਾਮਲੇ, ਅੰਟਿਲ ਅਨਲੈਸ ਦੋ ਮੁਲਕ ਐਟ ਵਾਰ ਨਾ ਚਲੇ ਜਾਣ, 에ਅਰ ਸਪੇਸ ਨੂੰ ਉਹ ਬਲੌਕ ਨਹੀਂ ਕਰ ਸਕਦੇ। ਸੋ ਅਲਟੀਮੇਟਲੀ ਪਟਨਾ ਸਾਹਿਬ, ਹਜ਼ੂਰ ਸਾਹਿਬ ਜਿੱਥੇ ਨੇ ਉਹ ਸਾਡੇ ਉੱਥੇ ਹੀ ਰਹਿਣੇ ਨੇ। ਇੱਕ ਜ਼ਮਾਨਾ ਸੀ ਉਹ ਸਾਡੇ ਕੋਲ ਬਿਲਕੁਲ ਹੀ ਕੰਟਰੋਲ ਨਹੀਂ ਸੀ। ਹਜ਼ੂਰ ਸਾਹਿਬ ਦੀ ਤੁਸੀਂ ਹਿਸਟਰੀ ਪੜ੍ਹ ਕੇ ਦੇਖੋ, ਅੱਜ ਤਾਂ ਉਹਦਾ ਜਦੋਂ ਸਿੱਖ ਰਾਜ ਬਣਿਆ ਸਰਕਾਰੇ ਖਾਲਸਾ ਮਹਾਰਾਜਾ ਰਣਜੀਤ ਸਿੰਘ ਦੇ ਵੇੜੇ, ਉਦੋਂ ਕਿਉਂਕਿ ਹਜ਼ੂਰ ਸਾਹਿਬ ਨਿਜ਼ਾਮ ਹੈਦਰਾਬਾਦ ਦੀ ਰਿਆਸਤ ਸੀ, ਰਾਜ ਬਣਿਆ, ਉਹਨਾਂ ਦਾ ਵਜ਼ੀਰ ਚੰਦੂ ਰਾਮ, ਉਹਨਾਂ ਨੂੰ ਸਿੱਖਾਂ ਦੀ ਮਦਦ ਚਾਹੀਦੀ ਸੀ। ਉਹਨਾਂ ਨੇ ਕਿਹਾ ਜੀ ਮਦਦ, ਪਹਿਲੀ ਸ਼ਰਤ ਸੀ ਕਿ ਭਾਈ ਇਹ ਤਖਤ ਸਾਹਿਬ ਦਾ ਇਸ ਦਾ ਅਸੀਂ ਨਿਰਮਾਣ ਕਰਾਉਣਾ ਹੈ, ਇਸ ਦੀ ਜ਼ਮੀਨ। ਅੱਜ ਵੀ ਸਾਰਾ ਨੰਦੇੜ ਟਾਊਨ ਜਿਹੜਾ ਉਹ ਗੁਰਦੁਆਰੇ ਦੇ ਨਾਂ ਹੈ, ਇਹ ਤੁਹਾਡੀ ਪੋਲੀਟੀਕਲ ਪਾਵਰ ਦੇ ਨਾਲ ਸੀ। ਉਹੀ ਨਨਕਾਣਾ ਸਾਹਿਬ। ਔਰ ਦੂਸਰਾ, ਜਦੋਂ ਤੱਕ ਸਿੱਖ ਰਾਜ ਨਹੀਂ ਸੀ ਉੱਥੇ ਤਾਂ ਦੀਵਾ ਜਗਾਉਣ ਲਈ ਕਿਸੇ ਕੋਲ ਪੈਸੇ ਨਹੀਂ ਸੀ ਜਾਂ ਦੀਵਾ ਨਹੀਂ ਸੀ ਜਗਦਾ। ਜਦੋਂ ਰਾਜ ਆਂਦਾ 550 ਮੁਰੱਬਾ, ਅੱਜ ਸਾਰਾ ਨਨਕਾਣਾ ਸਾਹਿਬ ਟਾਊਨ ਗੁਰਦੁਆਰੇ ਦੀ ਮਲਕੀਅਤ ਹੈ। ਹੁਣ ਇਹ ਰਾਜ ਭਾਗ ਨਾਲ ਜੁੜਿਆ ਹੁੰਦਾ ਪੋਲੀਟੀਕਲ। ਜਦੋਂ ਤੁਹਾਡੇ ਕੋਲ ਪੋਲੀਟੀਕਲ ਪਾਵਰ ਹੁੰਦੀ ਹੈ, ਤੁਹਾਡਾ ਇੱਕ ਸਟੇਬਲ ਸਟਰੋਂਗ ਮੁਲਕ ਹੋਏਗਾ। ਔਰ ਖਾਲਿਸਤਾਨ ਕੋਈ ਥਰਡ ਵਰਲਡ ਕੰਟਰੀ, ਕੋਈ ਸੁਡਾਨ ਔਰ ਇਥੋਪੀਆ ਨਹੀਂ ਹੋਏਗਾ। ਖਾਲਿਸਤਾਨ ਆਪਣੀ ਇਨਸੈਪਸ਼ਨ ਦੇ ਪਹਿਲੇ 10 ਸਾਲ ਦੇ ਵਿੱਚ ਫਸਟ ਵਰਲਡ ਕੰਟਰੀਜ਼ ਦੇ ਵਿੱਚ ਸ਼ੁਮਾਰ ਹੋਏਗਾ। ਅੱਜ ਬਿਨਾਂ ਮੁਲਕ ਹੋਇਆ, ਜਿਵੇਂ ਸਿੱਖਾਂ ਨੇ ਕਿਹਨਾਂ ਮੁਲਕ ਜਿੱਥੇ ਸਿੱਖ ਗਏ ਨੇ ਉੱਥੇ ਉਹਨਾਂ ਨੇ ਪ੍ਰੋਸਪੈਰਿਟੀ ਦਿੱਤੀ ਹੈ, ਉਹਨਾਂ ਦਾ ਕੰਟਰੀਬਿਊਸ਼ਨ ਇਕਨੋਮੀ 'ਚ ਦੇਖ ਲਓ। ਔਰ ਉਸ ਖਾਲਿਸਤਾਨ ਜਿੱਥੇ ਕਿ ਬਾਹਰਲੇ ਡਾਇਸਪੋਰਾ 5 ਮਿਲੀਅਨ ਸਿੱਖ ਉਹ ਇਨਵੈਸਟ ਕਰਨਗੇ, ਇੰਡਸਟਰੀ ਦੇਣਗੇ, ਉਸ ਥਾਂ ਦੇ ਉੱਤੇ ਪ੍ਰੋਜੈਕਟ ਹੋਣਗੇ, ਤੇ ਜਿੱਥੇ ਮਰਜ਼ੀ ਤੁਸੀਂ ਜਿਹੜਾ ਹੈ ਉਹ ਉਸ ਪ੍ਰੋਸਪੈਰਿਟੀ ਨੂੰ ਮਾਣ ਸਕਦੇ ਹੋ। ਸੋ ਮੈਂ ਸਮਝਦਾ ਵੀ ਇੱਕ ਸਟੇਜ ਦੇ ਉੱਤੇ ਜ਼ਰੂਰ ਥੋੜੀ ਬਹੁਤ ਉਥਲ ਪੁਥਲ ਹੋਏਗੀ। ਇਹੀ ਕਾਰਨ ਹੈ ਕਿ ਅਸੀਂ ਭਾਰਤੀ ਹਕੂਮਤ ਨੂੰ ਇਹ ਕਹਿੰਦੇ ਹਾਂ ਵੀ ਅਸੀਂ ਅਜਾਈਂ ਲਹੂ ਡੋਲਣ ਦੇ ਹੱਕ ਵਿੱਚ ਨਹੀਂ, ਔਰ ਹਰ ਮਸਲੇ ਦਾ ਹੱਲ ਗੱਲਬਾਤ ਰਾਹੀਂ ਚਾਹੁੰਦੇ ਹਾਂ। ਉਦੋਂ ਵੀ ਸਾਡੀਆਂ ਨਜ਼ਰਾਂ ਦੇ ਸਾਹਮਣੇ ਸਾਡੇ ਸਿੱਖ ਭੈਣ ਭਰਾ ਜਿਹੜੇ ਦੂਸਰੇ ਥਾਵਾਂ ਤੇ ਰਹਿੰਦੇ ਨੇ ਉਹ ਨੇ, ਜਾਂ ਪੰਜਾਬ 'ਚ ਵੀ ਜਿਹੜੀ ਤਬਾਹੀ ਇਹਨਾਂ ਨੇ ਕੀਤੀ ਹੈ, ਅਸੀਂ ਨਹੀਂ ਚਾਹੁੰਦੇ ਕਿ ਭਾਈ ਜਵਾਬ ਦੇ ਵਿੱਚ ਕੋਈ ਹੋਰ ਤਬਾਹੀ ਹੋਏ। ਲੇਕਿਨ ਸਿਰਫ ਇਸ ਹੁਣ ਤਾਂ ਸਾਰੇ ਹੀ ਭਾਰਤ ਦੇ ਵਿੱਚ ਅਸੀਂ ਗੁਲਾਮੀ ਵਾਲਾ ਜੀਵਨ ਜਿਉ ਰਹੇ ਹਾਂ, ਤੇ ਜੇ ਇੱਕ ਖਿੱਤਾ ਤੁਹਾਡੇ ਕੋਲ ਫਰੀडम ਦਾ ਆਏਗਾ ਤੇ ਉਸ ਫਰੀडम ਦੇ ਖਿੱਤੇ ਦੇ ਬਲਬੂਤੇ ਦੂਸਰੇ ਸਿੱਖ ਜਿਹੜੇ ਨੇ ਉਹਨਾਂ 'ਚ ਵੀ ਇੱਕ ਸਵੈਮਾਨ
ਔਰ ਉਹਨਾਂ ਦੀ ਗੱਲ ਵੀ ਸੁਣੀ ਜਾਏਗੀ, ਕਿਉਂਕਿ ਉਹਨਾਂ ਦਾ ਮੁਲਕ ਹੈ। ਜੇ ਉੱਥੇ ਰਹਿਣਾ ਚਾਹਣ ਤੇ ਜੇ ਉਹ ਪੰਜਾਬ 'ਚ ਆਉਣਾ ਚਾਹਣਗੇ, ਪੰਜਾਬ ਦੇ ਵਿੱਚ ਇਨਾਫ ਆ, ਸਿੰਗਾਪੁਰ, ਹਾਂਗਕਾਂਗ, ਕਿੰਨੇ ਥਾਵਾਂ, ਉਹਨਾਂ ਦੇ ਵਿੱਚ ਕਿੰਨੇ ਲੋਕ ਆ ਕੇ ਜਿਹੜੇ ਨੇ ਆਬਾਦ ਹੁੰਦੇ ਨੇ। ਠੀਕ ਹੈ, ਜੇ ਸਾਡੇ ਕੋਲ ਟੈਰੀਟਰੀ ਥੋੜੀ ਵੀ ਹੋਈ, ਅਸੀਂ 80 ਮੰਜ਼ਲਾ ਇਮਾਰਤਾਂ ਬਣਾਉਣੀਆਂ ਸ਼ੁਰੂ ਕਰ ਦਿਆਂਗੇ, ਜ਼ਮੀਨ ਦੋਜ਼ ਵੀ ਬਣਾਵਾਂਗੇ, ਉਹਨਾਂ ਨੂੰ ਐਕੋਮੋਡੇਟ ਕਰਾਂਗੇ। ਲੇਕਿਨ ਇਹਨੂੰ ਇੱਕ ਰੁਕਾਵਟ ਦੇ ਤੌਰ ਤੇ ਇਸਤੇਮਾਲ ਕਰਨਾ, ਨੈਗੇਟ ਕਰਨ ਲਈ, ਇਹ ਸਿਆਣਪ ਨਹੀਂ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇਸ ਵਕਤ ਲੈਣਾ ਬ੍ਰੇਕ। ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਗੁਰੂ ਪਿਆਰੀ ਸਾਧ ਸੰਗਤ ਜੀ, ਟਰਾਈ ਸਟੇਟ ਦੇ ਕੇਂਦਰੀ ਅਸਥਾਨ ਗੁਰਦੁਆਰਾ ਸਾਹਿਬ ਸਿੱਖ ਕਲਚਰ ਸੁਸਾਇਟੀ ਰਿਚਮੰਡ ਹਿੱਲ ਨਿਊਯਾਰਕ ਤੋਂ ਜੋ ਹਰ ਸਾਲ ਸਿੱਖ ਡੇ ਪਰੇਡ ਸਜਾਈ ਜਾਂਦੀ ਹੈ, ਇਸ ਸਾਲ 29 ਅਪ੍ਰੈਲ ਦਿਨ ਸ਼ਨੀਵਾਰ ਨੂੰ ਮਨਹਟਨ ਦੇ ਵਿੱਚ ਇਹ ਸਿੱਖ ਡੇ ਪਰੇਡ ਸਜਾਈ ਜਾਏਗੀ। 10 ਵਜੇ ਤੋਂ 12 ਵਜੇ ਤੱਕ ਸੰਗਤਾਂ ਇਕੱਠੀਆਂ ਹੋਣਗੀਆਂ ਅਤੇ ਠੀਕ 12 ਵਜੇ ਸਿੱਖ ਡੇ ਪਰੇਡ ਸ਼ੁਰੂ ਹੋਵੇਗੀ। ਮੈਡੀਸਨ ਅਤੇ 37 ਸਟਰੀਟ ਤੋਂ ਇਹ ਜਿਹੜੀ ਪਰੇਡ ਹੈ ਇਹ ਸ਼ੁਰੂ ਹੋਣੀ ਹੈ। ਸਾਰੀਆਂ ਸੰਗਤਾਂ ਨੂੰ ਸਨੇਮਰ ਬੇਨਤੀ ਹੈ ਕਿ ਵੀਰ ਕੇਸਰੀ ਦਸਤਾਰਾਂ ਸਜਾ ਕੇ ਔਰ ਭੈਣਾਂ ਮਾਤਾਵਾਂ ਕੇਸਰੀ ਦੁਪੱਟੇ ਲੈ ਕੇ ਪਰਿਵਾਰਾਂ ਬੱਚਿਆਂ ਸਮੇਤ ਇਸ ਸਿੱਖ ਡੇ ਪਰੇਡ ਦੇ ਵਿੱਚ ਸ਼ਾਮਲ ਹੋਵੋ ਅਤੇ ਸਤਿਗੁਰੂ ਸੱਚੇ ਪਾਤਸ਼ਾਹ ਦੀਆਂ ਖੁਸ਼ੀਆਂ ਤੇ ਬਖਸ਼ਿਸ਼ਾਂ ਦੇ ਨਾਲ ਆਪ ਸਾਰਿਆਂ ਨੇ ਝੋਲੀਆਂ ਭਰਨੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ ਅਖੀਰਲੇ ਇਸ ਸੈਗਮੈਂਟ ਵਿੱਚ ਗੱਲਬਾਤ ਕਰਨ ਜਾ ਰਹੇ ਹਾਂ ਕਿ ਸ਼ੰਕਾਵਾਦੀ ਸਿੱਖਾਂ ਵੱਲੋਂ ਇਹ ਕਿਹਾ ਜਾਂਦਾ ਹੈ ਕਿ ਖਾਲਿਸਤਾਨ ਸਿਰਫ ਇੱਕ ਸੁਪਨਾ ਰਹੇਗਾ, ਕਿਉਂਕਿ ਭਾਰਤ ਬਹੁਤ ਮਜ਼ਬੂਤ ਮੁਲਕ ਹੈ ਅਤੇ ਉਹ ਸਿੱਖਾਂ ਨੂੰ ਕਦੇ ਵੀ ਅੱਡ ਨਹੀਂ ਹੋਣ ਦੇਵੇਗਾ। ਪਰ ਦੂਸਰੇ ਪਾਸੇ ਆਸ਼ਾਵਾਦੀ ਸਿੱਖਾਂ ਵੱਲੋਂ ਇਹ ਕਿਹਾ ਜਾਂਦਾ ਹੈ ਕਿ ਸੋਵੀਅਤ ਯੂਨੀਅਨ ਅਤੇ ਯੂਗੋਸਲਾਵੀਆ ਵਾਂਗ ਭਾਰਤ ਟੁੱਟਣ ਵੱਲ ਵੱਧ ਰਿਹਾ ਹੈ ਅਤੇ ਖਾਲਿਸਤਾਨ ਬਹੁਤ ਜਲਦ ਹਕੀਕਤ ਬਣ ਕੇ ਦੁਨੀਆ ਦੇ ਨਕਸ਼ੇ ਤੇ ਇੱਕ ਮੁਲਕ ਵਜੋਂ ਉਭਰੇਗਾ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਇਹ ਤੁਹਾਡੇ ਸਵਾਲ ਦਾ ਜਵਾਬ ਦੇਣ ਤੋਂ ਪਹਿਲਾਂ ਕਿ ਖਾਲਿਸਤਾਨ ਇੱਕ ਡ੍ਰੀਮ, ਯੂਟੋਪੀਆ ਔਰ ਰਿਐਲਿਟੀ, ਅਸੀਂ ਫੇਸਬੁੱਕ ਤੋਂ ਜਿਹੜੇ ਸਾਡੇ ਵੀਰਾਂ ਦੇ ਕਮੈਂਟਸ ਨੇ ਉਹਨਾਂ ਨੂੰ ਸ਼ੇਅਰ ਕਰਦੇ ਹਾਂ। ਅੱਛਾ, ਹਾਲਾਂ ਬਹੁਤ ਵਾਰ ਇਹ ਹੁੰਦਾ ਹੈ ਵੀ ਇਹ ਇੰਡੀਅਨ IT ਸੈਕਟਰ ਵਾਲੇ ਵਿੱਚ ਵੜੇ ਹੋਏ ਨੇ, ਇਹ ਸਾਡੀ ਜਿਹੜੀ ਹੈ ਨਾ ਨੋਟੀਫਿਕੇਸ਼ਨ ਜਾਣ ਦਿੰਦੇ ਨੇ YouTube, ਫੇਸਬੁੱਕ ਤੇ, ਔਰ ਕਈ ਵਾਰ ਜਿਹੜੀ ਹੈ ਉਸ ਨੂੰ ਬਲੌਕ ਕਰ ਦਿੰਦੇ ਨੇ। ਅੱਜ ਵੀ ਬਲੌਕਡ ਹੈ ਕਈ ਪਾਸਿਓਂ, ਲੇਕਿਨ ਫਿਰ ਵੀ ਜਿਨ੍ਹਾਂ ਨੇ ਇਹਦੇ ਬਾਵਜੂਦ ਪਹੁੰਚ ਕੀਤੀ ਹੈ, ਗੁਰਸਿੱਖ ਢਿੱਲੋਂ ਉਹਨਾਂ ਨੇ ਫਤਿਹ ਬੁਲਾਈ ਹੈ ਔਰ ਉਹਨਾਂ ਨੇ ਕਿਹਾ ਕਿ ਵੀ ਡਾਕਟਰ ਸਾਹਿਬ ਅੱਜ ਦੇ ਟਾਈਮ ਵਿੱਚ ਸਿੱਖੀ ਦਾ ਦੁਸ਼ਮਣ ਸਿੱਖੀ ਭੇਸ ਵਿੱਚ ਹੀ ਲਿਖੇ ਹੋਏ ਨੇ, ਇਹਨਾਂ ਲੋਕਾਂ ਨੂੰ ਪਛਾਣਨ ਦੀ ਲੋੜ ਹੈ। ਢਿੱਲੋਂ ਸਾਹਿਬ ਤੁਸੀਂ ਬਿਲਕੁਲ ਠੀਕ ਫਰਮਾਇਆ। ਇਹ ਵੈਸੇ ਹਰ ਸਟਰਗਲ ਦੇ ਵੇਲੇ ਹੀ ਹੁੰਦਾ ਹੈ ਕਿ ਉਹ ਤੁਹਾਡੇ ਵਿੱਚ ਵਾੜ ਕੇ ਹੀ ਤੁਹਾਨੂੰ ਤਬਾਹ ਕਰਦੇ ਨੇ, ਨਾ ਹੋਣ ਤੁਹਾਡੇ ਖਰੀਦ ਲੈਂਦੇ ਨੇ। ਔਰ ਇਹ ਵੀ ਮੁੱਢ ਕਦੀਮ ਤੋਂ ਤੁਰਿਆ ਆਇਆ ਹੈ ਕਿ ਲੋਕ ਧਨ ਦੇ ਲਈ, ਲਾਲਚ ਦੇ ਥੱਲੇ, ਡਰ ਦੇ ਥੱਲੇ ਵਿਕਦੇ ਨੇ, ਝੁਕਦੇ ਨੇ, ਆਪਣਿਆਂ ਦਾ ਸੌਦਾ ਕਰਦੇ ਨੇ। ਸੋ ਅੱਜ ਵੀ ਇਹ ਨਸਲ ਨਾਲ ਹੀ ਹੈ। ਪਰ ਮੈਂ ਇਹ ਵੀ ਕਹਿੰਦਾ ਹੁੰਦਾ ਕਿ ਭਾਈ ਜੇ ਜਦੋਂ ਜਿਹੜੇ ਕਹਿਣਗੇ ਕਿ ਸਿੱਖਾਂ 'ਚ ਗਦਾਰ ਬੜੇ ਨੇ, ਮੇਰਾ ਕਹਿਣਾ ਹੁੰਦਾ ਵੀ ਸਿੱਖਾਂ 'ਚ ਸਰਦਾਰ ਵੀ ਬੜੇ ਨੇ। ਗਦਾਰਾਂ ਦਾ ਮੁੱਲ ਤਾਂ ਹੀ ਪੈਂਦਾ ਹੈ ਕਿਉਂਕਿ ਸਰਦਾਰਾਂ ਨੂੰ ਦਬਾਉਣ ਲਈ ਉਹਨਾਂ ਨੂੰ ਗਦਾਰ ਪਾਲਣੇ ਪੈਂਦੇ ਨੇ। ਮੁਹੰਮਦ ਸ਼ਾਬੀਰ, ਖਾਲਿਸਤਾਨ ਜ਼ਿੰਦਾਬਾਦ, ਜ਼ਿੰਦਾਬਾਦ, ਜ਼ਿੰਦਾਬਾਦ ਸ਼ਾਬੀਰ ਸਾਹਿਬ। ਹਰਜੀਤ ਸਿੰਘ, ਸਤਲੁਜ TV ਦੇਖੋ ਜੀ। ਭਾਈ ਸੁਰਿੰਦਰ ਸਿੰਘ TV 84 ਦੀ ਤਰ੍ਹਾਂ ਸੱਚ ਤੇ ਪਹਿਰਾ ਦਿੰਦੇ ਹਨ ਜੀ, ਕਿਉਂਕਿ ਮੈਂ ਜ਼ਿਕਰ ਕੀਤਾ ਸੀ ਕਿ ਸਾਡਾ ਇੱਕ ਇੰਟਰਵਿਊ ਸਤਲੁਜ TV ਤੇ ਬੀਬੀ ਜੈਨੀਫਰਸ ਨੇ ਕੀਤਾ, ਉਹ ਸਾਡੇ ਅਪਲੋਡ ਵੀ ਹੋਇਆ ਔਰ ਮੈਂ ਵੀ ਇਹ ਰਿਕਮੈਂਡ ਕਰਦਾ ਕਿ ਉਹ ਐਫਰਟ ਕਰ ਰਹੇ ਨੇ ਅੰਗਰੇਜ਼ੀ ਜ਼ਬਾਨ ਦੇ ਵਿੱਚ ਤਾਂ ਕਿ ਗੈਰ ਸਿੱਖਾਂ ਤੱਕ ਵੀ ਕੌਮ ਦਾ ਸੱਚ, ਹੱਕ, ਇਨਸਾਫ ਦਾ ਮੈਸੇਜ ਪਹੁੰਚੇ। ਸਰ ਸੁਰਿੰਦਰ ਸਿੰਘ ਟਾਕਿੰਗ ਪੰਜਾਬ ਦੇ ਥੱਲੇ ਬਹੁਤ ਕਾਮਯਾਬ ਐਂਕਰ ਨੇ, ਹਕੀਕਤ ਨੂੰ ਸਮਝਦੇ ਨੇ, ਖੁਦ ਵੀ ਇਹਨਾਂ ਨੇ ਮੂਵਮੈਂਟ ਦੇ ਦੌਰਾਨ ਸਫ਼ਰ ਕੀਤਾ ਹੋਇਆ। ਟੋਨੀ ਢੀਂਡਸਾ, ਉਹਨਾਂ ਨੇ ਸਾਰੇ ਮੈਂਬਰਾਂ ਨੂੰ ਫਤਿਹ ਕਹੀ ਹੈ ਔਰ 84 ਲਿਖਿਆ ਕਰੋ ਜੀ, ਉਹਨਾਂ ਨੇ TV 47 ਲਿਖਿਆ ਬਾਈ ਮਿਸਟੇਕ ਹੁੰਦਾ। ਸੋਹਣ ਸਿੰਘ ਮਾਇਲ, ਉਹਨਾਂ ਨੇ ਫਤਿਹ ਬੁਲਾਈ ਹੈ।
ਦੀਪ ਸਿੰਘ ਉਹਨਾਂ ਨੇ ਕਿਹਾ ਧਰਮਰਾਜ ਦੀ ਕਚਹਿਰੀ ਵਿੱਚ ਹਰ ਇੱਕ ਦਾ ਹਿਸਾਬ ਹੋਏਗਾ। ਨੋ ਡਾਊਟ। ਇਹ ਹੁਣ ਬਾਦਲ ਦਾ ਵੀ ਫਾਈਲ ਖੋਲੀ ਹੋਣੀ ਹੈ ਕਿ ਵੀ ਕੀ ਹੈ। ਔਰ ਫਿਰ ਉਹਨਾਂ ਨੇ ਪੁੱਛਿਆ ਵੀ ਡਾਕਟਰ ਸਾਹਿਬ ਹੁਣ ਤੁਸੀਂ ਗੁਰਬਾਣੀ ਵਿਚਾਰ ਵਾਲਾ ਸੈਗਮੈਂਟ ਕਿਉਂ ਨਹੀਂ ਕਰਦੇ? ਇਹ ਦੀਪ ਸਿੰਘ ਜੀ ਤੁਹਾਡਾ ਹੀ ਨਹੀਂ ਹੈ, ਬਹੁਤ ਸਾਰੇ ਹੋਰ ਵੀ ਆਏ ਨੇ। ਇਨਫੈਕਟ 18 ਮਾਰਚ ਤੋਂ ਬਾਅਦ ਇੰਨੀਆਂ ਕੁ ਪੋਲੀਟੀਕਲ ਡਿਵੈਲਪਮੈਂਟਸ ਪੰਜਾਬ ਔਰ ਦੂਸਰੀਆਂ ਚੱਲ ਰਹੀਆਂ ਸੀ ਕਿ ਇਸ ਨੂੰ ਅਸੀਂ ਇਗਨੋਰ ਕੀਤਾ ਕਿਉਂਕਿ ਖਬਰਾਂ ਇੰਨੀਆਂ ਕੁ ਹੁੰਦੀਆਂ ਸੀ। ਪਰ ਹੁਣ ਅਸੀਂ ਇਕਰਾਰ ਕਰਦੇ ਹਾਂ ਕਿ ਮੰਡੇ ਵਾਲੇ ਪ੍ਰੋਗਰਾਮ ਤੋਂ ਬਾਅਦ ਅਸੀਂ, ਕਿਉਂਕਿ ਮੈਨੂੰ ਵੀ ਉਹ ਬਹੁਤ ਜਿਹੜਾ ਉਹ ਪਿਆਰਾ ਹੈ ਸੈਗਮੈਂਟ, ਔਰ ਸਾਡੇ ਬਹੁਤ ਸਾਰੇ ਵਿਊਅਰਸ ਜਿਹੜੇ ਨੇ ਉਹਨਾਂ ਦੇ ਲਈ ਉਹ ਇੱਕ ਜਿਸ ਨੂੰ ਕਹਿੰਦੇ ਨੇ ਵੀ ਇਕੱਲਾ ਨਗੇਟ ਆਫ ਵਿਜ਼ਡਮ ਹੀ ਨਹੀਂ ਹੈ, ਉਹਨਾਂ ਦੇ ਲਈ ਠੰਡ ਪਾਉਣ ਵਾਲਾ ਸੈਗਮੈਂਟ ਹੈ। ਜਿੱਥੇ ਗੁਰਬਾਣੀ ਗਾਈ ਜਾਏਗੀ, ਪੜ੍ਹੀ ਜਾਏਗੀ, ਬੋਲੀ ਜਾਏਗੀ, ਉੱਥੇ ਠੰਡ ਵਰਤੇਗੀ। ਹੁਣ ਖਾਲਿਸਤਾਨ ਯੂਟੋਪੀਆ ਹੈ, ਡ੍ਰੀਮਲੈਂਡ ਹੈ ਕਿ ਰਿਐਲਿਟੀ? ਪਹਿਲੀ ਗੱਲ, ਜਦੋਂ ਅਜੇ ਫਿਕਸ਼ਨ ਦਾ ਜ਼ਮਾਨਾ ਹੁੰਦਾ ਸੀ ਤੇ ਫਿਕਸ਼ਨ ਇਮੈਜੀਨੇਸ਼ਨ ਸੀ ਕਿ ਵੀ ਸਾਨੂੰ ਖੰਭ ਲੱਗ ਜਾਣ ਅਸੀਂ ਉੱਡ ਸਕੀਏ। ਉਦੋਂ ਕਿਸੇ ਨੇ ਸੋਚਿਆ ਨਹੀਂ ਸੀ ਕਿ ਸੱਚਮੁੱਚ ਇੱਕ ਜ਼ਮਾਨਾ ਆਏਗਾ ਕਿ ਭਾਈ ਵਾਕਈ ਸਾਨੂੰ ਖੰਭ ਲੱਗ ਜਾਣਗੇ। ਹਜ਼ਾਰਾਂ ਫਲਾਈਟਸ ਜਿਸ ਨਿਊਯਾਰਕ ਸ਼ਹਿਰ 'ਚ ਅਸੀਂ ਰਹਿੰਦੇ ਹਾਂ ਇੱਥੋਂ ਉੱਡ ਰਹੀਆਂ ਨੇ, ਆ ਕੇ ਲੈਂਡ ਕਰ ਰਹੀਆਂ। ਸੋ ਇਹ ਜਿਹੜਾ ਫਿਕਸ਼ਨ ਔਰ ਸਾਇੰਸ ਦਾ ਵੀ ਸਾਂਝ ਬਣੀ, ਜਿਹੜੀ ਅੱਜ ਫਿਕਸ਼ਨ ਹੈ ਉਹ ਕੱਲ ਸਾਇੰਸ ਹੈ। ਮਤਲਬ ਇਹ ਹੈ ਕਿ ਜੋ ਅਸੀਂ ਸੋਚ ਸਕਦੇ ਹਾਂ ਉਹ ਰਿਐਲਿਟੀ ਹੈ। ਇਸ ਲਈ ਜਿਹਨੂੰ ਕਿਸੇ ਚੀਜ਼ ਨੂੰ ਜਦੋਂ ਯੂਟੋਪੀਆ ਕਿਹਾ ਜਾਂਦਾ ਹੈ ਜਾਂ ਡ੍ਰੀਮ ਕਿਹਾ ਜਾਂਦਾ ਹੈ, ਡ੍ਰੀਮਸ ਵੀ ਕਮ ਟਰੂ ਹੁੰਦੇ ਨੇ, ਯੂਟੋਪੀਆ ਵੀ ਅਲਟੀਮੇਟਲੀ ਜਿਹੜਾ ਗਰਾਊਂਡ ਦੀ ਸਿਟੀ ਬਣ ਜਾਂਦਾ ਹੈ, ਉਹ ਹਵਾ 'ਚ ਐਗਜ਼ਿਸਟ ਕਰਦਾ ਨਹੀਂ ਹੁੰਦਾ। ਇਹ ਤਾਂ ਮੈਂ ਇਨ ਜਨਰਲ ਟਰਮਸ ਦੀ ਗੱਲ ਕਰਦਾ। ਹੁਣ ਗੱਲ ਮੁਲਕ ਦੀ ਕਰੀਏ। ਜਿਸ ਕੌਮ ਨੇ 173 ਸਾਲ ਪਹਿਲਾਂ 1.5 ਲੱਖ ਮੁਰੱਬਾ ਮੀਲ ਤੋਂ ਜ਼ਿਆਦਾ ਟੈਰੀਟਰੀ ਦੇ ਉੱਤੇ ਹਕੂਮਤ ਕੀਤੀ ਹੋਏ, ਜਿਹੜੀ ਕੌਮ 2 ਵੇਲੇ ਦੀ ਅਰਦਾਸ 'ਚ ਰਾਜ ਕਰੇਗਾ ਖਾਲਸਾ ਪੜ੍ਹਦੀ ਹੋਏ, ਜਿਹੜੀ ਕੌਮ ਦੇ ਸਿਰ ਦੇ ਉੱਤੇ ਦਸਤਾਰ, ਸਿਰ ਤੇ ਫਰਲਾ, ਕੱਲਾ ਕੱਲਾ ਸਾਡਾ ਗੁਰਦੁਆਰਾ ਸਾਹਿਬ ਜਿੱਥੇ ਸਾਡਾ ਨਿਸ਼ਾਨ ਝੂਲਦਾ, ਜਿਹੜਾ ਸਾਨੂੰ ਰਿਮਾਈਂਡ ਕਰਵਾਉਂਦਾ ਵੀ ਅਸੀਂ ਸੋਵਰਨ ਲੋਕ ਹਾਂ। ਜੇ 2-2.5 ਹਜ਼ਾਰ ਸਾਲ ਬਾਅਦ ਯਹੂਦੀ ਇਜ਼ਰਾਈਲ ਬਣਾ ਸਕਦੇ ਨੇ, ਜੇ ਸੈਂਕੜਿਆਂ ਸਾਲਾਂ ਦੀ ਗੁਲਾਮੀ ਤੋਂ ਬਾਅਦ ਸਕਾਟਲੈਂਡ ਵਾਲੇ ਜਿਹੜੇ ਨੇ ਉਹ ਆਪਣੇ ਰੈਫਰੈਂਡਮ ਵੱਲ ਜਾ ਸਕਦੇ ਨੇ 400 ਸਾਲ ਬਾਅਦ, ਔਰ ਦੁਨੀਆ ਭਰ ਦੇ ਵਿੱਚ ਔਰ ਜਿਹੜੀ ਕੌਮ ਦਾ ਬਰਥ ਹੀ ਐਜ਼ ਏ ਨੇਸ਼ਨ ਹੋਏ। ਹੋਰ ਕਿਹੜਾ ਮਜ਼ਹਬ ਹੈ ਜਿਹੜਾ ਆਪਣਾ ਬਰਥਡੇ ਮਨਾਉਂਦਾ? ਅਸੀਂ 14 ਅਪ੍ਰੈਲ ਨੂੰ ਲੈ ਕੇ ਹੀ ਗੱਲਾਂ ਕਰ ਰਹੇ ਹਾਂ, ਖਾਲਸਾ ਸਾਜਨਾ ਦਿਵਸ ਹੈ। ਫਿਰ ਐਸਾ ਸਾਡੇ ਕੋਲ ਹਰ ਚੀਜ਼ ਹੈ। ਅਸੀਂ ਇੱਕ ਲੋਕ ਜੁਆਇੰਟ ਪੇਨ ਚੋਂ ਗੁਜ਼ਰੇ ਹੈ, ਪਰਸੀਕਿਊਸ਼ਨ ਚੋਂ, ਸਾਂਝਾ ਸਾਡਾ ਇਤਿਹਾਸ ਹੈ, ਸਾਂਝੀ ਸਾਡੀ ਬੋਲੀ ਹੈ, ਸਾਂਝਾ ਸਾਡੀ ਤਹਿਜ਼ੀਬ ਹੈ। ਸਾਡੇ ਕੋਲ ਸਿਰਫ ਲੈਂਡ ਨਹੀਂ ਹੈ, ਪਰ ਅੱਜ ਵੀ 50,300 ਸਕੁਅਰ ਕਿਲੋਮੀਟਰ ਸਾਡੇ ਕੋਲ ਇੱਕ ਜ਼ਮੀਨ ਦਾ ਟੁਕੜਾ ਹੈ ਜਿੱਥੇ ਅਸੀਂ 65% ਤੋਂ ਜ਼ਿਆਦਾ ਵਸਦੇ ਹਾਂ। ਤੇ ਫਿਰ ਭਾਰਤ, ਪਹਿਲੀ ਗੱਲ ਕਿ ਕਦੇ ਵੀ ਇਤਿਹਾਸ 'ਚ ਇੱਕ ਮੁਲਕ ਨਹੀਂ ਰਿਹਾ। ਜਿਨ੍ਹਾਂ ਲੋਕਾਂ ਨੇ ਸੋਵੀਅਤ ਯੂਨੀਅਨ ਦਾ 15 ਟੁਕੜਿਆਂ 'ਚ ਟੁੱਟਣਾ ਦੇਖਿਆ 1980ਵਿਆਂ ਦੇ ਅਖੀਰ 'ਚ, ਜਾਂ ਯੂਗੋਸਲਾਵੀਆ ਦਾ ਜਿਸ 'ਚੋਂ ਸਰਬੀਆ, ਕਰੋਸ਼ੀਆ, ਮੈਸੇਡੋਨੀਆ, ਕੋਸੋਵੋ, ਬੋਸਨੀਆ ਹਰਜ਼ੇਗੋਵੀਨਾ 7-8 ਮੁਲਕ ਨਿਕਲੇ ਨੇ। ਕਿਉਂਕਿ ਮੁਲਕ ਜਾਂ ਐਂਟੀਟੀ ਦੇ ਤੌਰ ਦੇ ਉੱਤੇ ਜਾਂ ਜਿਓਗ੍ਰਾਫੀਕਲ ਜਾਂ ਕਲਚਰਲ ਉਹੀ ਰਹਿੰਦੇ ਨੇ ਜਿਨ੍ਹਾਂ ਦਾ ਸਭ ਕੁਝ ਕਾਮਨ ਹੁੰਦਾ ਹੈ ਆਪਸ ਦੇ ਵਿੱਚ। ਨਾ ਤਾਂ ਸੋਵੀਅਤ ਯੂਨੀਅਨ ਵਾਲਿਆਂ ਦਾ ਕਾਮਨ ਸੀ, ਉਹ ਹੜੱਪੇ ਹੋਏ ਸੀ ਇਧਰੋਂ ਉਧਰੋਂ, ਨਾ ਹੀ ਯੂਗੋਸਲਾਵੀਆ ਦਾ ਸੀ। ਭਾਰਤ ਜਿਸ ਦੇ ਵਿੱਚ 10 ਤੋਂ ਜ਼ਿਆਦਾ ਨੈਸ਼ਨੈਲਿਟੀਜ਼ ਨੇ, ਜਿਨ੍ਹਾਂ ਦਾ ਇੱਕ ਖਿੱਤੇ ਦਾ ਦੂਸਰੇ ਦੇ ਨਾਲ ਨਾ ਬੋਲੀ ਰਲੇ, ਨਾ ਜ਼ਬਾਨ ਰਲੇ, ਨਾ ਪਹਿਰਾਵਾ ਰਲੇ, ਨਾ ਉਹਨਾਂ ਦਾ ਇਤਿਹਾਸ ਰਲੇ। ਹੁਣ ਨਾਰਥ ਈਸਟ ਦੇ ਕਬੀਲਿਆਂ ਦਾ, ਜਿਹੜੀਆਂ 7 ਸਟੇਟਾਂ 7 ਸਿਸਟਰਸ ਨੇ, ਕਿਹੜੀ ਚੀਜ਼ ਸਾਂਝੀ ਹੈ ਜੀ ਉਹਨਾਂ ਦੀ ਭਾਰਤ ਦੇ ਨਾਲ? ਹੁਣ ਪੰਜਾਬ ਜਿਹੜਾ ਸਾਡੀ ਇੱਕ ਤਹਿਜ਼ੀਬ ਹੈ, ਕਲਚਰ ਹੈ, ਬੋਲੀ ਹੈ, ਗੰਗਾ ਜਮਨੀ ਤਹਿਜ਼ੀਬ ਦੇ ਨਾਲ ਸਾਡੀ ਕਿਹੜੀ ਚੀਜ਼ ਸਾਂਝੀ ਹੈ? ਕੋਈ ਕੁਝ ਸਾਂਝਾ ਨਹੀਂ ਹੈ। ਸਾਡਾ ਖਾਣ ਪਾਣ, ਹੁਣ ਇਹੀ ਗੰਗਾ ਜਮਨੀ ਤਹਿਜ਼ੀਬ ਦਾ ਫਿਰ ਜਿਹੜਾ ਅੱਜ ਜੇ ਡਰਾਈਵਰਡ ਨਾਡੂ ਦੀ ਮੰਗ ਜ਼ੋਰ ਫੜ ਰਹੀ ਹੈ ਸਾਡੇ ਆਸਟ੍ਰੇਲੀਆ ਤੋਂ ਵੀਰ ਨੇ ਘੱਟੋ ਘੱਟ ਇੱਕ ਪੂਰਾ ਉਹ ਜਿਹੜੀ ਇੱਕ ਪੈਟੀਸ਼ਨ ਹੁੰਦੀ ਆ ਉਹ ਹੈ ਕਿ ਬਈ ਅਸੀਂ ਤਾਂ ਦਰਾਵੜ ਅੱਡ ਹੈ, ਸਾਡਾ ਕੁਝ ਵੀ ਨਹੀਂ ਰਲਦਾ ਉਹਨਾਂ ਦੇ ਵਿੱਚ। ਤਮਿਲਨਾਡੂ ਹੈ, ਤੇਲੰਗਾਨਾ ਹੈ, ਆਂਧਰਾ ਪ੍ਰਦੇਸ਼ ਹੈ, ਕੇਰਲ ਹੈ, ਕਰਨਾਟਕ ਹੈ, ਉਹ ਆਪਣਾ ਦੇਖ ਰਹੇ ਨੇ ਵੀ ਅਸੀਂ ਜਿਹੜੀ ਇਕਨੋਮੀ, ਜਿਹੜੀ ਮਨੀ ਜਨਰੇਟ ਕਰਦੇ ਆ, ਯੂਪੀ, ਬਿਹਾਰ, ਮੱਧ ਪ੍ਰਦੇਸ਼, ਰਾਜਸਥਾਨ, ਗੁਜਰਾਤ, 5-5 ਨਿਆਣੇ ਜੰਮ ਕੇ ਉਹ ਸਾਰਾ ਉਹੀ ਖਾਈ ਜਾਂਦੇ ਨੇ, ਇਕਨੋਮੀ 'ਚ ਅਸੀਂ ਦਿੰਦੇ। ਔਰ ਇਸ ਵੇਲੇ ਅੰਡਰ ਕਰੰਟ ਉੱਥੇ ਚੱਲ ਰਿਹਾ ਅੱਡ ਜਿਹੜਾ ਡਰਾਵਿਡ ਨਾਇਡੂ ਦਾ,
ਨਾਡੂ ਕਿਉਂਕਿ ਨਾਡੂ ਜਿਹੜੀ ਹੈ ਉਸ ਤਾਮਿਲ ਜ਼ਬਾਨ 'ਚ ਮੁਲਕ ਨੂੰ ਕਹਿੰਦੇ ਨੇ। ਹੁਣ ਤਾਂ ਤਾਮਿਲਨਾਡੂ ਹੈ ਉਹ ਡ੍ਰੈਵਿਡ ਕਿਉਂਕਿ ਡ੍ਰੈਵਿਡੀਅਨ ਰੇਸ ਇਹਨਾਂ 5 ਮੁਲਕਾਂ ਦੇ ਵਿੱਚ ਵਸਦੀ ਹੈ। ਸੋ ਇੰਨੇ ਅੰਡਰ ਕਰੰਟ ਨੇ ਮੂਵਮੈਂਟ ਦੇ। ਔਰ ਅਸੀਂ ਤਾਂ ਵੈਸੇ ਹੀ ਜਿਹੜਾ ਹੈ ਸਾਨੂੰ ਕੋਈ ਕਹੇ ਜੀ ਤੁਸੀਂ ਖਾਲਿਸਤਾਨ ਤੁਹਾਡਾ ਯੂਟੋਪੀਆ ਹੈ ਜਾਂ ਨਹੀਂ, ਖਾਲਿਸਤਾਨ ਇੱਕ ਰਿਐਲਿਟੀ ਸੀ, ਰਿਐਲਿਟੀ ਹੈ। ਹਾਂ ਕਈ ਵਾਰ ਲੀਡਰਸ਼ਿਪ ਦੀਆਂ ਗਲਤੀਆਂ ਦਾ ਭੁਗਤਾਨ ਤੁਹਾਡੀਆਂ ਨਸਲਾਂ ਨੂੰ ਕਰਨਾ ਪੈਂਦਾ ਹੈ। 47 ਦੇ ਵਿੱਚ ਜੋ ਗੁਨਾਹ ਕੀਤਾ ਸਾਡੀ ਲੀਡਰਸ਼ਿਪ ਨੇ, ਠੀਕ ਹੈ, ਜਿਸ ਬਾਰੇ ਮੈਂ ਅਕਸਰ ਉਰਦੂ ਦਾ ਇਹ ਕਪਲੇਟ दोहराता है कि वो वक्त भी देखा तारीख की घड़ियों ने जब लम्हों ने खता की सदियों ने सजा पाई। वो जड़ी खता है वो सानू 75 साल तो असी लड़ रहे पर असी सिर सुट के तो नहीं बैठे। असी पिछले अजे असी इस सारे पीरीयड च 37 वरे खालिस्तान डैक्लेरेशन की गल करिए, 39 वरे जून 84 तो करिए, हुकूमत नूं वटो वट पाया होया। कौन कहंदा है कि भाई सिख एक अज एक जमाना सी कि हुकूमत घबराउंदी सी भी पंजाब च असीं सिखां नूं किवें साइलेंट करना, जो उन्होंने जून 84 च करन दी कोशिश की। अज दुनिया भर दे विच 5 मिलियन सिख जिन्हां दियां हुकूमतां यूके होए, आस्ट्रेलिया होए, न्यूजीलैंड होए, कैनेडा होए, अमेरिका होए, उन्हां नूं प्रोटेस्ट भारती हुकूमत करदी है। उन्हां दे लई डायस्पोरा सिख एक वड्डी सिरदर्द बने हुए ने क्योंकि साडा दुश्मन समझदा है कि खालिस्तान एक रियलिटी है। और वो ये देख रहे हैं कि खालिस्तान की लिबरेशन कश्मीर नूं लिबरेट करवाएगी, खालिस्तान की लिबरेशन चो द्राविड़ नाडू निकलेगा, खालिस्तान की लिबरेशन चो नागा, मिजोरम, मणिपुर उन्हां दियां आज़ादियां निकलणगियां। सो मैं समझदा भी एक गल दे उत्ते सानू, हाँ बाकी कदों बनेगा ये मेरा हमेशा हुंदा है कि देश ते काल ये टाइम एंड स्पेस ये अकाल पुरख दे कोल है। हाँ एक गल असीं दावे नाल कह सकते हैं और इन्हां सारे 39 वरियां च जून 84 तो बाद कि खालिस्तान तो बिना सिखां दा कोई मसला हल नहीं होना। ये गल अज समझ आ जाए, कल आए, होर खवारी दे नाल आए। और दूसरा क्योंकि खालिस्तान तो बिना साडे कोल कोई चॉइस नहीं है, जिन्ने साडे साधन ने तन मन धन ਤੇ ਜੋ ਸਾਡੀ ਵਿੱਤ ਹੈ, ਜਿੱਥੇ ਜਿੱਥੇ ਕੋਈ ਸਿੱਖ ਬੈਠਾ ਹੈ, ਜਿਹਨੂੰ ਗੁਰੂ ਸਾਹਿਬ ਨੇ ਵੀ ਸਾਨੂੰ ਇਹੀ ਹਦਾਇਤ ਕੀਤੀ ਹੈ, ਜੈਸਾ ਵਿੱਤ ਤੈਸਾ ਹੋਏ ਵਰਤੇ, ਆਪਣਾ ਬਲ ਨਹੀਂ ਹਾਰੇ। ਆਪਣੀ ਵਿੱਤ ਅਨੁਸਾਰ ਇਸ ਗੱਲ ਵੱਲ ਤੁਰੀਏ। ਔਰ ਅੱਜ ਕਿਉਂਕਿ ਅਸੀਂ 37ਵੀਂ ਵਰ੍ਹੇਗੰਢ ਦੀ ਯਾਦ ਨੂੰ ਸਮਰਪਿਤ ਹੀ ਸਾਰਾ ਪ੍ਰੋਗਰਾਮ ਕੀਤਾ ਔਰ ਜਿੱਥੇ ਅਸੀਂ ਅੱਜ ਇਸ ਪ੍ਰਣ ਨੂੰ ਦੁਹਰਾਣਾ ਕਿ ਅਸੀਂ ਦਰਿਆਏ ਜਮਨਾ ਤੋਂ ਵਾਘਾ ਤੱਕ ਇੰਡੀਪੈਂਡੈਂਟ ਸੋਵਰਨ ਨੇਸ਼ਨ ਖਾਲਿਸਤਾਨ ਲਿਬਰੇਟ ਕਰਵਾਉਣਾ, ਉੱਥੇ ਸਾਡੀਆਂ ਮਨ ਦੀਆਂ ਨਜ਼ਰਾਂ ਦੇ ਸਾਹਮਣੇ ਸਾਡੀਆਂ ਅਰਦਾਸਾਂ ਦੇ ਵਿੱਚ ਕੌਮ ਦੇ ਉਹ 1.5 ਲੱਖ ਤੋਂ ਜ਼ਿਆਦਾ ਸਪੁੱਤਰ ਸਪੁੱਤਰੀਆਂ ਵੀ ਹੋਣੇ ਚਾਹੀਦੇ ਨੇ ਜਿਨ੍ਹਾਂ ਨੇ ਆਪਣੇ ਸਰੀਰਾਂ ਦੇ ਠੀਕਰੇ ਦਿੱਲੀ ਸਾਮਰਾਜ ਦੇ ਸਿਰ ਤੇ ਭੰਨੇ, ਜਿਨ੍ਹਾਂ ਨੇ ਸ਼ਹਾਦਤਾਂ ਪਾਈਆਂ ਇਸ ਲਈ ਤਾਂ ਕਿ ਕੌਮ ਦਾ ਆਉਣ ਵਾਲਾ ਕੱਲ ਮਾਣ ਮੱਤਾ ਹੋਏ, ਸ਼ਾਨ ਮੱਤਾ ਹੋਏ। ਬੇਸ਼ੱਕ ਅੱਜ ਹਾਲਾਤ ਕਿਸ ਪਾਸੇ ਜਾ ਰਹੇ ਨੇ, ਲੇਕਿਨ ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਝਲਕ ਸੁੰਦਰ ਤੋਂ ਰੋਸ਼ਨ ਪੰਦ ਹੋਏ ਕੀ ਗਮ ਜੇ ਸਿਰ ਤੇ ਪੰਡਾਂ ਭਾਰੀਆਂ ਨੇ। ਖਾਲਿਸਤਾਨ ਦੀ ਮੰਜ਼ਿਲ ਬਹੁਤ ਕਰੀਬ ਹੈ, ਖਾਲਿਸਤਾਨ ਦਸਤਕ ਦੇ ਰਿਹਾ ਹੈ। ਜਿਓ ਪੋਲੀਟੀਕਲ ਜੋ ਸੈਟਅਪ ਹੈ ਉਸ ਖਿੱਤੇ ਦਾ ਉਹ ਵੀ ਸਾਡੇ ਤੇ ਮਦਦਗਾਰ ਹੈ। ਡਾਇਸਪੋਰਾ ਸਿੱਖਾਂ ਦੀ ਤਾਕਤ ਅੱਜ ਦੁਨੀਆ ਦੇ ਵਿੱਚ ਕਬੂਲੀ ਜਾ ਰਹੀ ਹੈ। ਪੰਜਾਬ ਦੇ ਅੰਦਰ ਜਿਹੜਾ ਅੰਡਰ ਕਰੰਟ ਸੀ ਜਿਸ ਨੂੰ ਕਿਸਾਨ ਮੂਵਮੈਂਟ ਔਰ ਸਾਡੀਆਂ ਅੱਡ-ਅੱਡ ਜਥੇਬੰਦੀਆਂ, ਦਲ ਖਾਲਸਾ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਜਿਨ੍ਹਾਂ ਨੇ ਅਲਾਈਵ ਰੱਖਿਆ, ਕਿਸਾਨ ਮੂਵਮੈਂਟ ਨੇ ਉਸ ਦੇ ਵਿੱਚ ਹੋਰ ਜਾਨ ਭਰੀ। ਫਿਰ ਦੀਪ ਸਿੱਧੂ, ਸਿੱਧੂ ਮੂਸੇਵਾਲਾ, ਭਾਈ ਅੰਮ੍ਰਿਤਪਾਲ ਸਿੰਘ ਸਾਡੇ ਉਹ ਨੌਜਵਾਨ ਜਿਹੜੇ ਅੰਮ੍ਰਿਤ ਸੰਚਾਰ ਲਹਿਰ ਦੇ ਰਾਹੀਂ ਉਹਨਾਂ ਨੇ ਮੈਸੇਜ ਦਿੱਤਾ ਕਿ ਇਹ ਗੁਰੂਆਂ ਦੀ ਧਰਤੀ ਹੈ, ਪੰਜਾਬ ਨਾ ਹਿੰਦੂ ਨਾ ਮੁਸਲਮਾਨ, ਪੰਜਾਬ ਜਿਉਂਦਾ ਗੁਰਾਂ ਦੇ ਨਾਂ ਤੇ। ਉਹ ਗੁਰਾਂ ਦੀ ਧਰਤੀ ਦੇ ਉੱਤੇ ਇਹ ਸੱਚ ਹੱਕ ਇਨਸਾਫ ਦਾ ਸੂਰਜ ਚੜ੍ਹੇਗਾ। ਅਲਟੀਮੇਟਲੀ ਕੌਮ ਆਪਣੇ ਆਜ਼ਾਦ ਮੁਲਕ ਖਾਲਿਸਤਾਨ ਦੀ ਮਾਲਕ ਬਣੇਗੀ। ਔਰ ਇੱਥੇ ਨਿਊਯਾਰਕ 'ਚ ਯੂਨਾਈਟਿਡ ਨੇਸ਼ਨਸ ਹੈੱਡਕੁਆਰਟਰ ਦੇ ਬਾਹਰ 193 ਝੰਡਿਆਂ ਦੇ ਨਾਲ ਬਹੁਤ ਜਲਦ ਖਾਲਿਸਤਾਨ ਦਾ ਝੰਡਾ ਵੀ ਝੂਲੇਗਾ।
ਖਾਲਿਸਤਾਨ ਜ਼ਿੰਦਾਬਾਦ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਇਸ ਨਾਲ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦਿਓ। ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।